पाकिस्तान का कौमी जानवर केड़ा वा? मिठा पाकिस्तान का कैपिटल सिटी कौन सा है? कैपिटल सफदर हलाल दे हुंदे आ और अद्धा डब्बा खा गया वो कैसी गल जो मिठे ने कीता ना बाबा रिदक दी पकड़ बहुत सख्त साज जी। हाँ जी तेरी माल्टे ते भी पकड़ बहुत सख्त। अस्सलाम वालेकुम जी नाज़रीन, टी टाइम च खुश आमदीद। भाजी इत्थों आपां लैलपुर गैलरी आ जिहड़ा अपना हाँ जी हाँ जी किन्ना होना तुहाडे हिसाब नाल? तकरीबन 1.5 किलोमीटर है। नहीं ज्यादा वा 2.5-3 किलोमीटर हैगा। नहीं 2.5-3 किलोमीटर तो बहुत या 1.5 किलोमीटर ਦਾ ਘਾਟ ਵਾਲਾ ਵਾ नहीं यार घाट वाला नहीं। इत्थों बाबा जी ला लो तुसी के 2 किलोमीटर ला लो। 2 किलोमीटर निशाताबाद जिन्ना आहो 2 किलोमीटर ला लो। ਵਿੱਚੋਂ ਵਿੱਚ ਐ ਸਿੱਧਾ ਹੀ ਗਿਆ ਮੁੜ ਕੇ नहीं इधरों इंज जाके एडा बुर्ज खलीफा वा यानी इत्थों बुर्ज खलीफा ਨੂੰ ਲੰਮੇ ਪਾ ਕੇ ਇੰਜ ਕਰ ਦੋ ਨਾ ਤੇ ਉਹਦੀ ਅਗਲੀ ਨੁੱਕਰ ਲਾਲਪੁਰ ਗੈਲੀਆ ਤੱਕ ਹੋਣੀ। ਦੁਕਾਨਾਂ 'ਚ ਵੱਜੂਗੀ ਹਾਂ ਵਿੱਚ ਕਈਆਂ ਦੁਕਾਨਾਂ ਦਾ ਨੁਕਸਾਨ ਵੀ ਕਰ ਸਕਦੀ ਹੈ। ਤਾਜੀ ਬਹੁਤ ਵੱਡਾ ਨਹੀਂ ਬਣ ਗਿਆ ਐਡਾ ਕਿਉਂ ਬਣਾਇਆ ਤੂੰ? ਛੋਟੇ ਛੋਟੇ ਚਾਰ ਬਣਾ ਲੈਂਦੇ। 5 ਬਣਾ ਲੈਂਦੇ ਆਹੋ ਸਾਜੀ ਲੇਕਿਨ ਉਹਨਾਂ ਨੇ ਉਹ ਕਿਸੇ ਗੇਮ ਤੇ ਸ਼ੁਰੂ ਕੀਤਾ ਉਹ ਐਵੇਂ ਨਹੀਂ ਦੁਨੀਆ ਦੀ ਵੱਡੀ ਤਰੀਨ ਬਿਲਡਿੰਗ ਉਹਨਾਂ ਨੇ ਲੈਣਾ ਸੀ ਨਾਮ। ਨਹੀਂ ਨਾਮ ਨਹੀਂ ਉਹਨਾਂ ਨੇ ਉੱਤੋਂ ਜੋ ਜਿਸ ਮਾਲਕ ਦੀ ਹੈ ਨਾ ਉਹ ਆਪਣੀ ਬੁੱਢੀ ਤੇ ਸ਼ੱਕ ਕਰਦਾ ਉਹ ਉੱਤੇ ਚੜ ਕੇ ਸਾਰੀ ਦਿਹਾੜੀ ਦੂਰਬੀਨ ਲਾ ਕੇ ਦੇਖਦਾ ਰਹਿੰਦਾ। ਉਹਨੇ ਇਸ ਟਾਰਗੇਟ ਤੇ ਬਣਾਈ। ਉਹ ਭਾਜੀ ਮੈਂ ਅੱਗੋਂ ਕਿਰਾਇਆ ਭਾੜਾ ਉਹਦਾ ਚੱਲ ਪਿਆ ਇੱਕ ਲੈਦਾ ਸਿਲਸਿਲਾ। ਅੱਛਾ ਪਤਾ ਕੀ ਹਰ ਕਿਤੇ ਆਪਣਾ ਇੱਕ ਲੌਜੀਕ ਹੁੰਦਾ ਸ਼ੋਅ ਨੂੰ ਅੱਗੇ ਵੀ ਲੈ ਕੇ ਟੁਰਨਾ ਹੁੰਦਾ ਵਾ। ਜੀ ਮਿੱਠਾ ਸਾਹਿਬ ਇਹ ਬੁਰਜ ਖਲੀਫਾ ਸਾਰਾ ਅੰਦਰੋਂ ਚੜਿਆ ਹੀ ਨਹੀਂ ਹੈਗਾ। ਅੱਛਾ ਖਾਲੀ ਤਕਰੀਬਨ ਕੋ ਅੱਧਾ ਖਾਲੀ ਕਿੰਗਾ ਕੋ ਇਹਦੀ ਇਨਵੈਸਟਮੈਂਟ ਪੂਰੀ ਨਹੀਂ ਹੋਣ ਡਈ। ਨਹੀਂ ਹੋਣ ਦੇ। ਉਹ ਪਹਿਲੇ ਕਿਰਾਏ ਨਹੀਂ ਪੂਰੇ ਹੋਣ ਛੱਡਣ ਲੱਗੇ ਤੁਹਾਨੂੰ ਪਤਾ ਮਿਆਉਂ ਸਿਸਟਮ ਜਿਹੜਾ ਉਹ ਬਣਨ ਲੱਗਾ ਇੱਥੇ। ਕਿੰਨੇ ਸਾਲ ਚ ਬਣਿਆ ਹੋਏਗਾ? ਸਾਜੀ ਲੱਗੇ ਹੁਣੇ 10-12 ਸਾਲ 6 ਸਾਲ ਚ 2004 ਚ ਸ਼ੁਰੂ ਹੋਇਆ 2010 ਚ ਮੁੱਕ। ਦਿਨ ਰਾਤ ਲੱਗੇ ਮਾੜਾ ਹੀ ਬਣਿਆ ਹੋਣਾ ਮਾੜਾ ਹੀ। ਦਿਨ ਰਾਤ ਹੀ ਲੱਗੇ ਰਹਿੰਦੇ ਫਿਰ ਉਹਦਾ ਹਿਸਾਬ ਤੇ ਦੇਖ। ਖਾਲੀ ਬੁਰਜ ਖਲੀਫਾ ਨਿਗਾ ਉਹਦੇ ਨਾਲ ਥੱਲੇ ਜ਼ਲਜ਼ਲੇ ਆ ਜਾਣ ਉਹਦਾ ਵੀ ਉਹਨਾਂ ਨੇ ਮੈਨੇਜਮੈਂਟ ਕੀਤੀ ਕਿ ਜ਼ਲਜ਼ਲਿਆਂ ਤੇ ਬਚਾਓ ਵਾਸਤੇ ਉਹਦੇ ਲਈ ਕਿਹੜਾ ਸਿਸਟਮ ਲਾਇਆ। ਪਟਾਸ ਦੀ ਭਰਤੀ ਪਾਈ ਆ ਸਾਨੂੰ ਸਾਰਾ ਪਤਾ। ਹਾਂ ਨਹੀਂ ਉਹ ਥੋੜਾ ਫਰਕ ਛੱਡ ਦੋ ਨੀਆਂ ਤੋਂ ਇਹਨਾਂ ਨੂੰ ਫਰਕ ਛੱਡ ਦੋ 2 ਉਂਗਲਾਂ ਦਾ। ਐਡਾ ਮੋਟਾ ਡੈਂਪ ਪਾਇਆ ਉਸਤਾਦ ਜੀ ਨੀਆਂ ਪਾ ਕੇ ਐਡਾ ਮੋਟਾ ਕੰਕਰੀਟ ਦਾ ਡੰਪ ਪਾਇਆ ਉੱਤੇ। ਇਹ ਜਦੋਂ ਬੜਾ ਪੱਕਾ ਹੁੰਦਾ ਬੁਰਜ ਖਲੀਫਾ ਬਣਿਆ ਮੋੜ ਕੇ ਦੇਖਿਆ ਪੂਰਾ ਸਪਰਿੰਗ ਵਾ ਵਿੱਚ। ਹਾਂ ਉੱਤੋਂ ਦੀ ਨੁੱਕਰ ਫੜ ਕੇ ਆਇਆ ਕਰੋ ਨਾ ਛੱਡੋ ਤਾਂ ਇੰਜ ਨਹੀਂ ਕਰਦਾ। ਹਿਲਦਾ ਸਾਜੀ। ਤਾਜੀ ਬੜੀ ਬਰੀਕ ਗੱਲ ਆ ਕਿ ਉਹ 6 ਸਾਲਾਂ ਦੇ ਵਿੱਚ ਤਿਆਰ ਕੀਤਾ ਏਡੀ ਵੱਡੀ ਬਿਲਡਿੰਗ। ਹਾਂਜੀ ਲੇਕਿਨ ਉਹਨੇ ਫਾਇਦਾ ਕੋਈ ਨਹੀਂ ਹੈ ਬੋਰ ਹੋ ਗਏ ਕਿੰਗ ਹੁਣ। ਉਹ ਭਾਈ 6 ਸਾਲਾਂ ਚ ਤੂੰ ਇੱਥੇ ਕਨਾਲ ਦੀ ਕੋਠੀ ਤਿਆਰ ਕਰਨੀ ਸਾਲ ਉਹਨੂੰ ਲੱਗ ਜਾਂਦਾ। ਆਹੋ ਤਾਜੀ ਤੇ 6 ਸਾਲਾਂ ਚ ਤੂੰ ਹਿਸਾਬ ਲਾ ਕੇ 1 ਸਕਿੰਟ ਵੀ ਕੰਮ ਨਹੀਂ ਰੁਕਿਆ ਹੋਣਾ। ਹਾਂਜੀ ਇੱਥੇ ਸਵੇਰ ਨੂੰ ਮਜ਼ਦੂਰ ਆਉਂਦੇ ਆ ਸ਼ਾਮ ਨੂੰ 5 ਵਜੇ ਘਰ ਚਲੇ ਜਾਂਦੇ ਨਾ ਸਾਲ ਲੱਗ ਜਾਂਦਾ ਕਨਾਲ ਦੀ ਕੋਠੀ ਬਣਾਉਣ ਲੱਗੇ। ਨਹੀਂ ਲੇਕਿਨ ਉੱਥੇ ਕਾਲੀਆਂ ਤੇਸੀਆਂ ਦਾ ਕੰਮ ਨਹੀਂ ਨਾ ਹੋਇਆ ਉੱਥੇ ਮਸ਼ੀਨਰੀ ਲੱਗੀ। ਜੀ ਜੀ ਤੇ ਚੈਨਸ ਆਏ ਸੀਗੇ ਸਿਰਫ ਦਿਨ ਦਿਹਾੜ ਤੇ ਉਹਨਾਂ ਨੇ ਛੁੱਟੀ ਕੀਤੀ ਹੈ ਜਾਂ ਇੱਕ ਵਾਰੀ ਮਿਸਤਰੀ ਦੇ ਪੈਰ ਤੇ ਸੱਟ ਲੱਗੀ। ਹਾਂਜੀ ਉਹਦੇ ਅੰਦਰ ਪਾਏ ਨੇ ਲਿਫਟਾਂ ਉਹਦੇ ਅੰਦਰ ਸਾਰਾ ਕੁਝ ਔਰ ਉਹਦੇ ਅੰਦਰ ਜਿਹੜੀ ਲਿਫਟ ਲੱਗੀ ਹੈ ਦੁਨੀਆ ਦੀ ਫਾਸਟ ਜਿਹੜੀ ਲਿਫਟਾਂ ਨੇ ਨਾ ਉਹ ਆ। ਅੱਛਾ ਜੀ ਹਾਂਜੀ ਉਹ 10 ਮੀਟਰ ਜਾਂਦੀ 1 ਸੈਕਿੰਡ ਚ। 1 to 5 ਲਿਫਟ 10 ਮੀਟਰ 1 ਸੈਕਿੰਡ ਚ ਨਿਊ ਖਾਨ ਤੋਂ ਵੀ ਤੇਜ਼ ਉਹਦੀ ਸਪੀਡ ਆ। 30 ਫੁੱਟ 30 ਫੁੱਟ ਯਾਨੀ ਅਗਰ 8-8 ਫੁੱਟ ਦੇ ਵੀ ਛੱਤਾਂ ਨੇ ਨਾ ਫਲੋਰਾਂ ਦੀਆਂ 8 ਫੁੱਟ ਦੀ ਅਗਰ ਛੱਤ ਆ ਫਲੋਰ ਦੀ ਤੇ 4 ਫਲੋਰ ਜਿਹੜੇ ਨਾ 1 ਸਕਿੰਟ ਚੋਂ ਭਾਈ 1 ਸਕਿੰਟ ਚ ਉਹਨੇ ਜਾਣੇ ਆ ਕਿਉਂਕਿ 30 ਫੁੱਟ ਜਿਹੜਾ 3 ਮੀਟਰ 30 ਫੁੱਟ ਆ। ਉਲਟ ਲਿਫਟ ਹੀ ਹੋ ਗਈ ਇਹ। 2 ਮੀਟਰ ਸੌਰੀ 20 ਲਿਫਟ ਆਹੋ 2 ਸਕਿੰਟ ਦੇ ਵਿੱਚ ਉਹਨੇ ਟੱਕ ਚਾਲੋ। ਸਾਜੀ ਜਿਹਨੇ ਦੂਸਰੀ ਤੀਸਰੀ ਮੰਜ਼ਿਲ ਤੇ ਜਾਣਾ ਹੋਵੇ ਉਹ ਕੀ ਕਰੇ? ਉਹ ਵੀ ਉਹਦੇ ਚ ਹੀ ਇਹ ਸੀੜੀਆਂ ਲਿਫਟ ਵਾਲਾ ਕਹਿੰਦਾ ਹੋਣਾ ਕਿ ਭਾਈ ਮੈਂ ਉਹ ਕਿਹੜਾ ਇੱਕ ਲੱਗੀ ਆ ਲੈ ਕਿੰਨੀਆਂ ਲੱਗੀਆਂ ਲੈ ਤੇ ਹੋਰ ਉਹਦੇ ਉੱਥੇ ਤੇ ਕਿੰਨੀਆਂ ਹੀ ਲਿਫਟਾਂ ਲੱਗੀਆਂ ਨੇ ਜਿਸ ਮਰਜ਼ੀ ਵੜ ਜਾਉਂਦੇ ਜਾਂਦੇ ਰਹਿੰਦੇ ਲੋਕ। ਉਹ ਦਰਵਾਜ਼ਾ ਵੀ ਨਹੀਂ ਸਹੀ ਬੰਦ ਹੋਣਾ ਉਹਦੀ ਆ ਜਾਣੀ। ਆਹੋ ਨਹੀਂ ਉਹਨੇ ਕਹਿਣਾ ਖੁੱਲਾ ਹੀ ਰਹਿੰਦੇ ਮੈਂ ਇੱਥੇ ਉਤਰ ਜਾਣਾ ਥੱਲੇ। ਅੱਖ ਚ ਮੁੱਕੋ ਨਾ 1 ਸੈਕਿੰਡ ਹੋ ਜਾਂਦਾ। ਸਾਈਜ਼ ਤੁਸੀਂ ਗਏ ਅੰਦਰ? ਤੁਸੀਂ ਗਏ ਉਹਦੇ ਅੰਦਰ ਸਾਜੀ ਉੱਪਰ ਤੱਕ ਅੰਦਰੋਂ ਬੇਰਾਉਡ ਕੋਈ ਬੁਰਜ ਖਲੀਫਾ ਨਹੀਂ ਨਹੀਂ ਆਫਿਸਿਸ ਬਣੇ ਨੇ ਹੋਟਲ ਬਣੇ ਨੇ ਬੜੇ ਬੜੇ ਬ੍ਰਾਂਡ। ਤਾਜੀ ਤੁਸੀਂ ਇਦਾਂ ਲਾ ਲਓ ਯਾਨੀ ਇੱਕ ਲਿਫਟ ਇੱਥੇ ਤੱਕ ਪਹੁੰਚਾਉਂਦੀ ਹੈ ਉਸ ਤੋਂ ਬਾਅਦ ਚ ਬਹਿ ਕੇ ਫਿਰ ਇੱਥੇ ਯਾਰ ਉਹਦਾ ਲਿਫਟਾਂ ਦਾ ਉਹਦਾ ਹਿਸਾਬ ਕਿਤਾਬ ਸਾਰਾ ਫਾਸਟ ਸੀ ਇਹ ਉਹ ਜਿਹਨੇ 160 ਬਾਟ ਉਹਦੇ ਫਲੋਰ ਆ। ਹਾਂਜੀ ਉਸਤਾਦ ਜੀ ਉਹਨਾਂ ਨੇ ਰੱਸੇ ਬੜੇ ਮਜ਼ਬੂਤ ਪਾਏ ਕਦੀ ਲਿਫਟ ਡਿੱਗੇਗੀ ਵੀ ਨਹੀਂ। ਐਡਾ ਐਡਾ ਮੋਟਾ ਰੱਸਾ 10 ਰੁਪਏ ਦਾ ਸਾਰੇ ਹੁੰਦਾ ਉਹਨੂੰ ਲੋਹੇ ਦੀ ਕੈਨੀ ਪੈਂਦੀ ਕੈਨੀ ਮੋਟੀ ਲੋਹੇ ਦੀ ਨਾ ਜਿਹੜੇ ਤਾਰਾਂ ਹੁੰਦੀਆਂ ਟੈਪ ਉਹ ਐਡੇ ਮੋਟੇ ਹੁੰਦੇ ਐਡੇ ਆ। ਮੈਂ ਬਾਕੂ ਗਿਆ ਨਾ ਉੱਥੇ ਸੀ ਜਿੱਥੇ ਰਹਿਣਾ ਉਹਦੀ ਜਿਹੜੀ ਲਿਫਟ ਸੀ ਨਾ ਹਾਂਜੀ ਓਏ ਹੋਏ ਹੋਏ ਉਸਤਾਦ ਜੀ ਉਹਦੇ ਅੰਦਰ ਫਲੋਰ ਨਹੀਂ ਸੀ ਲਿਖੇ ਕਿੰਨਵੇਂ ਤੇ ਜਾਣਾ ਵਾ। ਅੱਛਾ ਜੀ
ਉਹ ਸਾਰੇ ਮਿੱਟੇ ਮੋਟੇ ਸੀ, ਤੁਸੀਂ ਅੰਦਾਜ਼ੇ ਨਾਲ ਗਿਣ ਕੇ ਜਾਣਾ। ਤੇ ਦੂਸਰੀ ਗੱਲ ਇਹ ਆ, ਸਾਹਮਣੇ ਦੀਵਾਰ ਦੀਵਾਰ ਹੁੰਦੀ ਨਾ, ਆਹੋ ਉਹ ਦੀਵਾਰ ਨਜ਼ਰ ਆਉਂਦੀ ਸੀ, ਯਾਨੀ ਦਰਵਾਜ਼ਾ ਆ ਗਿਆ ਇੱਕ ਫਲੋਰ ਦਾ। ਹਾਂਜੀ। ਉਸ ਤੋਂ ਬਾਅਦ ਲਿਫਟ ਉੱਪਰ ਗਈ ਨਾ, ਤੇ ਦਰਵਾਜ਼ੇ ਦੇ ਉੱਪਰ ਕੰਧ ਸ਼ੁਰੂ ਹੋ ਗਈ ਤੇ ਪਲਸਤਰ ਸ਼ੁਰੂ ਹੋ ਗਿਆ। ਹਾਂਜੀ। ਉਹ ਤੁਸੀਂ ਦੇਖ ਰਹੇ ਵੀ ਪਲਸਤਰ ਜਾ ਰਿਹਾ, ਤੇ ਉਹ ਪਲਸਤਰਾਂ ਦੇ ਵਿੱਚ ਉਹਨਾਂ ਨੇ ਵੱਡਾ ਵੱਡਾ ਚਾਕ ਨਾਲ ਲਿਖਿਆ ਸੀ 5 ਨੰਬਰ 6 ਨੰਬਰ 4 ਨੰਬਰ ਫਲੋਰ। ਕਸਮ ਵਾਲੀ ਗੱਲ ਹੈ ਸੱਚੀ। ਬਟਨ ਹੀ ਪਵਾਏ। ਆਹੋ, ਮੈਂ ਵੀਡੀਓ ਨਹੀਂ ਬਣਾਈ, ਨਹੀਂ ਤੇ ਮੈਂ ਤੁਹਾਨੂੰ ਬਣਾ ਲੈਂਦਾ। ਉਦੋਂ ਕਿ ਯਾਨੀ ਜਦੋਂ ਉੱਪਰ ਜਾਂਦੀ ਨਾ ਤੇ ਦਰਵਾਜ਼ੇ, ਯਾਨੀ ਪਹਿਲੇ ਕੰਧ ਆ ਗਈ, ਕੰਧ ਤੇ ਲਿਖਿਆ 5 ਨੰਬਰ, ਹੁਣ 5 ਨੰਬਰ ਆਉਣ ਵਾਲਾ ਵਾ। ਕੰਧ ਤੋਂ ਉੱਪਰ ਜਿਹੜਾ ਦਰਵਾਜ਼ਾ ਆ ਗਿਆ ਉਹ 5 ਨੰਬਰ ਆ, ਉਹ ਦਰਵਾਜ਼ਾ ਮੁੱਕਣਾ, ਉਸ ਤੋਂ ਬਾਅਦ ਫੇਰ ਕੰਧ ਸ਼ੁਰੂ ਹੋ ਗਈ ਉਹ 6 ਤੇ ਉਹ 6 ਨੰਬਰ ਆ। ਯਾਨੀ ਉਹਦਾ ਦਰਵਾਜ਼ਾ ਹੀ ਹੈ ਨਹੀਂ ਸੀ ਕਿ ਤੁਸੀਂ ਲਿਫਟਾਂ ਦੇ ਸਾਰੀਆਂ ਲਿਫਟਾਂ ਏਦਾਂ ਦੀਆਂ ਚਾਰੋਂ ਸਾਈਡ ਤੇ ਬੰਦ ਹੀ ਹੈ ਨਾ ਕੋਈ ਚੀਜ਼, ਲੇਕਿਨ ਲਿਫਟ ਦੇ ਦਰਵਾਜ਼ੇ ਪਾਉਂਦੇ ਹੋ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਸੀ ਕਿਹੜੀ ਜਗ੍ਹਾ ਤੇ ਉੱਤੇ ਜਾ ਰਹੇ ਆ। ਕੰਧ ਇਹਦੇ ਆਲੇ ਦੁਆਲੇ ਕੰਧਾਂ ਕਿੱਥੇ ਨੇ, ਉਹ ਦਰਵਾਜ਼ਾ ਹੀ ਹੈ ਨਹੀਂ ਸੀ। ਉਹ ਦਰਵਾਜ਼ਾ ਸਿਰਫ ਜਿਹੜਾ ਸਟਾਪ ਹੈ ਨਾ ਉੱਥੇ ਲੱਗਾ ਉੱਥੇ ਸੀ, ਲੱਗਾ। ਉਹੀ ਖੁੱਲਦਾ ਸੀ, ਉਹੀ ਬੰਦ ਹੁੰਦਾ ਸੀ। ਲਿਫਟ ਦੇ ਅੰਦਰ ਦਰਵਾਜ਼ਾ ਹੈ ਨਹੀਂ ਸੀ। ਹਾਂ, ਉਹ ਮਿਸਤਰੀ ਟਾਈਪ ਹੀ ਲਿਫਟ ਆ ਫਿਰ। ਉਹਦੀ ਸੀ ਨਾ ਜਿਹੜੀ ਆਉਂਦੇ ਆ, ਤੇ ਲਿਫਟ ਤਾਜ ਜੀ ਜਦੋਂ ਰੋਕਦੀ ਸੀ ਨਾ, ਉਹ ਇੰਜ ਕਰਕੇ, ਜਿਹੜੀ ਤੁਸੀਂ ਇੰਜ ਕਰਕੇ ਤੁਹਾਨੂੰ ਰੋਕਦੀ, ਬੰਦਾ ਕਹਿੰਦਾ ਮੈਂ ਗਿਆ। ਉਸਤਾਦ ਜੀ ਆਪਣੇ ਫੈਸਲਾਬਾਦ ਦੇ ਵਿੱਚ ਸਭ ਤੋਂ ਅੱਛੀਆਂ ਜਿਹੜੀਆਂ ਲਿਫਟਾਂ ਵਾ ਨਾ, ਸਟੇਟ ਲਾਈਫ ਬਿਲਡਿੰਗ ਦੀਆਂ ਵਾ, ਹਦਾਇਤ ਲਈ ਵੱਡੀਆਂ ਵੀ ਔਰ ਝਟਕਾ ਵੀ ਲੱਗਦਾ। ਅੱਛਾ ਉਸਤਾਦ ਜੀ, ਹੁਣ ਅਗਰ ਅੱਲਾਹ ਤਾਲਾ ਦੀ ਜ਼ਾਤ ਇੱਜ਼ਤੋਂ ਕਾਮਰੇ ਨਹੀਂ ਦੇਵੇ, ਆਪਾਂ ਰੁਪਈਆ 4 ਲਾ ਕੇ ਬੁਰਜ ਖਲੀਫਾ ਵਰਗੇ ਬਣਾ ਲਈਏ ਅੰਦਰੋਂ ਘੰਟਾ ਘਰ ਨੂੰ। ਤੂੰ ਸਿਰਫ ਜੁੱਤੀਆਂ ਪਾਲਿਸ਼ ਦਾ ਕੰਮ ਸ਼ੁਰੂ ਕਰ ਤੇ ਆਪਣਾ ਨਾਂ ਰੱਖ ਬੁਰਜ ਖਲੀਫਾ। ਨਹੀਂ, ਘੰਟਾ ਘਰ ਦੇ ਅੰਦਰ ਆਪਾਂ ਉਹਦੇ ਹੋਟਲ ਪਾ ਲਈਏ, ਘੰਟਾ ਘਰ ਥੋੜਾ ਖੁੱਲਾ ਕਰ ਲੈਣੇ, ਰੁਪਈਆ ਇਨਵੈਸਟ ਨਹੀਂ ਹੋ ਸਕਦਾ। ਘੰਟਾ ਘਰ ਮੈਂ ਗਿਆ ਕੱਲ ਪਰਸੋਂ, ਉਹਦੇ ਤੇ ਉਹ ਹੋ ਰਹੀ ਉਹਦੀ ਮੇਨਟੇਨੈਂਸ, ਰੰਗ ਕਰ ਰਹੇ ਹੋ ਰਿਹਾ। ਪਤਾ ਨਹੀਂ ਕੀ ਕਰ ਰਹੇ, ਉਹ ਲਾਏ ਸੀ ਉਹਨਾਂ ਨੇ ਫੱਟੇ ਪੁੱਟੇ ਜੇ। ਗ੍ਰੀਨ ਕਰਨ ਲੱਗੇ ਸਾਰਾ ਹੀ। ਉਸਤਾਦ ਜੀ ਕਹਿੰਦੇ ਜਿੱਦਾਂ ਦੀ ਸ਼ੁਰੂ ਚ ਲੁੱਕ ਸੀ ਨਾ, ਉਂਝ ਦੀ ਬਣਾ ਦੇਣੀ। ਜਦੋਂ ਦਾ ਸਟਾਰਟ ਹੋਇਆ ਯਾਰ ਮੈਨੂੰ ਸਮਝ ਨਹੀਂ ਆਈ, ਦਿਨ ਬਦਨ ਛੋਟਾ ਹੀ ਹੋਈ ਜਾਂਦਾ, ਕੀ ਗੱਲ ਆ? ਸਰਦੀ ਆ, ਸੜਕਾਂ ਉੱਚੀਆਂ ਹੋਈ ਜਾਂਦੀਆਂ, ਬਣ ਕੇ ਉਹਨੇ ਨੀਵਾਂ ਹੀ ਹੋਣਾ ਉਸਤਾਦ ਜੀ ਨੂੰ। ਇਹਦੀਆਂ ਉਹ ਯਾਰ ਇਹ ਕੋਈ ਉਹਨਾਂ ਨੇ ਉੱਚੀ ਬਿਲਡਿੰਗ ਨਹੀਂ ਬਣਾਈ, ਇਹ ਹੈਗਾ ਕਲੌਕ ਟਾਵਰ, ਟਾਈਮ ਟੂ ਇੱਕ ਸਿਟੀ ਦਾ ਕਲੌਕ ਟਾਵਰ ਆ। ਬਸ ਉਹ ਆ ਇੱਕ ਮੇਨ ਵੱਡਾ ਕਲੌਕ ਟਾਵਰ ਇਹ ਹੈ, ਲੈਂਡਮਾਰਕ ਆ। ਲੈਂਡਮਾਰਕ ਆ। ਲੇਕਿਨ ਹੁਣ ਜਿੱਦਾਂ ਕਚਹਿਰੀ ਬਾਜ਼ਾਰ ਪਟਿਆ ਹੋਇਆ, ਕਚਹਿਰੀ ਬਾਜ਼ਾਰ ਨੂੰ ਨਹਿਰ ਕੱਢਣ ਲੱਗੇ ਹੋਏ, ਸਾਰਾ ਪੱਟਦਾ, ਛੋਟੀ ਨਹਿਰ। ਉਹ ਨਹੀਂ, ਉਹ ਨਹਿਰ ਨਹੀਂ, ਨਹੀਂ, ਉਹ ਹੁਣ ਲੱਗੇ ਕਨੈਕਸ਼ਨ ਦੇਣ ਘੰਟਾ। 5 ਦਰਿਆ ਦੇ ਨਾਂ ਦੱਸ ਪਾਕਿਸਤਾਨ ਦੇ। ਹਾਂਜੀ, ਪੰਜਾਬ ਦੇ ਜਿਹੜੇ 5 ਆਬ, 5 ਦਰਿਆਵਾਂ ਦੇ। ਸਤਲੁਜ। ਸਤਲੁਜ ਨਹੀਂ, ਸਤਲੁਜ। ਹਾਂਜੀ, ਸਤਲੁਜ। ਹਾਂ, ਸੂਬਾ ਬਲੋਚਿਸਤਾਨ। ਨਹੀਂ ਨਹੀਂ, ਉਹ ਪੁੱਛੇ ਸੀਗੇ 5 ਦਰਿਆ ਸਮੁੰਦਰ ਨਹੀਂ। ਪਾਣੀ ਦੇ ਨਾਂ ਦੱਸਣੇ। ਰਾਵੀ। 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 ਪਾਣੀ ਲਾ ਰਾਵੀ। ਵਾਹ ਵਾਹ ਵਾਹ। ਸਤਲੁਜ। ਉਹ ਸਤਲੁਜ ਨਹੀਂ, ਮੈਂ ਤੈਨੂੰ ਕਹਿ ਰਿਹਾ ਸਤਲੁਜ। ਚਨਾਬ। ਸਤਲੁਜ, ਆਹੋ ਚਨਾਬ। ਚਨਾਬ, ਸਤਲੁਜ ਤੇ ਰਾਵੀ। 3 ਹੋ ਗਏ। ਹਾਂ, ਤੂੰ ਨਹੀਂ ਦੱਸਣਾ ਏ। ਹੈਡ ਤੇਰੀ ਮੂੰਹ ਨਹੀਂ ਬਚਾਉਂਦਾ। ਉਹ ਮੱਛੀ ਫੜੀ ਦੀ ਚਨਿਓਟ ਵਾਲਾ ਦਰਿਆ। ਉਹ ਦੱਸਦਾ ਉਹ ਦੱਸਦਾ ਉਹ ਇੱਕ ਚਨਾਬ ਹੋਈ। ਲਓ ਜੀ ਆ ਜੀ ਚਨਾਬ, ਸਤਲੁਜ ਤੇ ਰਾਵੀ 3 ਦੱਸੇ। ਰਾਵੀ 3। ਉਹ ਜਿਹਦੇ ਚ ਆਪਣੀ ਕਜ਼ਨ ਘੜੇ ਤੇ ਆਂਦੀ ਹੁੰਦੀ ਸੀ, ਉਹ ਕਿਹੜਾ ਸੀ? ਚੇਲਮ। ਫੇਸਕੋਟ ਐਮਪੀ ਵਾਲੀ ਪਾਈ ਇੱਧਰ ਚੈੱਕ ਕਰ। ਪੂਰਾ ਸਲਾਮਤ। ਚੇਲਮ ਨਹੀਂ ਯਾਰ, ਚੇਲਮ ਤੇ ਦਰਿਆ ਸਵਾਤ। ਹਾਂ ਹਾਂ 5 ਹੋ ਗਏ। ਓਕੇ। ਇਹ ਲੇਕਿਨ ਗਿਣਿਆ ਨਹੀਂ ਜਾਂਦਾ ਉਸਤਾਦ ਜੀ ਉਹਨਾਂ ਚ। ਨਹੀਂ, ਦਰਿਆ ਸਵਾਤ ਆ, ਦਰਿਆ ਘਨਾਰ ਵੀ ਆ, ਜਿਹੜਾ ਨਰਾਲ ਕਗਾ ਤੋਂ ਡਿੱਗਦਾ ਥੱਲੇ। ਚਲੋ ਤੁਸੀਂ ਦੱਸੋ ਜੀ। ਪੂਰੇ ਹੋ ਗਏ। ਦਰਿਆਏ ਰਾਵੀ, ਦਰਿਆਏ ਚਨਾਬ, ਦਰਿਆਏ ਮਲਕ, ਦਰਿਆਏ ਡੋਗਰ, ਦਰਿਆਏ ਸਿੰਧ, ਦਰਿਆਏ ਸਤਲੁਜ। ਲਓ ਜੀ ਰੋਣਾ ਹੋ ਗਿਆ ਯਾਰ ਗੁੱਜਰ। ਤੂੰ ਦੱਸ ਓਏ। ਉਸਤਾਦ ਜੀ ਦਰਿਆ ਸਿੰਧ, ਦਰਿਆ ਸਤਲੁਜ, ਦਰਿਆ ਜੇਲਮ, ਦਰਿਆ ਰਾਵੀ, ਦਰਿਆ ਚਨਾਬ। ਹਾਂ ਹਾਂ, ਜੈ। ਸਹੀ ਦੱਸ ਗਿਆ। ਤੁਹਾਨੂੰ ਤਾਂ ਦੱਸ ਪਹਿਲੇ। ਮੇਰੇ ਸਾਹਮਣੇ ਦੱਸਿਓ ਨੇ, ਲੈ ਕਹਿੰਦਾ ਤੂੰ ਵੀ ਉਸਤਾਦ ਜੀ, ਦੱਸ। ਪਾਕਿਸਤਾਨ ਦਾ ਕੌਮੀ ਜਾਨਵਰ ਕਿਹੜਾ ਵਾ? ਮਿੱਠਾ। ਉਹ ਸਾਰੇ ਪੁੱਤ। ਉਹ ਨਹੀਂ ਇਹ ਪਾਗਲਾ। ਮੈਂ ਮਾਹੌਲੀ ਜਾਨਵਰ ਨਹੀਂ ਕਿਹਾ, ਮੈਂ ਕੌਮੀ ਜਾਨਵਰ ਕਿਹਾ। ਅੱਛਾ ਅੱਗੇ ਦੱਸ। ਕੱਛੂ ਕੁਮਾ। ਮੈਨੇ ਕਿ ਚੁੱਪ ਨਹੀਂ। ਹੀਰਾ ਨਾ। ਲੈ ਲਓ ਜੀ ਤੂੰ ਰਹਿੰਦਾ ਵੀ ਆ। ਤੂੰ ਦੱਸ ਓਏ। ਕਾਟਾ ਜੀ। ਕੀੜਾ ਜਿਹਨੂੰ ਕਹਿੰਦੇ, ਹਾਂਜੀ। ਕੈਸਾ ਕੌਮੀ ਜਾਨਵਰ ਆ, ਸਾਰੀ ਕੌਮ ਦੇ ਪੈਰਾਂ ਥੱਲੇ ਆ ਮਰ ਰਿਹਾ। ਹਾਂਜੀ ਕਾਟਾ ਹੀ ਆ। ਇਹ ਨੋਟ ਤੇ ਵੀ ਬਣਿਆ ਕਿਤੇ। ਤੂੰ ਦੱਸ। ਮਾਰ ਖੋਰ ਤਾਂ ਜੀ ਹਾਂ, ਵਾਹ ਵਾਹ ਵਾਹ। ਮਾਰਖੋਰ। ਨਜ਼ਰ ਵੱਡੇ ਆਉਂਦਾ ਸਿੰਘ ਨਹੀਂ। ਵਾਲਾ। ਪਾਕਿਸਤਾਨ ਦੀ ਕੌਮੀ ਸਬਜ਼ੀ ਦੱਸ। ਹਾਂਜੀ, ਕੌਮੀ ਸਬਜ਼ੀ। ਚਟਣੀ। ਚਟਨੀ। ਹਾਂਜੀ ਸਬਜ਼ੀ ਆ। ਬੇਟਾ ਸਬਜ਼ੀ ਦੱਸਣੀ ਹੈ। ਪੋਟੇ ਕਲੇਜੀਆਂ।
ਉਹ ਜੀਓ ਦੰਦ ਸਬਜ਼ੀ ਮੋਟੀ ਮਿਰਚ ਹੈ ਜੀ, ਮੋਟੀ ਮਿਰਚ, ਸ਼ਿਮਲਾ ਮਿਰਚ। ਸਾਰੀ ਆਹ ਆਈਟਮ ਚ ਪੈਂਦੀ ਹੈ। ਕਚਨਾਰ ਉਸਤਾਦ ਜੀ ਇਹ ਹੈ ਵੈਸੇ ਸਵਾਲ। ਹਾਂ ਹਾਂ ਪਾਕਿਸਤਾਨੀ ਕੌਮੀ ਸਬਜ਼ੀ, ਹਾਂ। ਸ਼ਹਿਨਸ਼ਾਹੀ ਸਬਜ਼ੀ ਕਿਹੜੀ ਹੈ? ਪਿੰਡੀ। ਪਿੰਡੀ, ਹਾਂ ਲੇਡੀ ਫਿੰਗਰ। ਲੇਡੀ ਫਿੰਗਰ। ਪਿੰਡੀ ਪਾਕਿਸਤਾਨ ਦੀ ਕੌਮੀ ਸਬਜ਼ੀ ਮੈਂ ਹੈ। ਕੀ ਕਿਹਾ ਵਾ? ਮੈਂ ਕਿਹੜਾ ਗਿਆ ਸੀ? ਤੂੰ ਕਹੇ ਕਾਡਾ, ਮੋਟੀ ਮਿਰਚ ਗਿਆ ਇਹਨੇ, ਸ਼ਿਮਲਾ ਮਿਰਚ। ਸ਼ਿਮਲਾ ਮਿਰਚ। ਸਾਡੀ ਪਾਕਿਸਤਾਨ ਜਿਹੋ ਜਿਹਾ ਮੁਲਕ ਮਰਜੀ ਪਾਕਿਸਤਾਨ ਦਾ ਕੌਮੀ ਫਲ ਜਾਪਾਨੀ ਉਹ ਫਲ। ਤਾਂ ਬੱਚੇ ਨੂੰ ਉਸਤਾਦ ਜੀ ਅੰਬ। ਪਤਾ ਵਾ। ਲੋ ਉਹ ਜਾਪਾਨੀ ਫਲ ਓਏ। ਡੋਕੇ। ਬੇਰ ਅੰਬ ਬੇਰ ਗੰਢੇਰੀ ਗੰਨਾ ਕਹਦੇ ਤੂੰ, ਕਟਿਆ ਕੇਲਾ। ਗੰਨਾ ਕਹਦੇ। ਗੰਨਾ ਫਾਲਸੀ ਨੂੰ ਹੁੰਦਾ, ਇਹ ਡਰਾਈ ਫਰੂਟ ਚ ਹੁੰਦਾ। ਇਹ ਫਸਲ ਜਾਂਦਾ ਸਾਡੀ। ਕਰਤੋਨੇ ਪਾਕਿਸਤਾਨ ਦਾ ਸਾਜੀ। ਫਲ ਕਿਹੜਾ ਵਾ? ਅਮਰੂਦ। ਅੰਬ ਅਮਰੂਦ ਨਹੀਂ, ਅੰਬ ਨਹੀਂ, ਕੀ ਆ? ਜਾਮਣ ਆ ਜੀ। ਪਪੀਤਾ। ਪਪੀਤਾ ਹਾਂ। ਉਹ ਅੰਬਰ ਕਿਹੜਾ ਹੁੰਦਾ? ਫਲ ਮੇਰਾ ਆਲੂ ਆ। ਖਿਆਲ ਆ ਪਪੀਤਾ। ਹਾਂ ਪਪੀਤਾ ਹੀ ਹੋਣਾ। ਉਸਤਾਦ ਜੀ ਪਾਕਿਸਤਾਨ ਦਾ ਕੌਮੀ ਫਲ ਆਲੂ ਹੈ, ਸਾਰੀ ਸਬਜ਼ੀਆਂ ਚ ਪੈਂਦਾ ਵਾ। ਨਹੀਂ ਇਹ ਮੇਰਾ ਸਬਜ਼ੀਆਂ ਖਿਆਲ ਬਾਦਸ਼ਾਹ ਪਪੀਤਾ ਵਾ। ਮੈਨੂੰ ਤਾਂ ਉਸਤਾਦ ਜੀ ਅਮਰੂਦ ਤੇ ਸ਼ੱਕ ਪੈ ਜਾਂਦੀ ਅਮਰੂਦ। ਕਿਉਂਕਿ ਇਹੋ ਜਿਹੇ ਕੰਮ ਉਹ ਹੀ ਕਰਦਾ। ਗੋਆ ਵਾ ਗੋਆ। ਚੈਟ ਜੀਪੀ ਨੂੰ ਪੁੱਛੋ। ਨਹੀਂ ਅਮਰੂਦ ਹੀ ਆ। ਉਹ ਨਹੀਂ ਅਮਰੂਦ। ਮਿੱਠੇ ਨੇ ਵੀ अपनी चैट जीपीटी पाकिस्तान का कौमी फल कौन सा है? ਮੇਰੇ ਹਿਸਾਬ ਨਾਲ ਚਕੋਤਰਾ ਵਾ। उर्दू में बताओ। उर्दू में 50,000 बार तुम्हें समझाया, उर्दू में बताया करो। पता नहीं किसने तुम्हें जाहल ने बनाया है। मैंने सब्सक्राइब किया हुआ है तुम्हें। नजर रखो इधर, पैसे खर्चे मैंने। 50,000 बार मैंने कहा है कि उर्दू, मैं जो भी बोलूँ आपने उर्दू में बताना है। दिमाग खराब कर दिया। जीपीटी बह के रोंदे ही होवे। ਉਸਤਾਦ ਨੂੰ ਅੱਧਾ ਤਾਂ ਚੈਟ ਜੀਪੀਟੀ ਖਿਜਾ ਦਿੰਦੀ ਆ। आप बिल्कुल ठीक कह रहे हैं, मैं दिल से माजरत करता हूँ। ये वो डर गए आए, डर गए यार। ਡਰ ਗਿਆ ਚੈਟ ਜੀਪੀਟੀ ਵੀ ਪਰੇਸ਼ਾਨ ਆ ਭਾਈ ਨਹੀਂ ਹਟਦਾ ਪੁੱਛਣੋਂ। पाकिस्तान का कौमी फल कौन सा है? ਦੇਖ ਲੈ ਇਹ ਲਾਲ ਪਾ ਕੀਤੀ ਫਿਰ ਦੱਸਿਆ ਉਹਨੇ। ਬਹੁਤ ਢੀਠਾ ਬਾਈ। अंब। ਰਾਤ ਹੁਣ ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਵਿਚਾਰੇ ਫਿਰ ਓਏ ਅੰਬਾ ਖੋਤਿਓ। लेकिन ਖੋਤਿਓ ਅੰਬਾ ਯਾਰ ਕੌਣ ਨੇ ਯਾਰ? ਆਓ मुल्क जितने मर्जी खिलोता उस्ताद जी चीजें टोरी मल गई। ਹਾਂ ਹਾਂ मारखोर अंब ਉਹ ਮਾਰਕੋਰ ਤਾਂ ਦੀਂਦਾ ਹੀ ਨਹੀਂ ਭਰਾਵਾ। ਪਿੰਡੀ। ਹਾਂ ਉਹ 1000 ਚੋਂ 5-7 ਦਾਣੇ ਰਹਿ ਗਏ ਬਸ। ਸਾਜੀ- ਪਹਾੜ ਨਾਲ ਚੜੀ ਜਾਂਦਾ ਕੌਮੀ ਰੰਗ ਵੀ ਹੋਣਾ ਫਿਰ ਕੋਈ। ਹਾਂ ਕੌਮੀ ਰੰਗ ਵੀ ਹੈ। ਜੀ। कौमी लिबास ਹਰ ਪਾਕਿਸਤਾਨ ਦਾ ਹਰ ਕੋਈ ਕੌਮੀ, ਹਰ ਚੀਜ਼ ਕੌਮੀ ਹੈਗੀ। ਕੌਮੀ ਵਾਲਾਂ ਦਾ ਸਟਾਈਲ ਵੀ ਹੈ। ਹੂੰ ਕੌਮੀ ਡਰੈਸ ਵੀ ਹੈ। ਫੌਜੀ ਕਟਨ ਕੌਮੀ ਆ। कौमी खेल ਕੌਮੀ ਖੇਲ ਕਿਹੜਾ ਵਾ? ਕੌਮੀ ਖੇਲ ਸਾਜੀ ਕ੍ਰਿਕਟ। ਕ੍ਰਿਕਟ ਹੀ ਆ। ਨਹੀਂ ਯਾਰ, ਲੱਲਾ ਲੂਣ। ਗੁੱਲੀ ਡੰਡਾ चक्कर पुजी ਹਾਕੀ। हॉकी ਹਾਕੀ। ਉਹਦੀ ਹਾਕੀ ਟੀਮ ਮੇਰੇ ਸਾਥੀ। ਉਹਦੀ ਟੀਮ ਹੀ ਬੜੀ ਹਾਨੋ ਆਪਣੀ ਉਹ ਸਾਡੀ। ਹੋਏਗੀ ਨਾ ਹੋਵੇ, ਹਾਕੀ ਹੈ ਮੇਰਾ। ਸ਼ਬਾਸ਼ ਮੇਰਾ ਵੀ ਸਿੰਘ ਖਿਆਲ ਹੀ ਹੈ। शबाज जूनियर हाँ। बड़े नाम। ਓਏ ਅੱਛਾ ਨਹੀਂ ਤੇ ਪਾਕਿਸਤਾਨ ਦਾ ਕੌਮੀ ਲਿਬਾਸ ਹਾਂਜੀ ਚਿੱਟਾ ਸ਼ਲਵਾਰ ਕਮੀਜ਼ ਜੁਮੇ ਵਾਲੇ ਦਿਨ ਪਾਈਦਾ ਜਿਹੜਾ। मिठे ने जेबेतन किया है उस्ताद जी। ਸਲਵਾਰ ਕਮੀਜ਼। ਪਾਕਿਸਤਾਨ ਦੀ ਕੌਮੀ ਬੋਲੀ ਕਿਹੜੀ ਹੈ? उर्दू ਨਹੀਂ ਨਹੀਂ ਸਿੰਧੀ। ਉਰਦੂ। ਉਰਦੂ ਸਾਜੀ। ले है गद्दार ही सूट कौमी पाया ही। ਨਹੀਂ ਇਹ ਵੀ ਕੌਮੀ ਨਹੀਂ ਸਾਜੀ ਕਾਲਰ ਵਾਲਾ ਕੌਮੀ ਹੈ। ਹਾਂਜੀ ਇਹ ਕੌਮੀ ਨਹੀਂ ਹੈ। ਚੱਲ ਇਧਰ ਮੇਰੇ ਲੈ ਕੇ ਲੈ ਜਾ ਉਹਨੂੰ ਕੱਲ ਉਹ ਜਿਹੜੀ ਦਰਜੇ ਸਲਵਾਰ ਕਮੀਜ਼ ਆ ਨਾ, ਭਾਵੇਂ ਕੌਮੀ ਕਾਲਰ ਹੋਵੇ, ਕਰਦੇ ਬੈਨ ਹੋਵੇ, ਨਹੀਂ ਰੌਲਾ ਹੈਗਾ। गोल घेरे वाली कमीज उस्ताद। ਨਹੀਂ ਨਹੀਂ ਨਹੀਂ, ਸਲਵਾਰ ਕਮੀਜ਼ ਆ ਜਿਹੜੀ ਮਰਜ਼ੀ ਹੋਵੇ। ਸਾਜੀ ਕੌਮੀ ਫੂਲ। ਹਾਂ ਕੌਮੀ ਫੂਲ। ਗੈਂਦਾ। ਨਹੀਂ ਗੁਲਾਬ ਦਾ ਪਾਕਿਸਤਾਨ ਦਾ, ਚੁੱਪ ਕਰ ਜਾਓ ਤੁਸੀਂ ਨਹੀਂ ਬੋਲਣਾ, ਤੂੰ ਦੱਸ ਪਾਕਿਸਤਾਨ ਦਾ ਕੈਪੀਟਲ ਕਿਹੜਾ ਵਾ? ਕੈਪੀਟਲ ਆ ਆਪਣਾ ਟਪਾਲ ਦਾਣੇਦਾਰ ਸਾਜੀ ਪੱਤੀ। कुछ ते पता है ना उस्ताद जी, उन्हें कुछ ते पता है ना। ਉਹ तू दस नो नहीं कैपिटल। ਉਹੀ ਯਾਰ ਚੱਲਦੀ ਮੈਂ ਇਸ ਤੋਂ ਕਹਿੰਦਾ ਵਾ ਵੀ ਤੂੰ ਥੋੜਾ ਸੋਚ, ਜ਼ਰਾ ਟਾਈਮ ਲੰਘੇ, ਤੂੰ ਫੌਰਨ ਜਵਾਬ ਦੇ ਕੇ ਮਿੱਟੀ ਕਰ ਦੇਣਾ। ਤਾਂ ਕੈਪੀਟਲ ਸਾਜੀ ਉਹ ਬਾਲ ਦਾਣੇਦਾਰ ਪੱਤੀ। ਹਾਂਜੀ ਉਹ ਪੀਲੇ ਰੰਗ ਦੀ ਕੈਪੀਟਲ ਵਿੱਚ ਪੀ ਹੁੰਦਾ, ਉਹਦੇ ਪੀਲਾ ਰੰਗ ਨਹੀਂ ਹੁੰਦਾ ਉਹਦਾ ਡੱਬੀ। ਤੂੰ ਦੱਸ ਓਏ। ਕੈਪੀਟਲ ਸਾਜੀ ਸ਼ਹਿਰ ਆ ਇੱਕ ਅੱਛਾ ਸ਼ਹਿਰ ਕੈਪੀਟਲ। कैपिटल ऑफ पाकिस्तान। ਕੈਪੀਟਲ ਕੈਪੀਟਲ ਮਲਤਾਨ ਸਾਜੀ। शाट है ਅੱਛਾ ਸ਼ਹਿਰ ਆ ਸਾਜੀ। मिठा दसेगा ਕੈਪੀਟਲ टैलेंट नाल लबरेज होया पिया उस्ताद जी। कैपिटल पाकिस्तान का कैपिटल सिटी कौन सा है? ਕੈਪਟਨ ਸਫਦਰ। कैपिटल। ਉਹ ਸਿਟੀ ਕਹਿੰਦੇ ਯਾਰ, ਮੈਨੂੰ ਨਹੀਂ ਸੀ ਪਤਾ ਸਾਜੀ ਪਹਿਲੇ। ਪੈਟ ਕੈਪੀਟਲ ਪੈਟੀਕਲ ਹੈਗਾ ਵਾ। ਇਹ ਪੱਤੋ ਕੀ ਮਸ਼ਹੂਰ ਆ, ਸਾਜੀ ਪੱਤੋ ਮਸ਼ਹੂਰ ਕੀ ਸਿਟੀ ਆ। अच्छा उस्ताद जी ਉੱਥੇ ਛੁਰੀਆਂ ਚਮਚੀਆਂ ਵੀ ਬੰਦੀਆਂ। नहीं ਗੁਜਰਾਤ। नहीं ਨਹੀਂ ਉੱਥੇ ਬਹੁਤ ਗਹਿਮਾ ਕਮੀ ਆ। ਉਹਨੂੰ ਲੈਟੋਂਗਾ ਸ਼ਹਿਰ ਵੀ ਕਿਹਾ ਗਿਆ। नहीं ਸਾਈਵਾਲ ਸਾਜੀ। नहीं। ਇਸਲਾਮਾਬਾਦ ਜੀ। इस्लामाबाद। ਕਿਉਂ? मैं ਤੁਹਾਨੂੰ पहुंचने ਪਤਾ लगा। ਦਾਰੁਲ ਖਿਲਾਫਾ ਵੀ ਆਪਣਾ ਉੱਥੇ ਹੀ ਆ। और दारुल खिलाफा ही हो। हाँ
ਆਪਣਾ ਦਾਰੁਲ ਖਲਾਫਾ ਉੱਥੇ ਹੀ ਆ। ਆਈਫੋਨ ਫੜ ਕੇ ਲੈਂਦਾ। ਯਾਰ ਦਾਰੁਲ ਹਕੂਮਤ ਸਵਾਲ ਆਪਣੀ ਤੋਂ ਪਹਿਲੇ ਥੋੜੇ ਜਿਹੇ ਹਿੰਟ ਲਈਏ ਨਾ, ਉਹਦਾ ਮਜ਼ਾ ਆਉਂਦਾ। ਸਾਜੀ ਆਪਾਂ ਨੂੰ ਕਿੰਨੇ ਪਾਣੀ ਲੱਗਦੇ? ਤੁਹਾਨੂੰ ਲੂਣੇ ਪਾਣੀ ਲੱਗਦੇ ਆ। ਆਪਾਂ ਨੂੰ ਕਿੰਨਾ ਪਾਣੀ ਲੱਗਦਾ ਵਾ? ਜੇ ਪੌਦਿਆਂ ਨੂੰ ਕਿ ਤੁਹਾਨੂੰ ਕਿੰਨਾ ਪਾਣੀ ਲੱਗਦਾ ਮਤਲਬ ਸਾਨੂੰ ਕਿਹੜੇ ਪਾਣੀ ਲੱਗਣ ਡਏ ਆ? ਹੈ ਯਾਰ ਕਿ ਹੁਣ ਇੱਕ ਹੁੰਦਾ ਆਪਾਂ ਸ਼ਮਾਲੀ ਆ ਕਿ ਮਸ਼ਰਕੀ ਆ ਮਗਰਬੀ ਆ? ਹਾਂ, ਅਸੀਂ ਮਸ਼ਰਕੀ ਹਾਂ। ਹਾਂ, ਸਾਨੂੰ ਕਿੰਨਾ ਪਾਣੀ ਲੱਗਦਾ? ਸਾਊਥ ਈਸਟਰਨ ਓਸ਼ੀਅਨ ਦਾ ਸਾਨੂੰ ਪਾਣੀ ਲੱਗਦਾ। ਨਹੀਂ ਆਪਣੇ ਤੂੰ ਘਰ ਜਿਹੜੀ ਗੈਲਨ ਪਾਣੀ ਦੀ ਭਰੋਣਾ ਕਿੰਨੇ ਦਿਨ ਕੱਢਦੀ ਹੈ? ਉਹ ਚਵਲਾ ਫਸਲਾਂ ਨੂੰ ਪਾਣੀ ਤੇ ਕਦੇ ਯਾਰ ਉਹ ਪਾਣੀ ਲੱਗਦਾ ਉਹ ਟੂਵਲ ਨਾਲ ਯਾਰ ਜਿੱਦਾਂ ਵੱਡੇ ਦਵਾਲਾ ਰਾਵੀ ਪਾਣੀ ਕੱਲ ਨਾਲ ਨੂੰ ਮੈਂ ਤੇਰਾ ਸਵਾਲ ਮਿੱਠੇ ਸਮਝ ਗਿਆ ਵਾਂ। ਸਾਨੂੰ ਰੱਖ ਬ੍ਰਾਂਚ ਦਾ ਪਾਣੀ ਲੱਗਦਾ। ਸਾਜੀ ਤੁਹਾਨੂੰ ਨੀ ਲੱਗਦਾ ਮੌਸਮ ਦੀ ਵਜ੍ਹਾ ਤੋਂ ਗਲੋਬਲ ਵਿਲੇਜ ਸ਼ੁਰੂ ਹੋ ਗਿਆ ਵਾ? ਪਾਕਿਸਤਾਨ ਕਿਦੋਂ ਬਣਿਆ? ਜਦੋਂ ਲਾਮਾ ਕਵਾਲ ਸਾਹਿਬ ਨੇ ਖਾਬ ਦੇਖਿਆ, ਕੈਦੇ ਸਾਹਿਬ ਨੇ ਉਹਦੀ ਤਸਵੀਰ ਦੇਖੀ ਤੇ ਇਹਨਾਂ ਨੇ ਸ਼ੁਰੂ ਕਰਤਾ ਅੱਲਾ ਦਾ ਨਾਂ ਲੈ ਕੇ। ਸਾਜੀ ਜਦੋਂ ਪੈਸੇ ਆਏ ਇਹਨਾਂ ਕੋ ਉਦੋਂ ਉਹ ਤਾਂ ਪੈਸਿਆਂ ਨੇ ਜਿਹੜੀ ਹੱਟੀ ਨਾ ਬਣਿਆ ਵਾ। ਸਾਜੀ ਗਾਂਧੀ ਸਾਹਿਬ ਨਾਲ ਜਿੱਦਾਂ ਤੇਰੇ ਕੋਲ ਹੁੰਦੇ ਤੇ ਤੂੰ ਘਰ ਸ਼ੁਰੂ ਕਰ ਲੈਂਦਾ। ਗਾਂਧੀ ਸਾਹਿਬ ਨਾਲ ਅਣਬਣ ਹੋਈ ਹੈ ਸਾਜੀ। ਓਏ ਜਾਹਲੋ, ਪਾਕਿਸਤਾਨ ਪਹਿਲੇ ਦਾ ਹੀ ਬਣਿਆ ਸੀ, ਸੈਪਰੇਟ 1947 ਚ ਹੋਇਆ। ਹਲਕੇ ਬਣਿਆ ਬਣਾਇਆ ਹੀ ਲਿਆ। ਹਲਕੇ ਪਟੀਨਾ ਭਰਾਈਆਂ ਬਸ। ਇਹ ਬਣਿਆ ਬਣਾਇਆ ਹੀ ਲਿਆ, ਥੋੜੀ ਬਹੁਤ ਮੇਨਟੇਨੈਂਸ ਰਹਿੰਦੀ ਸੀ, ਉਹ ਕਰਾ ਲਈ। ਗ੍ਰੇ ਸਟਰਕਚਰ ਸੀ। ਹਾਂ, ਸਾਜੀ ਕਿਤੇ ਗੈਲਰੀ ਪੈ ਜਾਂਦੇ ਪੂਰੇ ਪਾਕਿਸਤਾਨ ਤੇ। ਹਾਂ, ਤੇ ਆਪਣਾ ਨਹੀਂ ਡਬਲ ਸਟੋਰੀ ਕਰ ਲੈਂਦੇ ਆ। ਹਾਂ, ਆਪਾਂ ਸਮਾਨ ਉੱਪਰ ਰੱਖ ਲੈਂਦੇ, ਥੱਲੇ ਬਸ ਸੋਹਣੇ ਸਕੂਨ ਨਾਲ ਫਿਰ। ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਕੌਣ ਸੀ? ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਜਿਹੜੇ ਇਲੈਕਸ਼ਨ ਜਿੱਤੇ ਸੀ, ਨਾਮ ਕੀ ਸੀ? ਨਾ ਤੂੰ ਨਾ ਦੱਸੀ, ਤੂੰ ਦੱਸ ਓਏ। ਪਾਕਿਸਤਾਨ ਦੇ ਪਹਿਲੇ ਵਜ਼ੀਰ ਆਜ਼ਮ ਕੌਣ ਸੀ? ਭੱਟੋ ਸਾਹਿਬ ਸਾਜੀ। ਇਹਦੇ ਹਿਸਾਬ ਨਾਲ ਉਹ ਹੀ ਪਹਿਲੇ ਸੀ। ਨਹੀਂ ਸਾਹਿਬ ਵੀ ਸੀਗੇ। ਬੇਨਜ਼ੀਰ ਸਾਹਿਬਾ ਸੀ। ਓਏ ਹਾਂਜੀ, ਮੇਰਾ ਖਿਆਲ ਆਈ ਥਿੰਕ ਲਿਆਕਤ ਅਲੀ ਕਲਾਮ ਖਾਨ, ਉਹ ਲਿਆਕਤ ਅਲੀ ਖਾਨ ਸਾਹਿਬ ਸੀ। ਲਿਆਕਤ ਅਲੀ ਗੁਲਾਮ ਅਲੀ ਖਾਨ। ਲਿਆਕਤ ਅਲੀ ਖਾਨ ਸੀ। नहीं बड़े लियाकत अली खान साहब से उस्ताद जी। लियाकत अली खान ਕਿਉਂ ਫਿਰ? पाकिस्तान के पहले वजीर आजम थे लियाकत अली खान। ਨਹੀਂ ਪਹਿਲੇ ਸਦਰ ਇੱਕ ਮਿੰਟ ਸਾਜੀ ਸਦਰ ਦਾ ਨਾਮ ਨਹੀਂ ਸੀ ਹੁੰਦਾ ਪਹਿਲੇ? ਉਹ ਕਹਿੰਦੇ ਨਹੀਂ ਹੁੰਦੇ ਆਓ ਬੇਟਾ ਲਿਆਕਤ ਅਲੀ ਕੋ ਗੋਲੀ ਲੱਗੀ। अच्छा, पाकिस्तान का कौमी तराना किने लिखा है? ਹਾਂਜੀ ਜਿਹਨੂੰ शायर ने हाँ दस, तू दस ओए नाम उन्हों दा की है? ਪਾਕਿਸਤਾਨ ਦਾ ਜਿਹਨੇ ਕੌਮੀ ਤਰ੍ਹਾਂ ਲਿਖਿਆ ਸਾਜੀ ਟੀਚਰ ਸੀਗੇ ਉਹ। उस्ताद जी सिमरन दे अब्बू दा भी नाम हो विच आंदा। हाँ, ਸਾਜੀ ਹਫੀਜ਼ ਆ ਸਿਮਰਨ ਭਾਈ ਫੈਸਲ ਦਾ पूरा ਨਾਮ। नाम दसो। लफीज कोकर, हां जी ਹਫੀਜ਼ ਕੋ ਕਰੀ हफीज जलंधरी हफीज साहब। ਹਾਂ ਹਫੀਜ਼ ਜਲੰਧਰੀ ਪੜਿਆ ਹਾਂ ਹਫੀਜ਼ ਜਲੰਧਰੀ ਸਾਹਿਬ। ਸਾਜੀ ਦਰਜੀ ਵੀ ਸੀਗੇ, ਇਹਨਾਂ ਨੇ ਝੰਡਾ ਵੀ ਬਣਾਇਆ। ओ नहीं यार, लामा इकबाल साहब ਦਾ ਪੂਰਾ ਨਾਮ ਕੀ ਸੀ? ਚੌਧਰੀ ਮੁਹੰਮਦ ਲਾਮਾ ਇਕਬਾਲ। ਜਿਹੜਾ ਉਹਨਾਂ ਦੇ ਆਈਡੀ ਕਾਰਡ ਤੇ ਲਿਖਿਆ ਸੀ। ਅਲਾਮਾ ਮੁਹੰਮਦ ਇਕਬਾਲ ਸਾਹਿਬ डॉक्टर मोहम्मद इकबाल। ਪ੍ਰੋਫੈਸਰ ਵੀ ਸੀਗੇ। ਸਿੱਧਾ ਸਵਾਲ ਆ ਸਾਹਮ, ਇਕਬਾਲ ਜਿੱਦਾਂ ਮੇਰਾ ਵਦਾ ਹੀ ਇਕਬਾਲ ਮੁਹੰਮਦ ਇਕਬਾਲ। ਲੈ मोहम्मद इकबाल। ਕਾਲੂ ਨੌਲੇਜੇਬਲ ਗੱਲਾਂ ਹੁੰਦੀਆਂ ਵਾ। ਉਸਤਾਦ ਜੀ ਭਲਾ ਫੈਜ਼ ਆ ਫੈਜ਼ ਸਾਹਿਬ ਦਸੂਏ ਦੇ ਸੀ ਨਾ, ਦਸੂਆ ਪਿੰਡ। ਹਾਂ, 1965 ਦੀ ਜੰਗ ਜਿਹੜੀ ਆ ਕਿਹੜੇ ਸਾਲ 'ਚ ਲੱਗੀ ਸੀ? ਜੀ ਇਦਾਂ ਨਹੀਂ ਸਮਝ ਆਉਣੀ 96 ਕੀ ਇਦਾਂ ਨਹੀਂ, ਉਦਾਂ ਉਦਾਂ ਹੀ ਪੁੱਛੋ। ਕਿਹੜੀ ਜੰਗ ਜੀ? 1965 ਦੀ ਜੰਗ ਕਿਹੜੇ ਸਾਲ 'ਚ ਲੱਗੀ ਸੀ ਪਾਕਿਸਤਾਨ 'ਚ? 1960 75 ਦੀ। ਹਾਂ, 71 ਚ ਲੱਗੀ ਸੀ ਸਾਜੀ। ਉਹ 71 ਚ ਨਹੀਂ, 71 ਤੇ 47 ਚ ਲੱਗੀ ਸੀਗੀ। ਆਹੋ ਜਦੋਂ ਯਾਰ, ਵੰਡਾ ਪਈਆਂ। ਰੌਲਾ ਪਿਆ 47 ਚ ਤੇ ਵੰਡ ਹੋਈ ਸੀ ਨਾ। ਫਿਰ 48 ਚ ਲੱਗੀ, ਉਹਨੂੰ ਸਾਲ ਬਾਅਦ ਕਿਹੜੇ ਤਾਂ ਕੱਢਣੀ ਸੀ ਨਾ ਕਿਸੇ ਨੇ। ਆਹੋ 1960 ਕਦੋਂ ਲੱਗੀ ਸੀ ਜੰਗ ਜੀ? 1965 'ਚ। ਓਏ ਉਹ 7 ਸਾਲ ਵੇਟ ਹੀ ਕਰਦੇ ਰਹੇ। ਹਾਂ, 97 ਦੀ ਗੱਲ 47 57 67 18 ਸਾਲ ਬਾਅਦ। ਨਹੀਂ 97 ਕਿਹਾ ਤੁਸੀਂ, 97 ਦੀ ਜੰਗ ਕਦੋਂ ਲੱਗੀ? 1967 65 1960 1965 97 90 ਨਹੀਂ 19 1965 ਅੱਛਾ ਜੀ, ਉਦੋਂ ਚੰਡਾ ਹੋਣਾ ਲੜਾਈ ਵਾਲੀ। ਹਾਂ, ਉਸਤਾਦ ਜੀ ਇਸਲਾਮਾਬਾਦ ਤੋਂ ਪਹਿਲੇ ਕੈਪੀਟਲ ਕੀ ਸੀਗਾ, ਕਿਹੜਾ ਸੀ? ਇਹ ਚੀਜ਼ ਮੈਂ ਦੱਸਾਂ। ਮੈਂ ਦੱਸਦਾ ਉਦੋਂ ਅਯੂਬ ਸਾਹਿਬ ਸੀਗੇ। ਹਾਂਜੀ, ਪਾਕਿਸਤਾਨ ਦਾ ਮੋਸਟਲੀ ਸਭ ਤੋਂ ਪੁਰਾਣਾ ਸ਼ਹਿਰ ਜਿਹੜਾ ਕਿਹੜਾ ਵਾ? ਹੜੱਪਾ। ਨਹੀਂ ਜਿਹੜਾ ਗਿਣਿਆ ਜਾਂਦਾ ਮੁਲਤਾਨ ਸਾਜੀ। ਮੁਲਤਾਨ। ਮੁਲਤਾਨ। ਨਹੀਂ ਸਾਜੀ ਹੜੱਪਾ ਨੇ ਉਹਦੇ ਵਿੱਚ ਕਹਿੰਦੇ। ਮੁਲਤਾਨ ਸ਼ਹਿਰ ਆ। ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਹਾਂਜੀ ਅਸੀਂ ਮੁਲਤਾਨੀ ਹੈ, ਮੇਰੇ ਅੱਬੂ ਨੂੰ ਲੋਕ ਮੁਲਤਾਨੀ ਕਹਿੰਦੇ ਸੀ। ਤੇ
ਅਸੀਂ ਪਾਕਿਸਤਾਨ ਇੰਡੀਆ ਬਣਨ ਤੋਂ ਪਹਿਲੇ ਵੀ ਮੁਲਤਾਨ ਹੀ ਸੀ ਮੇਰੇ ਦਾਦਕੇ। ਇਸ ਤਰ੍ਹਾਂ ਹੀ ਠੀਕ ਹੋ ਗਿਆ। ਉਸ ਤੋਂ ਬਾਅਦ ਪਾਕਿਸਤਾਨ ਉਹਨਾਂ ਦਾ ਉਹੀ ਸੀ ਇਲਾਕਾ, ਮੁਲਤਾਨ ਹੀ। ਉਦੋਂ ਲਹਿਦਾ ਵੀ ਨਹੀਂ ਸੀ ਹੋਇਆ ਪਾਕਿਸਤਾਨ ਇੰਡੀਆ, 47 ਤੋਂ ਪਹਿਲੇ ਵੀ। ਫਿਰ ਇਹ ਚਲੇ ਗਏ ਫਤਿਹਗੜ੍ਹ ਚੂੜੀਆਂ ਚਲੇ ਗਏ ਮੁਲਤਾਨੋਂ ਇੰਡੀਆ। ਹਾਂ, ਉਦੋਂ ਹਲੇ ਇਕੱਠਾ ਹੀ ਸੀ। ਫਿਰ ਜਦੋਂ ਪਾਰਟੀਸ਼ਨ ਹੋਈ ਨਾ, ਫਿਰ ਉੱਥੋਂ ਮੁਲਤਾਨ ਆ ਗਏ। ਯਾਨੀ ਮੁਲਤਾਨ ਸਾਡਾ ਪਹਿਲੇ ਵੀ ਮੁਲਤਾਨ ਹੀ ਸ਼ਹਿਰ ਸੀ। ਅੱਛਾ ਸਾਹ ਜੀ, ਉੱਥੋਂ ਇੱਥੇ ਵੀ ਆਏ ਤੇ ਇੱਥੋਂ ਉੱਥੇ ਵੀ ਗਏ ਆ? ਪਹਿਲੇ ਇੱਥੇ ਹੀ ਸੀ, ਇੱਥੋਂ ਉੱਥੇ ਚਲੇ ਗਏ ਨਾ, ਫਤਿਹਗੜ੍ਹ ਚੂੜੀਆਂ ਚਲੇ ਗਏ। ਅੱਛਾ ਅੱਛਾ ਫਿਰ ਉੱਥੋਂ ਉੱਥੇ ਰਹੇ, ਪਤਾ ਨਹੀਂ ਕਿੰਨੀ ਦੇਰ ਰਹੇ। ਨਹੀਂ ਸਮਝ ਆਇਆ। ਜੜਾਂ ਤੁਹਾਡੀਆਂ ਮੁਲਤਾਨ। ਫਿਰ ਜਦੋਂ ਦੁਬਾਰਾ ਯਾਨੀ ਕਿ ਜਦੋਂ ਪਾਰਟੀਸ਼ਨ ਹੋਈ ਹੈ ਤਾਂ ਫਿਰ ਮੁਲਤਾਨ ਆ ਗਏ ਸੀ। ਤਾਜੀ ਤੁਹਾਨੂੰ ਆਪਣੀ ਰਹਿਸ਼ ਯਾਦ ਆ ਮੁਲਤਾਨ ਕਿੱਥੇ? ਲੈ ਅਸੀਂ ਗਏ ਹੋਏ ਆ, ਹਾਂ ਲੈ, ਅਸੀਂ ਗਏ ਉਸਤਾਦ ਜੀ ਨਾਲ। ਉੱਥੋਂ ਲੈ ਤੇਰੀ ਦੁਆ ਚ ਤੋਂ ਗਾਲਾਂ ਖਾ ਕੇ ਆਏ। ਸਾਜੀ ਕਿੰਨੀ ਦੇਰ ਤੱਕ ਤੁਸੀਂ ਉੱਥੇ ਰਹੇ ਆਪਣੀ ਜ਼ਿੰਦਗੀ ਦੇ? मुल्तान 6-7 साल तक। बचपन जानी? तीसरी चौथी? नहीं, हाँ नहीं, इससे थोड़ा छोटा हूँ। ਹੋਸ਼ ਹੈ? फिर फैसलाबाद आए? हाँ, होश मेरी चंगी भली। फिर दादा उस्ताद दे नाल आ गए इधर? ਚੰਗੀ ਭਲੀ ਹੋਈ ਸੀ ਤੇ ਕੋਨੀ ਬੁਰਜ ਸਾਡਾ ਘਰ ਸੀ। ਉਹ ਤੇ ਸਤਾਜੀ ਬੜਾ ਮਸ਼ਹੂਰ ਇਲਾਕਾ ਵਾ, ਕੋਨੀ ਬੁਰਜ ਮੇਨ ਗੜਵਾ। ਕੈਂਟ ਚ ਸੀ ਸਾਡੇ ਰਿਸ਼ਤੇਦਾਰ, ਹਾਲੇ ਵੀ ਬਹੁਤ ਰਿਸ਼ਤੇਦਾਰ ਉੱਥੇ। ਇਹ ਹੁਣ ਰਿਸ਼ਤੇਦਾਰ ਤੁਹਾਨੂੰ ਮਿਲਦੇ ਕਿ ਨਹੀਂ? ਲੱਕੜ ਮੰਡੀ ਸਾਡਾ ਘਰ ਸੀ। ਫਿਰ ਜਨਾਬ ਜੀ ਉੱਥੇ ਕਰਿਆਨੇ ਦੀ ਜਿਹੜੀ ਆ ਵੱਡੀ ਮਾਰਕੀਟ, ਉੱਥੇ ਮੇਰੇ ਅੱਬੂ ਦੀ ਦੁਕਾਨ ਸੀ ਕਰਿਆਨੇ ਦੀ। ਮੈਨੂੰ ਯਾਦ ਆ ਉਸ ਹੋਟਲ ਤੋਂ ਜਿੱਥੋਂ ਮੈਂ ਰੋਟੀ ਖਾਣਾ ਸੀ ਦੁਪਹਿਰ ਨੂੰ ਜਾ ਕੇ, ਸ਼ੋਰਬਾ ਪੱਕਦਾ ਹੁੰਦਾ ਸੀ ਉਸ ਹੋਟਲ ਤੇ, ਬੜਾ ਆਲਾ ਮਟਨ ਦਾ। ਵਾਹ, ਉਹ ਮੈਨੂੰ ਯਾਦ ਆ। ਪਿੱਛੇ ਗੋਦਾਮ ਹੁੰਦਾ ਸੀ ਮੇਰੇ ਅੱਬੂ ਦੀ ਦੁਕਾਨ ਦੀ ਬੈਕ ਸਾਈਡ ਤੇ, ਉਹਨਾਂ ਦਾ ਗੋਦਾਮ ਸੀ ਉੱਪਰ ਜਿੱਥੇ ਮਾਲ ਪਿਆ ਹੁੰਦਾ ਸੀ। ਉਹ ਮੈਨੂੰ ਨਕਸ਼ਾ ਪੂਰਾ ਉਂਝ ਹੀ ਯਾਦ ਆ ਘਰ ਦਾ। ਮੈਨੂੰ ਆਪਣੇ ਖੂਨੀ ਬੁਰਜ ਵਾਲੇ ਘਰ ਦਾ ਨਕਸ਼ਾ ਯਾਦ ਆ, ਉਹ ਗਲੀ ਯਾਦ ਆ ਮੈਨੂੰ ਆਪਣੇ, ਬਸ ਇਹ ਮੈਨੂੰ ਯਾਦ ਆ। ਮਤਲਬ ਸਾਜੀ ਮਕਾਨ ਵੇਚ ਕੇ ਆਏ ਸੀ ਕਿ ਇਦਾਂ ਹੀ ਛੱਡ ਕੇ ਆਏ? ਅੱਬੂ ਆ ਗਏ ਸੀ ਨਾ ਇੱਥੇ ਵੇਚ ਕੇ? ਤੇ ਵੇਚ ਕੇ ਆਉਣੇ ਕੋਈ ਏਦਾਂ ਕਾ ਉੱਥੇ ਗੋਲੀ ਚੱਲਣ ਡਈ ਸੀ ਕੋਈ ਐਵੇਂ ਆ ਕੇ ਛੱਡ ਕੇ? 10,000 ਕਾਰੋਬਾਰ ਇੱਥੇ ਸੀਗਾ ਫਿਰ? ਹਜ਼ਾਰਾਂ ਦਾ ਮਾਲ ਸੀਗਾ ਮਕਾਨ ਜਿਹੜਾ। ਮੁਲਤਾਨ ਬੜਾ ਅਹਿਮ ਸ਼ਹਿਰ ਹੈ, ਕਦੀਮੀ ਸ਼ਹਿਰ। ਭਾਜੀ ਕਹਿੰਦੇ ਮੁਲਤਾਨ ਦੇ ਵਿੱਚ ਪਹਿਲੇ ਸਾਰਾ ਮੁਲਤਾਨ ਛੱਤਿਆ ਹੋਇਆ ਮਾਰਤਾ ਦੇ ਸ਼ਬਦ ਸ਼ੋਰ ਪੜਿਆ। ਮੁਲਤਾਨ ਬਿੱਲੀ ਇੱਕ ਛੱਤ ਤੋਂ ਚੜ੍ਹਦੀ ਸੀ, ਬਿੱਲੀ ਕਈ ਦਿਨ ਉਤਰਦੀ ਨਹੀਂ ਸੀ ਹੁੰਦੀ। ਉਹ ਪਹੁੰਚ ਜਾਂਦੀ ਸੀ ਕਿਸੇ ਹੋਰ ਸ਼ਹਿਰ। ਹਾਂ ਸਾਜੀ, ਹੈ। ਮੈਂ ਹਫਤਾ ਸਾਹਿਬ ਦਾ ਸ਼ੋਅ ਪੜਿਆ ਸੀ, ਬਿੱਲੀ ਇੱਕ ਛੱਤ ਤੋਂ ਚੜ੍ਹਦੀ ਸੀ, ਮੁਲਤਾਨ ਦੇ ਛੱਤੇ ਹੀ ਸਾਰਾ ਮਹੀਨਾ ਇੱਕ ਛੱਤ ਉਤਰਦੀ ਨਹੀਂ ਸੀ ਹੁਣ ਵੀ ਏਦਾਂ ਹੀ ਉੱਥੇ। ਉਦੋਂ ਅਸੀਂ ਗਏ ਤਾਂ ਗਲੀਆਂ ਨਹੀਂ ਵੇਖੀਆਂ। ਤੰਗ ਗਲੀਆਂ। ਹਾਂ, ਯਾਨੀ ਤੁਸੀਂ ਇੰਜ ਖਲੋਤੇ ਹੋ ਨਾ ਤੇ ਇਧਰਲੇ ਘਰ ਦੀ ਦੀਵਾਰ ਤੇ ਇਧਰਲੇ ਘਰ, ਯਾਨੀ ਉੱਤੋਂ ਤੁਸੀਂ ਟੱਪ ਸਕਦੇ ਆਰਾਮ। ਇਹਨੇ ਨਾਲਾਂ ਨਹੀਂ ਕਿੰਨੀ ਗਲੀਆਂ। ਯਾਰ ਉਸ ਗਲੀ ਦੇ ਵਿੱਚ ਚੀਜ਼ ਨਹੀਂ ਮਿਲਦੇ, ਕਹਿੰਦੇ ਬਈ ਚੌਕ ਚਾਹ ਉੱਥੇ ਮਿਲਦੇ। ਨੋਨੀ ਉਹਨਾਂ ਦੀ ਵੀ ਸਤਾਜੀ ਛੋਟੀ ਜਿਹੀ ਗਲੀ ਹੈ, ਆਪਣੀ ਗਲੀ ਘਰੋਂ ਮੋਟਰਸਾਈਕਲ ਕੱਢਦੇ ਸਾਹਮਣੇ ਉਹਦੀ ਵੜ ਜਾਂਦੀ। ਹਾਂ ਨਹੀਂ, ਉਹ ਗਲੀਆਂ ਬਹੁਤ ਛੋਟੀਆਂ ਨੇ, ਉੱਥੇ ਸਾਈਕਲ ਨਹੀਂ ਲੰਘ ਸਕਦਾ ਵਿੱਚ ਐਸੀਆਂ ਗਲੀਆਂ ਅੰਦਰ। ਕੰਧ ਨਾਲ ਲਾ ਕੇ ਨਿਕਲਦੇ ਹੁੰਦੇ, ਉਹਦਾ ਨਿਕਲਦੇ ਘਰੋਂ ਸਮਾਨ ਸਾਜੀ। ਅੱਜ ਜਦੋਂ ਐਰਕੀ ਅਸੀਂ ਗਏ ਸੀ ਨਾ ਤੇ ਮੈਂ ਉਹਦੀ ਵੀਡੀਓ ਬਣਾਈ ਸੀ, ਮੈਂ ਲਾ ਦੇਣਾ, ਵੀਡੀਓ ਦੇਖ ਲਓ ਉਹਦੀ। ये मेरा घर है, मैंने पहले भी दिखाया था। ये मेरे दादा अबू का घर है। मेरे परदादा भी इधर रहते थे, दादा भी इधर रहते थे, मेरे अब्बा भी इधर रहते थे। मैं भी इधर खेलता होता था। ये ऊपर इधर सुबह सुबह कबूतर बहुत होते हैं, कबूतरों की बड़ी आवाज़ होती है। और ये घर है, ये दरवाज़ा नया लग गया है, वरना ये भी इसी तरह का दरवाज़ा था। और इसके अंदर 2 पोर्शन है, एक ये पोर्शन है, एक अंदर जाके पीछे पोर्शन है। मेरा बचपन मोहल्ले की सबसे निशानी पुरानी वो बुढ़िया जिसे। ਹਾਂਜੀ ਵੇਖਿਆ, ਨਿੱਕੇ ਗਲੀਆਂ, ਸਾਰਾ ਸਾਡਾ ਘਰ ਵੀ ਮੈਂ ਦਿਖਾਇਆ। ਇਹਨਾਂ ਗਲੀਆਂ ਸਾਈਕਲ ਤੋੜ ਕੇ ਦਿਖਾਉਣਾ ਪੈਣਾ ਵਾ। ਹਾਂ, ਸਾਜੀ ਸਮਾਨ ਕਿੱਦਾਂ ਵੜਦੇ ਸੀ? ਘਰੇਲੂ ਬੈੱਡ ਹੋ ਗਿਆ, ਮੰਜੀਆਂ। ਉਹ ਇਹਨਾਂ ਕਿ ਚੀਜ਼ ਵੜ ਜਾਂਦੀ ਸੀ, ਪੇਟੀ ਪੂਟੀ ਵੜ ਜਾਂਦੀ ਸੀ। ਇਹਨਾਂ ਜਿੱਡੀ ਪੇਟੀ ਹੁੰਦੀ ਏਡਾ ਕੀ ਹੁੰਦਾ ਸੀ ਉਹ। 3 ਬੰਦੇ ਤਾਂ ਨਹੀਂ ਜਾ ਸਕਦੇ ਸਾਜੀ। ਲੈ ਇੱਕ ਬੜਾ ਔਖਾ ਨਹੀਂ, ਇੱਕ ਕੁਛ ਰਸਤੇ ਐਸੇ ਨੇ, ਉਹ ਤਾਂ ਇੱਕੋ ਬੰਦੇ ਨੇ ਲੰਘਣਾ ਤੇ ਉਧਰੋਂ ਫਿਰ ਉਹਨੇ ਦੂਜੇ ਨੇ ਲੰਘਣਾ, ਵਿੱਚੋਂ ਤੀਲਾ ਨਹੀਂ। ਫਿਰ ਅੱਗੇ ਜਾ ਕੇ ਥੋੜੀ ਜਿਹੀ ਇੰਜ ਹੋ ਜਾਂਦੀ, ਫਿਰ ਇੰਜ ਹੋ ਜਾਂਦੀ, ਫਿਰ ਇੰਜ ਮੁੜੀ ਜਾਂਦੀ ਉਹਦੇ ਚ। ਉਹ ਥੋੜੇ ਵਾਇਰ ਰੱਖੇ ਨੇ ਕਰਾਸ। ਬਿੱਲੀ ਫਿਰ ਛੱਤਾਂ ਦੇ ਰਹੀ, ਥੱਲੇ ਤਾਂ ਜਗ੍ਹਾ ਨਹੀਂ ਸੀ ਹੈਗੀ ਬਿੱਲੀ ਦੇ। ਕਬੂਤਰ ਹਾਲੇ ਵੀ ਉੱਥੇ ਏਦਾਂ ਹੀ ਨੇ ਖੁੱਲੇ, ਕਬੂਤਰ ਬਹੁਤ ਨੇ, ਕੋਈ ਕਿਸੇ ਨੇ ਨਹੀਂ ਰੱਖੇ। ਉਦਾਂ ਹੀ ਨੇ ਘਰਾਂ ਦੇ ਬਾਹਰ ਖੁੱਡੇ ਬਣੇ ਨੇ ਉਹਨਾਂ ਦੇ ਉਸ ਦੌਰ ਦੇ। ਓਏ ਮੈਂ 1 ਮਿੰਟ ਅੰਦਰ ਹੋਇਆ ਵਾਂ ਜੀ, 1 ਮਿੰਟ ਬਸ। ਮੈਨੂੰ ਲੱਗ ਗਿਆ ਪਤਾ ਸਤਾਜੀ ਜੈਕਟ ਬਾਜ਼ੀ ਕਰ ਹੋਇਆ ਟੱਡ ਬੋਲ ਤੇ ਮੈਨੂੰ ਤੇ ਨਾ ਬਹੁਤੀ ਲੱਗਣ ਦੀ ਹੈ। ਥੋੜੇ ਲਈ ਲਿਆ ਅੱਜ ਵੀ ਲੈ ਆਈ। ਸਤਾਜੀ ਸ਼ਹਿਰ ਸਹੀ ਬਣੇ ਹੋਏ ਆ, ਬਾਅਦ ਚੋਂ ਰਸ਼ ਵੱਧ ਜਾਂਦੀ ਵਜ੍ਹਾ ਤੋਂ ਕੰਮ ਖਰਾਬ ਹੋ। ਆਬਾਦੀਆਂ ਜ਼ਿਆਦਾ ਹੋ ਆਬਾਦੀ ਜ਼ਿਆਦਾ ਹੋ ਗਈ, ਫਿਰ ਬਾਹਰ ਹੁਣ ਮੁਲਤਾਨ ਜਿਹੜਾ ਨਵਾਂ ਮੁਲਤਾਨ ਇਹ ਉਹ ਇਧਰ ਉਧਰ ਬਣਦੇ, ਜਿੱਦਾਂ ਹਰ ਸ਼ਹਿਰ ਦੇ ਬਾਹਰ ਕੰਸਟਰਕਸ਼ਨ ਨਵੀਂ ਹੁੰਦੀ, ਉਹ ਫਿਰ ਕਲੋਨੀਆਂ ਕੱਟ ਲੈਂਦੇ ਸਾਰਾ ਹਿਸਾਬ ਕਿਤਾਬ। ਮਕਾਨ ਤੋਂ ਇਲਾਵਾ ਵੀ ਸਾਜੀ ਜ਼ਮੀਨ ਹੋਣੀ ਜ਼ਰਈ ਜਿਹੜੀ ਉਹ ਹੁੰਦੀ ਬਾਹਰ ਹੁੰਦੀ ਹੈ। ਅੰਬ ਬੜਾ ਮਸ਼ਹੂਰ ਆ ਮੁਲਤਾਨ ਦਾ, ਅੰਬ ਬੜਾ ਮਿੱਠਾ ਹੁੰਦਾ। ਮੁਲਤਾਨ ਤੋਂ ਥੋੜਾ ਉਰੇ ਹੈਗਾ ਕਾਦਰਪੁਰ ਰਾਵਾਂ, ਹਾਂਜੀ ਹੈਗਾ ਉੱਥੇ ਸਾਡੇ ਰਿਸ਼ਤੇਦਾਰ ਸੀ, ਉੱਥੋਂ ਅੰਬ, ਉਹਦੇ ਅੰਬ ਬੜੇ ਮਿੱਠੇ ਹੁੰਦੇ, ਮਜ਼ੇਦਾਰ। ਮਹਿੰਗਾ ਵਾ ਉੱਥੇ ਦਾ ਬ੍ਰਾਂਡ। ਕਾਦਰਪੁਰ ਰਾਵਾਂ, ਟਾੜਾਪੁਰ ਵੀ ਲੱਗ ਗਈ ਆ ਉੱਥੇ।
ਪਤਾ ਨਹੀਂ ਮੈਨੂੰ। ਉਸਤਾਦ ਜੀ ਮੈਂ ਉਹ ਘੜਿਆਂ ਵਾਲੇ ਚੌਂਕ 'ਚ ਗਿਆ, ਹਾਂ ਘੜਿਆਂ ਵਾਲੇ ਚੌਂਕ 'ਚ ਮੈਂ ਪ੍ਰੋਗਰਾਮ ਹੀ ਕਰਕੇ ਆਇਆ। ਲੋ ਜਿਹਨੇ ਪ੍ਰੋਗਰਾਮ ਦਾ ਦਾਖਲ ਕਰਾਉਣਾ ਸੀਗਾ ਉਹਨੇ ਦੱਸਤਾ ਵਾ। ਮੈਂ ਘੜੇ ਲੱਭਦਾ ਰਿਹਾ, ਘੜੇ ਲੱਭੇ ਨਹੀਂ ਉੱਥੇ, ਤੇ ਨਾ ਘੜਿਆਂ ਵਾਲਾ ਚੌਂਕ। ਹਾਂ ਆ ਸਾਡੇ ਫੈਸਲਾਬਾਦ ਤੁਹਾਨੂੰ ਮਜ਼ੇ ਦੀ ਗੱਲ ਦੱਸਾਂ, ਸਾਡਾ ਹਿਸਾਬ ਚੈੱਕ ਕਰ। ਸਲੀਮੀ ਚੌਕ ਦੇ ਕੋਲ ਗੇਟ ਆ, ਹਾਂਜੀ ਹਾਂਜੀ ਗੇਟਾਂ ਤੋਂ ਐ ਨੂੰ ਗੇਟਾਂ ਤੋਂ ਐ ਨੂੰ ਹਨਾ। ਹਾਂਜੀ ਹੁਣ ਲਫ਼ਜ਼ ਆ ਗੇਟ, ਹਾਂਜੀ ਤੇ ਪੰਜਾਬੀ 'ਚ ਆਪਾਂ ਕਹਿੰਦੇ ਆ ਗੇਟਾਂ, ਹਾਂਜੀ ਪੰਜਾਬੀ 'ਚ ਕਹਿੰਦੇ ਯਾਰ ਗੇਟਾਂ ਤੇ ਲਾ ਦੀ। ਅਬਦੁੱਲਾਪੁਰ ਚੜੇਗਾ ਨਾ, ਖੱਬੇ ਹੱਥ ਬੋਰਡ ਲੱਗਾ ਵਾ ਤੇ ਉਹਦੇ ਉੱਤੇ ਲਿਖਿਆ ਗੇਟਾਂ, ਅੱਛਾ ਜੀ ਉੱਤੇ ਵੀ ਗਲਤ ਸਿੱਧਾ ਗੇਟਾਂ, ਆਹੋ ਹਾਂਜੀ ਗੇਟ ਨਹੀਂ ਲਿਖਿਆ। ਗੇਟ ਹੀ ਲਿਖਣਾ ਚਾਹੀਦਾ। ਨਹੀਂ ਗੇਟ ਲਿਖਦੇ ਜਿਹਨਾਂ ਨੂੰ ਗੇਟਾਂ ਦਿਮਾਗ 'ਚ ਵਸਦੇ ਉਹਨਾਂ ਨੂੰ ਪਤਾ ਨਹੀਂ ਸੀ ਲੱਗਣਾ। ਸਹੀ ਗੱਲ। ਉਹਨਾਂ ਨੇ ਆਵਾਮ ਦੇ ਹਿਸਾਬ ਨਾਲ ਲਿਖਿਆ। ਗੇਟਾਂ ਓਏ, ਕਈ ਸ਼ਹਿਰਾਂ ਦੇ ਨਾਂ ਖਰਾਬ ਸਾਜੀ ਲਿਖੇ ਹੋਏ। ਨਹੀਂ ਉਹ ਇਦਾਂ ਹੁੰਦਾ ਸੀ ਨਾ ਕਿ ਗੇਟ ਲਿਖਦੇ ਥੱਲੇ ਬ੍ਰੈਕਟ 'ਚ ਲਿਖ ਦਿੰਦੇ ਗੇਟਾਂ। ਹਾਂ ਅਲਮੱਦਾ। ਹਾਂ ਓਏ ਨਹੀਂ ਸਾਡੇ ਬੇਸਿਕਲੀ ਸਾਰਾ ਵਿਰਸਾ ਕਲਚਰ ਪੰਜਾਬੀ ਹੈ ਨਾ, ਉਸ ਹਿਸਾਬ ਨਾਲ ਫਿਰ ਉਹਨੇ ਆਪਾਂ ਚੀਜ਼ਾਂ ਖਰਾਬ ਕਰ ਮਾਂ ਬੋਲੀ ਨਾ, ਫਿਰ ਮਾਂ ਬੋਲੀ ਨਾ ਭੁੱਲ ਕਿਤਾਬ ਵੀ ਕਰਕੇ ਸ਼ੇਖ ਰਸ਼ੀਦ ਟੈਪ ਹੋ ਗਏ। ਦਿੱਤੇ ਨਿੱਘ ਜੇ ਮਿਲੇ। ਤੁਹਾਡੇ ਦਰਵਾਜ਼ੇ ਲੱਗਾ ਹੋ, ਲਾ ਕੇ ਥੰਮ ਲੱਗਾ ਹੋਇਆ ਜੀ। ਸਥਾਈ ਨਾਲ ਤੁਸੀਂ ਜਦੋਂ ਕਿਤੇ ਆਉਂਦੇ ਜਾਂਦੇ ਹੋ, ਇਹ ਥੰਮ ਸਾਡਾ ਹੀ ਲਾ ਦਿਓ, ਮੇਰਾ ਲਾ ਦਿਓ, ਦਾਨਸ਼ ਦਾ ਲਾ ਦਿਓ, 100 ਜਦੋਂ ਕੁਛ ਹੈ। ਫਿਰ ਮੈਂ ਤਾਲਾ ਹੀ ਲਵਾ ਦਿੰਦਾ ਜਦੋਂ ਮੈਂ ਸਾਰਿਆਂ ਦੀ ਥੰਮ ਲਵਾ ਦੇਣੀ। ਐਡਾ ਮਹਿੰਗਾ। ਸਾਡੀ ਮਿੱਠਾ ਮਾਦ ਵਾਲਾ ਬੰਦਾ ਵਾ, ਚੋਰ ਆ, ਇਹਨੂੰ ਦਿਓ। ਤਾਜੀ ਹੁਣ ਜਵਾਨੀ ਜਿਹੜੀ ਨਾ ਸਿਸਟਮ ਹੁਣ ਉਹ ਨਹੀਂ ਰਿਹਾ, ਖੁਰਾਕਾਂ ਹੋ ਨਹੀਂ ਰਹੀਆਂ, ਤੇ ਥੋੜਾ ਜਿਹਾ ਹਲਕਾ ਜੈਕਟ। ਚਲੋ ਮੇਰੀ ਗੱਲ ਸੁਣੋ ਨਾ, ਮੁਲਤਾਨ ਦੀ ਗੱਲ ਹੋ ਰਹੀ ਹੈ। ਓਏ ਸਾਜੀ ਹਲਵਾ ਲੈ ਕੇ ਆਏ ਸਾਡੇ ਲਈ, ਕੀ ਬਾਤ। ਓ ਹੋ ਕਹਿੰਦੇ ਕਿਆ ਕਹਿੰਦੇ ਉਸਤਾਦ ਜੀ। ਠੀਕ ਆ ਜੀ, 1000 ਰੁਪਏ ਦਾ ਇੱਕ ਆ। ਨਹੀਂ ਤੁਹਾਡੇ ਨਹੀਂ ਮੈਂ ਲੈ ਕੇ ਆਇਆ, ਮੈਂ ਵੇਚਣ ਲਈ ਲੈ ਕੇ ਆਇਆ। ਦੇਖ ਲਓ ਹਲਵਾ ਹੈਗਾ ਵਿੱਚ, ਨਿਕਲ ਜਾਣਾ ਤੁਹਾਡਾ। 1000 ਰੁਪਏ ਦਾ ਇੱਕ ਆ। ਦੱਸੋ ਭਾਜੀ ਤੁਹਾਡੀ ਜਿੰਨੀ ਮਾਸ਼ਾ, ਜਿੰਨਾ ਜਗੂ ਤੁਹਾਡਾ ਪਿਆਰ ਕਰਦਾ, ਤੁਹਾਡਾ 10,000 ਕਿੰਨੇ ਦਾ? ਨਹੀਂ ਮੇਰੇ ਕੋਲ 4 ਡੱਬੇ ਆ ਸਿਰਫ। ਨਹੀਂ ਵਿਕ ਜਾਣੇ ਤੁਹਾਡੇ। ਹਾਂਜੀ ਕਿੰਨੇ ਦਾ ਲੈਣਾ? ਨਹੀਂ ਅਸੀਂ ਘਰ ਬਣਾਇਆ ਸਾਜੀ, ਅੰਮੀ ਜੀ ਨੇ ਬਣਾਇਆ ਵਾ। ਮੇਰੀ ਅੰਮੀ ਨੇ ਅਲਸੀ ਨੇ ਪਿੰਨੀਆਂ ਬਣਾਈਆਂ ਵਾ। ਇੰਜ ਦਾ ਨਹੀਂ ਅੰਮੀ ਬਣਾ ਸਕਦੀ। ਨਹੀਂ ਜੀ ਅੰਮੀ ਇੰਜ ਦਾ ਬਣਾ ਨਹੀਂ ਸਕਦੀ, ਅੰਮੀ 1000 ਰੁਪਏ 'ਚ ਘਰ ਵਾੜ ਵੀ ਨਹੀਂ ਸਕਦੀ। ਇਹ ਤਾਂ ਬੰਦਾ ਬਿਲਕੁਲ ਯਾਰ ਉੱਥੇ ਤੇ ਚੈੱਕ ਕਰ ਲੈ ਕਿੰਨਾ ਕੁਛ ਲੱਗਾ ਵਾ। ਇਹ ਉੱਪਰ ਹੀ ਛਟਾ ਹੁੰਦਾ ਸਾਜੀ, ਵਿੱਚ ਕੁਝ ਵੀ ਨਹੀਂ। ਚਲੋ ਕਿੰਨੇ ਦੇਣੇ ਆ ਤੁਸੀਂ? ਪੈ ਰੇਟ ਲਾਉਣਾ। ਰਾਏ ਮੌਲਾ 2 ਦੇ ਦਿਓ। ਇੰਨੀ ਮਿੱਠੇ ਸਾਜੀ ਦਾ ਵੀ ਯਾਰ ਰਹਿ ਜਵੇ ਭਰ ਭਰਮ। 100 ਰੁਪਏ ਡੱਬੇ ਦਾ ਦੇ ਦਿੰਦੇ ਸਾਰੇ। 500 ਰੁਪਿਆ ਸਾਜੀ, ਚਾਰਾਂ ਦਾ। ਚਾਰਾਂ ਦਾ। ਉਹ ਨਹੀਂ ਯਾਰ ਏਡੀ ਗੱਲ, 100 ਰੁਪਏ ਦਾ, 100 ਰੁਪਏ ਦਾ। ਅੱਧਾ ਖਾਦਾ ਤਾਂ ਹੋਇਆ ਵਿੱਚੋਂ। ਨਹੀਂ ਕੋਈ ਵੀ ਨਹੀਂ ਖਾਦਾ। ਆ ਵਿੱਚੋਂ ਦੇਖੋ ਹੈ ਉਹ ਨਹੀਂ ਖਾਦਾ, ਉਹ ਐਂਜੀ ਆ। ਪੈਕਟ ਆ। ਛਾਪਰ ਉਹ ਲੈ ਲਈ। ਭਾਜੀ ਕੀ ਚੰਗੀ ਆ, ਇੱਕ ਮਿੰਟ ਦੇਖਣਾ ਚਾਹੀਦਾ। ਨਹੀਂ ਦੇਖਣਾ ਨਹੀਂ ਐਂਜੀ। ਬਲਾਈਂਡ ਸੌਦਾ ਵਾ। ਆ ਲੋ, ਆ ਲੈ ਲਈ ਤੂੰ, ਆ ਪੈਕ ਹੈ ਜੀ। 250 ਰੁਪਿਆ 250। ਉਹ 3 ਸਾਲ ਹੋ ਗਏ ਅੰਦਰ ਪਿਆ, ਤੁਸੀਂ ਮਿੱਠਾ। ਸਾਰਿਆਂ ਦੇ ਸਾਜੀ 600 ਰੁਪਿਆ। ਇਸ ਤੋਂ ਵੱਧ ਹੁਣ ਅਸੀਂ ਤੂੰ ਇੱਕ ਦਾ 500 ਕੇ ਕਹਿੰਦੇ ਆ। ਚੁੱਪ ਨਹੀਂ, ਸਾਰਿਆਂ ਦਾ 500। ਚੁੱਪ ਕਰ ਜਾਓ। ਹਾਂ ਮਿੱਠਾ। ਸਾਰਿਆਂ ਦਾ 500 ਨਹੀਂ ਕਿਹਾ ਤੂੰ। ਕੱਲ ਬੋਲੀ। ਲੋ ਇਦਾਂ ਸਾਰਿਆਂ ਨੂੰ 1000 ਰੁਪਏ ਦਵਾਂ। ਓਏ ਓਏ ਮਰਦਾ ਜੀਓ ਮਿੱਠੇ। ਭਾਈਆਂ ਵਾਲਾ। ਚਲੋ ਮੇਰੀ ਗੱਲ ਮੜੋ ਸੁਣੋ, ਉਸਤਾਦ ਇੱਥੋਂ ਜੀ। ਬੋਲੀ ਸ਼ੁਰੂ ਕਰਦੇ ਆ। ਹਾਂਜੀ ਮੈਂ 3 ਦਾ ਕਹਿਣਾ ਵਾ ਰੇਟ ਜਿਹਦਾ ਹੋਇਆ ਫੰਡ ਦਾ ਜੀ। ਮਰਦਾ 1001 ਇਹ ਜੈਨੂਇਨ ਗੱਲ ਹੋ ਰਹੀ ਹੈ, ਸ਼ੋ ਸ਼ੂਜ ਨਹੀਂ। ਸਾਜੀ ਲਓ ਬੋਲੀ ਆਓ ਜੈਨੂਇਨ ਗੱਲ ਹੋ ਰਹੀ ਹੈ, ਇਹ ਜ਼ਿਹਨ 'ਚ ਰੱਖਣਾ। ਚਾਰਾਂ ਦਾ ਕੰਟੈਂਟ ਕੰਟੈਂਟ ਨਹੀਂ ਹੈਗਾ ਇਹ। ਚਾਰੇ ਡੱਬੇ ਓਕੇ। ਠੀਕ ਹੈ ਜੀ। ਇੱਕ ਨਹੀਂ ਇੱਕ ਮਿੰਟ 2 3 4। ਮੈਂ ਤੁਹਾਨੂੰ ਗੱਲ ਦੱਸਾਂ, ਕੋਈ ਨਾ ਰੇਟ ਲਾਓ, ਐਂਡ ਤੇ ਕਹਿਣਾ ਚਲੋ ਚਾਰੇ ਕਿਕ ਕਰ ਲਿਓ। ਨਹੀਂ ਨਹੀਂ ਸੀਰੀਅਸ। ਸੀਰੀਅਸ ਵਾਲਾ। ਸੀਰੀਅਸ ਔਰ ਕੋਈ ਕੰਟੈਂਟ ਨਹੀਂ। 1001 ਜੀ, 1002। 1000 ਰੁਪਿਆ ਸਾਜੀ। ਜਾਓ, ਤੁਹਾਡੀ ਗੱਲ ਤੇ ਮੁੱਲ ਪਾਤਾ। ਤੂੰ ਫਿਰ ਨੋਟ ਨਵਾਂ ਦੇਈ। ਇਹਦੇ ਨੂੰ ਕੁਛ ਤੇ ਅੱਛਾ ਕਰਨਾ ਸਾਲਿਆ ਮੇਰਿਆ। ਕੁਝ ਤੇ 1050 ਰੁਪਏ ਜੀ। 1050 ਜੀ ਬੈਠੇ ਦਾ। 1050 ਇੱਕ, 1050 2, 1051 ਸਾਜੀ। 1100 ਰੁਪਏ ਉਸਤਾਦ ਜੀ। ਚਲੋ ਮੁਕਾ। 1100 ਰੁਪਇਆ ਇੱਕ। ਉਸਤਾਦ ਜੀ 1200 ਰੁਪਏ। ਬੋਲੀ ਚੋਂ ਬਾਹਰ ਆ ਤੂੰ ਤੇ। ਹੱਥ ਕੇ ਲੈ ਤਾਂ ਜੀ 1200 ਰੁਪਏ। ਸ਼ੋ ਬਣੀ ਸ਼ੋ ਨਤੀ। ਤੂੰ 1000 ਕੱਟ ਕੇ ਵਾਦੇ 1000 ਦੇ ਲੈ ਲਾ। ਓਏ ਨੋਨੀ ਕੱਢ। ਉਸਤਾਦ ਜੀ ਨਹੀਂ ਹੈ, 300-400 ਰੁਪਏ ਕਿਆ। ਚੱਲ 700 ਰੁਪਇਆ ਕੱਟ ਕੇ ਵਹਾ ਦੇ। 200 ਦਾ ਤੇਲ ਪਵਾ ਲਿਆ। ਬਸ ਛੱਡ ਦੇ ਫਿਰ। ਹਾਂ 1100 ਰੁਪਇਆ ਜੀ ਦਾਨਸ਼। 1200 ਜਨਾਬ। ਚੜ ਕੇ ਆ ਜੱਟ। 1201 1300 ਸਾਜੀ origignal। ਸ਼ੋ ਨਹੀਂ। ਸ਼ੋ ਨਹੀਂ ਆਏ ਬੇਟਾ ਸਾਹਿਬ, ਮੈਂ ਤੁਹਾਨੂੰ ਕੋਈ ਰੌਲਾ ਨਹੀਂ। ਡੱਬੇ 4 ਕਲਿਚ ਕਰ। 1301 1300 1302 1350। ਜਦੋਂ ਪਿੰਡ ਪੈ ਜਾਣਾ ਫਿਰ ਪਿੱਛੇ ਨਹੀਂ ਹਟੀਦਾ ਹੁੰਦਾ। ਉਹ ਬਗੈਰ ਤਾਂ ਤੂੰ ਆਪ ਤੇ 1300 ਕਿਹਾ ਵਾ। ਹੁਣ ਚੁੱਪ ਰਹਿ, ਜੇ ਨਹੀਂ ਤੂੰ ਬੋਲੂਗਾ ਤੈਨੂੰ 1300 ਚ ਮਿਲ ਜਾਣਾ। ਆਪੇ ਕਿਹਾ ਤਾਂ 1350।
ਆ ਜਾਣ ਕਿਆ 1300 ਆ ਗਿਆ ਯਾਰ ਉਹ ਯਾਰ ਮਿੱਟੇ ਚਲੋ ਜੀ 1350 1302 1400 ਰੁਪਿਆ ਸਾਜੀ 1401 ਇਹ ਸ਼ੋਅ 1402 1500 ਸਾਨੂੰ ਵੀ ਭਾਈ ਲਾਓ ਜਿੰਨੇ ਮਰਜ਼ੀ ਵੱਧ ਕੇ ਲਓ ਜੀ 1501 ਲਓ ਜੀ 1502 ਸਾਜੀ 2000 2002 1 2002 2003 ਆ ਲੈ ਸਾਜੀ ਕਿੰਨੇ ਆ 1 2 3 4 ਬਗੈਰ ਤਾਂ ਤੈਨੂੰ ਕਹਿ ਰਿਹਾ ਤੂੰ ਨਾ ਵਿੱਚ ਤੂੰ ਨਾ ਇਹ ਬਾਹਰ ਆ ਸਾਜੀ ਇਹ ਨਹੀਂ 1501 ਸਾਜੀ 1600 ਰੁਪਿਆ 1601 ਕਾਲੂ ਸਾਹਿਬ ਨੇ ਲਾਤੀ ਬੋਲੀ 1601 ਸਾਰੂ ਜੀ 1602 1650 ਓਏ ਬੇਟਾ ਸਾਹਿਬ 1650 ਲਾਤਾ ਜੀ 1601 1602 ਸਾਜੀ 1700 1700 ਕਾਲੂ ਨੇ ਲਾਤਾ 1701 ਯਾਰ ਕੀ ਬਾਤ 1702 1700 1750 ਓਏ 2000 ਰੁਪਏ ਸਾਜੀ ਮੁਕਾਓ ਓਏ ਸ਼ੋਅ ਨਹੀਂ ਦਿਓ। ਕੱਲ ਕੁਝ ਨਹੀਂ ਦੇਣਾ 2001 ਕੁਝ ਨਹੀਂ ਦਿਓ 2002 ਦੇ 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 2003 ਲਓ ਵਾਹ 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 ਬਿਠੇ ਦੇ ਜੀ ਬਸ ਸਾਰੇ ਲਿਆਓ ਜੀ 2000 ਸਾਰੇ ਡੱਬੇ ਹੋ ਗਏ ਜੀ ਕੋਈ ਗੇਮ ਨਾ ਹੋਵੇ ਇਹ ਕਰ ਲੱਗੇ ਇਹ ਸੌਦਾ ਨਹੀਂ ਆ ਇਹ ਤੇ ਅਮਦਾਦ ਆ। ਉਹ ਤੈਨੂੰ ਪਤਾ ਨਹੀਂ 8 ਸਾਲ ਹੋ ਗਏ ਸ਼ੋਅ ਕਰਦੇ ਆ ਇਹ ਕਰ ਲੱਗੇ ਕਰ ਗਈ ਜੈ ਕੈ ਚਲੋ ਭੇਜੋ ਜਲਦੀ ਭੇਜੋ ਜਲਦੀ ਇਹ ਕੋਈ ਆਈਟਮ ਆ ਟਮਕਾ ਚੈੱਕ ਕਰਨੀ ਵਿੱਚੋਂ ਹਲਵੇ ਦਿਓ ਨਹੀਂ 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 ਯਾਰ ਨਹੀਂ ਤਾਜ਼ੇ ਨੇ ਹਲੇ 6 ਮਹੀਨੇ ਯਾਰ ਦੇ ਦੇਖ 500 ਰੁਪਏ ਦਾ ਡੱਬਾ ਪੈ ਗਿਆ 8-900 ਦਾ ਸੈੱਟ ਕਿਵੇਂ ਵਿਕ ਜਾਣਾ ਉਹ ਚੈੱਕ ਕਰ ਲੈ ਇਹਨਾਂ ਵੇ ਘੰਟਾ ਭਾਵੇਂ ਕੀੜੀਆਂ ਪਰੇ ਕਰੀ ਜਾਵੇ ਉਹ ਨਹੀਂ ਸਾਰੇ ਡੱਬਿਆਂ ਦਾ 2000 ਕਹਿੰਦੇ ਆ ਹਾਂਜੀ ਸਾਰਿਆਂ ਦੇ ਰਿਆਂ ਦਾ ਹੀ ਕਿਹਾ ਵਾ ਹੋਰ ਕੀ ਤੂੰ ਬਤਾ ਲਾ ਨਹੀਂ ਹਲਵਾ ਵੀ ਵਿੱਚ ਹੀ ਹਾਂ ਸਾਰਾ ਹੀ ਇਦਾਂ ਹੀ ਦਾਲਾ ਹਲੇ ਵੀ ਕੀ ਗੱਲ ਹੋ ਗਈ ਸਾਜੀ ਖੈਰ ਤੇ ਹੈ ਸੀਗੀ ਸਾਰਿਆਂ ਦਾ 2000 ਸਾਜੀ 15 ਨਹੀਂ 1500 ਕੋਈ ਰੌਲਾ ਹੈ ਚਾਰਾਂ ਦਾ ਉਹ ਕੋਈ ਰੌਲਾ ਹੈ ਚਾਰਾਂ ਦਾ कोई रोला नहीं है आपके स्टैंडर्ड चार्टर्ड में आ रहे हैं क्या कब अभी अभी पैरों की भेजो, मिट्टी भेजो। छोड़ने से पहले ਹੁਣੀ ਕੀ ਹੁਣੀ ਯਾਰ ਮਿੱਠੇ ਮੈਂ ਕਿਹਾ ਇੱਕ ਦਾ ਸਿਰੇ ਓਏ ਕਹਿੰਦੇ ਮੈਂ ਦਾਨਸ਼ नहीं एक दा काटो ਮੈਂ ਦਾਨਸ਼ ਕੇ ਲੈ ਲੈਣਾ ਟੈਨਸ਼ਨ 1500 ਦਾ ਇੱਕ ਡੱਬਾ ਆ ਗੱਲਾਂ मेरे को पर कोई मंगे ना देख लो मेरी उम्र नहीं ये तेरा तू अब फड़ ला उस नहीं बाद तेरी ਤੁਹਾਡੇ ਹਵਾਲੇ ਆ ਨਹੀਂ ਹਵਾਲੇ ਹੂਲੇ ਆਵੇ ਇਧਰ ਮੈਂ 500 ਚੱਲ ਦੇ ਤੂੰ ਕੇ ਲੈ ਲੈ ਕੇ ਤੇ ਜਾਣਾ ਹੀ ਇਹਨਾਂ ਨੇ ਮੰਗਣੇ ਆ ਉਸਤਾਦ ਜੀ ਉਹ ਨਹੀਂ ਮੰਗਦੇ ਨੇ ਚੱਲ ਤੂੰ ਕਰ ਐਵੇਂ ਮੰਦੇ ਨੇ ਟੈਨਸ਼ਨ ਨਾ ਲੈ ਲੋ ਜੀ ਹੋ ਗਏ ਉਸਤਾਦ ਜੀ ਹੋਣ ਸਕਰੀਨ ਦਹਾ ਦਰਾ ਮੈਂ ਸਕਰੀਨ ਦਿਖਾਓ ਨਾ ਰੌਲਾ ਹੀ ਬਿਲਕੁਲ ਖਾ ਲਾ ਸੈਂਡ ਹੋ ਗਏ ਨਹੀਂ ਹਲੇ ਹੋਏ ਨਹੀਂ ਹੋ ਗਏ ਆ। ਹੋਏ ਨਹੀਂ ਹਲੇ ਤੇ ਉਹ ਲਿਖਿਆ ਵਾ ਦੇਖੋ ਓਏ ਆ ਚੱਲੇ ਜੀ ਉਹ ਉਥੋਂ ਡਨ ਕਰ ਚੱਲੇ ਆ ਜੀ ਡਨ ਹੋ ਗਿਆ ਵਾ ਆਲ ਡਨ ਆ ਵੇਖ ਲੋ ਤੂੰ ਡਨ ਕਰਨਾ ਮੇਰੇ ਸਾਹਮਣੇ ਪਹਿਲੇ ਉਧਰੋਂ ਹੁਣ ਜਾ ਚਲੇ ਗਏ ਉੱਡੇਗਾ ਸਾਜੀ ਉਧਰੋਂ ਵੀ ਘਟ ਗਏ ਆ ਓਕੇ ਡਨ ਠੀਕ ਹੈ ਚਲੋ 1,53,000 ਰਹਿ ਤੂੰ ਰੌਲਾ ਹੀ ਹੁਣ ਪਾਇਣ ਉਹਦੇ ਹੋ ਗਏ ਹੁਣ ਤੁਸੀਂ ਉਹਦੇ ਕੋ ਅਗਰ ਜ਼ਿਆਦਾ ਪੈਸੇ ਦੇ ਕੇ ਲੈ ਨਹੀਂ ਉਹ ਸਕਦੇ ਮੈਂ ਓਕੇ ਨਾਲ ਲੈ ਲੈਣਾ ਉਹਦੇ ਕੋ 500 ਰੁਪਏ ਦੇ ਕੇ ਚਲੋ ਠੀਕ 500 ਦਾ ਨਹੀਂ ਹੁਣ ਅਸੀਂ ਇਹਦੇ ਤੋਂ ਮੁਨਾਫਾ ਖੱਟਾਂਗੇ ਅੱਜ ਛੱਡ ਦੇ ਚਲੋ 550 ਦੇ ਦਿਆਂਗੇ ਇਹ ਬਿਜ਼ਨਸ ਲਈ ਲਏ ਨੇ ਮੈਨੂੰ ਪਤਾ ਉਸਤਾਦ ਜੀ ਇਹਨਾਂ ਨੇ ਮੰਗਣੇ ਨੇ ਅੱਛਾ ਬੱਚਿਆਂ ਲਈ ਨਹੀਂ ਲਏ ਬੱਚੇ ਨਹੀਂ ਕਹਿੰਦੇ ਉਹਨਾਂ ਨਾਲ ਜੀ ਬੱਚੇ ਸੋਨ ਹਲਵਾ ਖਾਦੇ ਹੁੰਦੇ ਨੈਣ ਰੁਪਏ ਲਓ ਜੀ ਨਾਜ਼ਰੀਨ 2000 ਰੁਪਏ ਦੇ ਦੇਤੇ ਨੇ ਮੈਂ ਕਾਸ਼ ਮੈਂ ਵੀ ਇਸ ਪਤਾ ਕੀ ਯਾਰ ਮੈਨੂੰ ਇੱਕ ਤਾਂ ਮਿੱਠਾ ਮੈਂ ਨਹੀਂ ਖਾਂਦਾ ਠੀਕ ਆ ਜੀ ਦੂਜੀ ਗੱਲ ਇਹ ਆ ਕਿ ਪੇ ਸੀ ਮੈਂ ਕਿਹਾ ਯਾਰ ਚਲੋ ਤੁਹਾਡੇ ਕੰਮ ਆ ਜਾਣਗੇ ਆ ਕੰਮ ਆ ਗਏ ਨੇ ਸਾਜੀ ਸਮਝੋ ਤੁਹਾਨੂੰ ਮੈਂ ਸਾਜੀ ਸ਼ਾਮ ਚਾਰ ਨੂੰ ਹੀ ਦੱਸ ਕੇ ਪਏ ਨੇ। ਜਾਣਾਗੇ ਕੋਈ ਡਾਊਟ ਆ ਨਹੀਂ ਕੋਈ ਡਾਊਟ ਹੈ ਕੋਈ ਡਾਊਟ ਆ ਨਹੀਂ ਨਹੀਂ ਸਹੀ ਉਸਤਾਦ ਜੀ ਤੇ ਅੱਖਾਂ ਬੰਦ ਕਰਕੇ ਭਰੋਸਾ ਕਰੋ ਕਿਉਂਕਿ ਐਂਡ ਵਾਲੀਆਂ ਤਰੀਖਾਂ ਚੱਲਣ ਦੀਆਂ ਉਹ ਬੜੀ ਬੜੀ ਕੀਤਾ ਭਰੋਸਾ ਭਾਈ ਕੋਈ ਨਾ ਕੋਈ ਡਾਊਟ ਨਿਕਲਿਆ ਵਿੱਚੋਂ ਕੋਈ ਪਹਿਲੀ doubt ਆਉਣ ਵਾਲੀ ਹੈ ਆ। ਸਾਡੀ, ਹਨਾ। ਉਹ ਨਹੀਂ ਇੱਕ ਡੱਬਾ ਵਿੱਚੋਂ ਖਾਦਾ ਚੈੱਕ ਹੋਇਆ ਆ ਵਾ ਠੀਕ ਹੈ ਨਹੀਂ ਯਾਰ ਸਹੀ ਹੈ ਇਹ ਗਿਫਟ ਆਈ ਸੀ ਮੜੇ ਆ ਨਾ ਉਸਤਾਦ ਜੀ ਮੈਂ ਆਪਣੀ ਖੁਸ਼ੀ ਨਾਲ ਇੱਕ ਡੱਬਾ ਤੁਹਾਨੂੰ ਗਿਫਟ ਕਰਦਾ ਹਾਂ ਨਹੀਂ ਮੈਨੂੰ ਨਹੀਂ ਚਾਹੀਦਾ ਨਹੀਂ ਮੈਂ ਆਪਣਾ ਰੱਖ ਲਿਆ ਨਹੀਂ ਉਸਤਾਦ ਜੀ ਮੁਹੱਬਤ ਮੈਂ ਆਪਣਾ ਰੱਖ ਲਿਆ ਵਾ ਮੇਰੇ ਕੋ ਪਿਆ ਅੰਦਰ ਇਹ ਪੰਜਾਂ ਦੀ ਢੰਗ ਸੀਗੀ ਪੰਜਾਹ ਦਾ ਬਣਦਾ ਸੀ 2000 ਤੁਸੀਂ ਲੈਣਾ ਵਾ ਤੇ ਦੱਸੋ ਕੋਈ ਥੋੜਾ ਵਾਦਾ ਘਟਾ ਕਰਾ ਕੇ ਨਹੀਂ ਉਹ 500 ਦਾ ਇੱਕ ਬਣਦਾ ਵਾ 500 ਦਾ ਤੇ ਉਹਨੇ ਲਿਆਣਾ ਨੂੰ ਓਏ ਉੱਪਰ ਉਹ ਤੋਂ ਦੇ ਕੇ। ਸਾਡਾ ਇੱਦਾਂ ਚੱਲਦਾ ਵਾ ਮੈਂ ਵੀ ਦੰਦ ਕੱਟ ਦੇਣੇ ਆ। ਯਾਰ ਗੁੱਜਰ ਆ ਦੇ ਯਾਰ ਇੱਕ ਡੱਬਾ ਅਗਲੇ ਨੇ ਕਿੰਨੇ ਦਾ ਆਪਣੇ ਭਾਨ ਚ ਵੀ ਨਿਕਲ ਗਿਆ ਤੇ ਕੰਮ ਠੀਕ ਆ ਇੱਕ ਮਿੰਟ ਯਾਰ ਦੋ, ਤਾਜ ਜੀ ਤਿੰਨ। ਨਹੀਂ ਤਿੰਨ ਨਿਗੇ ਜ਼ਿਆਦਾ ਵਾ ਮਿੱਠੇ ਨਾ ਤਾਜ ਨੂੰ ਫੜਾ ਨਾ ਥੱਲਿਓ 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 500 ਦਾ ਨਹੀਂ ਉਸਤਾਦ ਜੀ 500 ਦਾ ਨਹੀਂ ਉਹ ਯਾਰ ਲਿਆਓ ਜੀ ਹਾਂ ਹਾਂ ਠੀਕ ਹੈ ਭਰਵਾਂ ਦੇ ਕਿਉਂ ਯਕੀਨ ਨਹੀਂ ਆਉਂਦਾ ਔਰ ਲਿਆ ਵੀ ਹਾਲਾਂਕਿ ਡੱਬਾ ਹੱਥ ਤਾਜ ਤੇ ਮੈਂ ਵੀ 500 ਦੇਣਾ ਮੈਂ 200 ਤੁਹਾਨੂੰ ਜੈਕਸ਼ ਕਰਦਾ ਤੂੰ 500 ਦਾਨਸ਼ ਨੂੰ ਕਰ ਦਿੰਦਾ ਨਹੀਂ ਮੈਨੂੰ ਨਾ ਕਰ ਦਾਨਸ਼ ਨੂੰ ਕਰ ਦਿੰਦਾ ਤਾਜ ਜੀ ਉਹ ਯਾਰ ਥੱਲੇ ਜਿਹੜਾ ਛਾਪਰ ਹੀ ਆਹ ਆ ਫੜੋ ਨਾ 200 ਤੂੰ ਇਹਦੇ ਕੋ ਉਹਨੂੰ ਕਰ ਜਾਇਜ਼ ਕਰ ਗੁਜਰ ਜਿਹੜਾ ਛਾਪਰ ਹੀ ਆ ਬੂਝਾ ਹੀ ਆ ਤੇ ਲੱਖ ਰੁਪਏ ਵਾਲਾ ਵੀ ਹੋਵੇ ਤੇ ਇਦਾਂ ਹੀ ਨਿਕਲਣਾ ਬਾਹਰ ਨਹੀਂ ਉੱਥੇ ਤੈ ਪੂਰੀ ਭਰੀ ਹੁੰਦੀ ਡੱਬਾ ਤੇ ਫੜਾਓ ਨਾ ਉਹ ਭਾਈ ਜਾਨ ਤੁਸੀਂ ਵਜ਼ਨ ਚੈੱਕ ਕਰੋ ਨਾ ਉਹਦਾ ਹਲੋ ਉਹ ਵਜਨ ਨੂੰ ਕੀ ਪਾਈਆ ਦਾ ਵਾ ਉਹ ਚੱਲ ਇਹ ਕਿਹੜਾ ਪਾਈਆ ਦਾ ਔਖਾ ਵਜਨ ਓ ਯਾਰ ਸਾਰੀ ਉਮਰ ਇਹਦੇ ਚ ਨਲਕੀਆਂ ਬਟਨ ਸੂਈਆਂ ਰੱਖੇ ਜਾਣੇ ਫਾਇਦਾ ਹੀ ਆ
ਲੈ ਗੁੱਜਰ ਤੇਰੇ ਇੱਥੇ ਨਿਕਲ ਗਿਆ ਅੱਲਾ ਨੇ ਉਹਨਾਂ ਰੇਟਾਂ ਦੀ ਨਿਕਾਲ ਤੇ 200 ਰੁਪਿਆ ਕਰ ਸੈਂਡ ਭਾਈ ਨੂੰ ਸੈਂਡ ਕਰ ਬਈ ਹੈਲੋ ਉਹ ਭਾਈ ਬੇਟਾ ਪਹਿਲੇ 200 ਸੈਂਡ ਕਰ ਬੇਟੇ। ਨਹੀਂ ਤੇ ਹਾਫ ਪੈਕਟ ਮੋੜ ਦੇ। ਉਹ ਹੋ ਗਿਆ ਸਾਜੀ ਦਾਨਸ਼ ਕੀ ਹੋ ਗਿਆ ਯਾਰ ਮੇਤੇ ਦੇ ਮੇਰੇ ਤੇ ਯਾਰ ਭਰੋਸਾ ਵਾ ਲੇਕਿਨ ਯਾਰ ਇਹ ਸੌਦਾ ਹੋ ਰਿਹਾ ਯਾਰ ਮਿੱਠੇ ਨਾ ਖਰਾਬ ਭਾਈ 200 ਮਿਠਾਈ 200 ਧਾਰਾ ਦਿਓ ਉਹਨੂੰ। ਇੱਕ ਮਿੰਟ ਸਾਜ ਜੀ ਤੁਸੀਂ 600 ਦਾ ਤੇ ਦਵੋ ਉਹਨਾਂ ਨੂੰ। ਆਟਾ ਨਿਕਲਣ ਦਿਆ ਵਿੱਚੋਂ ਆਟਾ ਨਹੀਂ ਉਹ ਸੁੰਡੀ ਪਈ ਹੋਈ ਆ ਆ ਗਈ ਉਹ ਕੀੜੀ ਪਈ ਹੋਈ ਸਾਰੀ। ਇੱਕ ਮਿੰਟ ਇਹ ਕੀ ਖਸ਼ਕਾਸ ਆ? ਉਹ ਖਸ਼ਕਾਸ ਆ। ਉਹ ਖਸ਼ਕਾਸ ਆ ਮਿੱਠੇ ਤੈਨੂੰ ਇਹ ਨਹੀਂ ਪਤਾ ਹੈਗਾ। ਗੌਰ ਵੇਖ ਪਰੇ ਦੇਖ ਉਹਦੇ ਅੰਦਰ। ਮੈਂ ਤੁਹਾਨੂੰ ਕਹਿ ਰਿਹਾ ਜੇ 187 ਚੀਜ਼ਾਂ ਨੇ। ਐ ਉੱਪਰ 9 ਕੱਟ ਕੇ ਲਾਏ ਜੀ। ਓ ਯਾਰ ਇਹ ਬਦਾਮ ਆ। ਬਦਾਮ ਐਡਾ ਮਾੜਾ ਹੁੰਦਾ ਨਹੀਂ ਨਾ ਬਰੀਕ ਬਦਾਮ। ਯਾਰ ਤੂੰ ਰਹਿਣ ਤੇ ਰੂਹ ਹੀ ਨਹੀਂ ਮੰਨਣੀ ਬੱਚੇ ਨਹੀਂ ਵੀਰੇ ਯਾਰ ਹੁਣ ਟਾਂਗਾ ਬੜਾ 100 ਰੁਪਏ ਹੁਣ 300 ਦਾ ਵਾਪਸ ਲਾਂਗੇ। 300 ਦਾ ਦੇਣਾ ਵਾਪਸ। ਚੱਲ ਤੂੰ ਇੱਥੇ ਹੀ ਆ ਜਰਾਏ ਘਰ ਜਾਊਗਾ ਅਲਰ ਜਾਇਜ਼ ਕੱਟ ਜਾਊਗਾ। ਤੈਨੂੰ ਅਸੀਂ ਕਹਿ ਲੈ ਤੂੰ ਆਪ 500 ਕੱਟ। ਤੁਸੀਂ 187 ਆਈਟਮਾਂ ਕਿੱਥੇ ਤੇ ਪਹੁੰਚ ਪਹਿਲੇ ਚੈੱਕ ਕਰਨਾ ਸੀ। ਉਹ ਥੱਲੋਂ ਹੀ ਕੋਈ ਹੋਰ ਸ਼ਾ ਨਿਕਲ ਆਈ ਆ। ਦੇਖੋ ਥੱਲੇ ਕੀ ਆ ਲੈ ਲੈ ਲਾ ਆ ਥੱਲੇ। ਅੱਛਾ ਹੋਰ ਕਿੱਦਾਂ ਹੋਏ ਜੀ? ਆਹ ਹੀ ਬੜਾ ਚਾਪ ਨਹੀਂ ਹੋਰ ਕਿੱਦਾਂ ਹੋਵੇ? ਡੁੱਬ ਜਾਵੇ ਉਹ ਚਾਪਰ ਹੀ ਚੜਾਏ ਹੋਏ ਆ ਓ ਯਾਰ ਕਾਲੂ ਵੀ ਆਕੜ ਜਿਹੜਾ ਸੋਨ ਹਲਵੇ ਨੇ 200 ਸੈਂਡ ਕਰ ਯਾਰ। ਕਾਲੂ 200 ਸੈਂਡ ਕਰ ਯਾਰ। ਇੱਕ ਉਹ ਮਿੰਟ ਛਾਪਰ ਸਾਜੀ ਨਾਲ ਹੀ ਜੁੜਿਆ ਪਿਆ ਵਾ। ਉਹ ਸਮਾਦ ਵਾ ਮਿੱਠੇ ਵਿੱਚ ਓਏ ਲੈ ਫੜ ਯਾਰ ਸਮਾਦ ਚ ਬਣਿਆ ਓਏ ਆ ਗਰੀਸ ਤੇ ਗਿਰੀਆਂ ਲਾਈਆਂ ਵਾ। ਇੱਕ ਮਿੰਟ ਦਿਖਾ ਯਾਰ ਕੈਸੇ ਜਾਹਲ ਆਦਮੀ ਨੇ ਯਾਰ ਇਹ। ਇੱਕ ਮਿੰਟ ਓਏ ਉਹਦਾ ਚੈੱਕ ਕਰਨ ਡਿਆ ਆਪਣਾ ਕਰ ਹਾਂ ਸਹੀ ਆ। ਹਾਂ। ਕਰ ਹੁਣ ਦੱਸ ਉਸਤਾਦ ਦੀ ਚੀਜ਼ ਮਾੜੀ ਨਹੀਂ ਲਿਆਂਦੇ। ਉਸਤਾਦ ਨੇ ਇੱਕ ਇੱਕ ਮਿੰਟ ਨੰਬਰ। ਮਿੱਠੇ ਇੱਕ ਮਿੰਟ ਹੁਣ ਤੁਹਾਡਾ ਹੀ ਆ ਕੀ ਹੋਇਆ ਹਲੇ ਚੈੱਕ ਨਹੀਂ ਸੀ ਕਰਨਾ ਉਸਤਾਦ ਜੀ। ਦੋ ਡੱਬੇ ਵਿਕੇ ਜੀ। 2 ਡੱਬੇ ਉਹਦੇ ਪਹਿਲੇ ਕਾਲੂ ਨੇ ਤੇ ਖਾ ਜਾਣਾ ਵਾ। ਕਾਲੂ ਨੇ ਖਾ ਜਾਣਾ ਵਾ। ਨਹੀਂ ਸਹੀ ਆ। ਕੁਝ ਵੀ ਨਹੀਂ ਗਾ। ਓਕੇ ਯਾਰ ਦਿਮਾਗ ਖਰਾਬ ਹੈ ਇਹਦਾ। ਤਾਈ ਖਰਾਬ ਆ ਆ ਨਹੀਂ ਤੇਰਾ ਆਏ ਦਿਮਾਗ ਖਰਾਬ ਆ। ਨਵੇਂ ਆਏ। ਉਹ ਅੱਧਾ ਖਾ ਵੀ ਗਿਆ ਉਹ ਚੈੱਕ ਕਰ ਆ ਲੈ। ਓਕੇ ਆ ਮੈਨੂੰ ਦਿਓ ਸਾਰੇ ਤੂੰ ਪਾਗਲ ਆ ਤੂੰ। ਓਕੇ ਆ ਸਾਜੀ 200 ਤੇ ਸੈੱਟ ਕਰਨਾ। ਹੋ ਗਿਆ ਸਾਜੀ ਕਰਤਾ। ਕੋਈ ਨਹੀਂ ਆਇਆ ਉਸਤਾਦ ਜੀ ਮੈਨੂੰ। ਓਕੇ ਆ ਓਕੇ ਨਹੀਂ ਕਲਾ। ਫਿਰ ਏਦਾਂ ਕਰਨਾ ਤੂੰ 700 ਸੈਂਡ ਕਰ ਦੇ। ਨਹੀਂ 700 ਨਹੀਂ ਦੋ ਦੋ ਡੱਬੇ ਲੈ ਲਾ। ਮੈਨੂੰ 500 ਮੋੜ ਦੇ ਨਾ ਨਹੀਂ ਤੇਰਾ ਨਹੀਂ ਮੁੜਨਾ। ਤੇਰਾ ਹੋ ਗਿਆ ਹਾਂਜੀ ਦੱਸੋ ਫਿਰ। ਜਾਂ ਨੋਨੀ ਏਦਾਂ ਹੀ ਫਿਰ ਆ ਕੱਲ੍ਹ 700 ਚੀਲਾਂ ਨੂੰ ਪਾਈ ਦਿਆਂ ਤੂੰ ਪਾਇਆ ਓਏ ਨਾ ਕਰ ਯਾਰ ਸ਼ਰਾਬ ਤੂੰ ਤੇ ਹੋਏ, ਕਿਉਂ ਚੀਲਾ ਕਿਹਦਾ ਕਰਨ ਚੀਲਾ ਦਿਆ ਨੇ ਕੀ ਵਿਗਾੜਿਆ ਸਾਡਾ? ਚੀਲਾਂ ਨੂੰ ਪਾਉਂਦੇ ਫਿਰੀਏ ਯਾਰ ਕੱਲ 700 ਸੈਂਡ ਕਰਦੇ ਉਹ ਬਿਲਕੁਲ ਓਕੇ ਆ। ਦੋ ਮੈਂ ਨਹੀਂ ਲੈ ਲੇ। ਦੋ ਮੈਂ ਨਹੀਂ ਲੈ ਲੇ। ਓਕੇ ਯਾਰ ਯਾਰ ਕੈਸੇ ਜਾਹਲ ਨੇ ਯਾਰ। ਸਾਹਮਣੇ ਮੈਂ ਅੱਜ ਪੜਾਇਆ ਸੋਨ ਹਲਵਾ ਖਾ ਕੇ ਦੇਖ ਲਿਆ। ਫਿਰ ਪਤਾ ਨਹੀਂ ਕੀ ਤਕਲੀਫ ਹੁੰਦੀ ਹੈ। ਮੈਂ ਉਸਤਾਦ ਜੀ ਰਾਜ਼ੀ ਆ ਆਪਣੇ ਸੌਦੇ ਤੇ। ਨਹੀਂ ਜ਼ੈਕਾ ਨਹੀਂ ਹੈਗਾ ਉਹ ਜ਼ੈਕਾ ਖਰਾਬ ਜਿਹਾ ਲੱਗਾ ਯਾਰ ਮੁਲਤਾਨੀ ਮੈਂ ਹੈ। ਬੇਬਸ ਯਾਰ ਟ੍ਰੇਨ ਚ ਮੁਲਤਾਨੀ ਏਡਾ ਹੀ ਮਾੜਾ ਮੁਲਤਾਨੀ ਉਥੇ ਹਰ ਬੰਦਾ ਮੁਲਤਾਨੀ ਸੋਨ ਹਲਵਾ ਵੇਚਣ ਡਿਆ ਰੇੜੀਆਂ ਤੇ ਮੁਲਤਾਨੀ ਸੋਨ ਹਲਵਾ ਫਟਾਫਟ ਦਈ ਜਾਂਦੇ ਉਹਨਾਂ ਦਾ ਤੈਨੂੰ ਪਤਾ ਮਿਸ਼ਨ ਸੋਨਾ ਮਿੱਟੀ ਗਾਹਕ ਦਾ ਵਾ। ਲਿਹਾਜ਼ਾ ਤੂੰ ਚੁੱਕ ਲਿਆ। ਉਹ ਕਾਲੂ ਤੇਰੇ ਵਾਲਾ ਡੱਬਾ ਚੁੱਕ ਓਏ ਲਿਆ। ਹੱਥਾਂ ਲਾ ਮਿਟਕੀ ਆ ਚਲੋ 200 ਰੁਪਿਆ ਸੈਂਡ ਕਰੋ ਚਲੋ ਯਾਰ ਜਲਦੀ ਕਰ ਯਾਰ ਨਾਜ਼ਰੀਨ। ਪਾ 500 ਵੀ ਰੱਖ ਲਾ ਅੱਗੇ ਹੱਥੀ ਪਰ ਮਰਜ਼ੀ ਨਾਲ ਤੇਰੀ ਲੱਗਦੀ ਉਹਨੂੰ ਖਵਾ ਦੇ ਲੈ ਜਾ ਫਿਰ। ਆ 500 ਤੋਂ ਲੱਗਣ ਲੱਗੀ ਪਹਿਲੇ ਸੈੱਟ ਸੀ ਤੂੰ ਮੈਨੂੰ ਨੰਬਰ 10 ਨੰਬਰ ਉਹੀ ਆ। ਓਕੇ ਖਰਾਬ ਹੀ ਖਾ ਗਿਆ ਉਹ ਨਹੀਂ ਉਹ ਖਰਾਬ ਤੈਨੂੰ ਕਿਹਨੇ ਕਿਹਾ ਚੱਲ ਯਾਰ ਜਲਦੀ ਕਰ ਯਾਰ। ਤੇਰੀ ਹਵਾ ਖਰਾਬ ਆ ਮਿੱਠੇ। ਤੈਨੂੰ ਹੁਣ ਇਹ ਚੀਜ਼ਾਂ ਇਦਾਂ ਹੀ ਲੱਗਣੀਆਂ ਕਿਉਂ ਜੀ? ਰੁਪਈਆ ਜਿਹਦੇ ਤੇ 300 ਤੋਂ ਉੱਤੇ ਲੱਗ ਗਿਆ ਉਹ ਤੈਨੂੰ ਨਹੀਂ ਖਰਾਬ ਹੀ ਵਿੱਚ ਲੱਗਣਾ। ਸਹੀ ਡੱਬਾ ਨਹੀਂ ਹੈਗਾ ਵਿੱਚ ਦਾਨਿਸ਼ ਭਾਈ ਐਸਜੇ ਪ੍ਰੋਡਕਸ਼ਨ ਓਕੇ ਕਿੰਨੇ ਕੱਲ ਆਇਆ ਨਹੀਂ ਕਿੰਨੇ? ਕੁੱਖ ਵੀ ਹਲੇ। 200 ਸੈਂਡ ਕਰਨਾ ਵਾ ਉਹ ਮਾਰੇ 150 ਦੇ ਵਿੱਚ ਵਾ ਸੌਰੀ ਸਾਥ ਉਹ ਵੀ ਦਿਓ ਨਾ ਨਹੀਂ ਐ ਨਹੀਂ ਆ 2 ਡੱਬਿਆਂ ਦਾ 700 ਸੈਂਡ ਕਰ ਉਹ ਵੀ ਦੋ ਵੀ ਦੇ ਦੇ ਤੇ ਕਰਦੇ ਫਿਰ 400 ਦੇ ਹਿਸਾਬ ਨਾਲ ਤੇ ਕਿੰਨਾ ਹੋ ਉਸਤਾਦ ਜੀ? 1700 ਹੋਰ ਕਰਦੇ ਸੈਂਡ। ਓਕੇ ਕਰ ਸਾਰੇ ਲੈ ਲਗਾ ਸਾਰਾ 500 ਮੋੜ ਦਿਓ ਨਾ ਸਾਨੂੰ ਤੇਰਾ ਮੋੜ ਦਿੰਦੇ ਡੀਲ ਤੇ ਹੋ ਲੈਂਦੇ। ਓਏ ਹੋ ਗਈ ਕਾਲੂ ਨੇ ਇਹਦੇ ਘਰ ਚੱਲ ਜਾਣੀ ਆਟਮ ਜਿਹੜਾ 2.5 ਦਿਨ ਪੁਰਾਣਾ ਮੱਛੀ ਦਾ ਪੀਸ ਖਾ ਗਿਆ ਫਰੈਸ਼ ਆਈਟਮ ਲੋ ਸਾਥ ਜੀ ਕਿੰਨੇ? ਭਾਫਾ 200 ਨਿਕਲਣ ਰੁਪਏ ਦੇ। ਸੈਂਡ ਕਰਤਾ ਵਾ 2 ਡੱਬੇ। ਇੱਕ ਡੱਬੇ ਦਾ ਕੀਤਾ ਉਹਨੇ 200। ਤੇ ਤੂੰ ਸਾਰੇ ਲਾਤਾ ਚੀਜ਼ ਅੱਛੀ ਹੈ ਤੇ ਨਿਕਲਣ ਵਾਲੀ ਹੈ ਮੈਂ ਤੁਹਾਨੂੰ ਦੱਸਦਾ ਨਾ ਉਹ ਕੈਸ਼ ਕਰਨਗੇ ਮੇਰੇ ਕੋਲ 400 ਰਹਿ ਗਿਆ ਪਿੱਛੇ ਅੱਛਾ ਚਲੋ ਕੋਈ ਨਹੀਂ। ਚਲੋ ਠੀਕ ਹੈ। ਇੱਕ ਡੱਬਾ ਉਹ ਆਪਾਂ ਮਿੱਠੇ ਦਾ ਆ ਆ ਹੋਏ ਮਿੱਠਾ। ਤੁਹਾਡੇ ਚਲੋ ਜੀ। ਨਹੀਂ ਮਿੱਠੇ ਦਾ ਨਹੀਂ ਹਾਜੀ ਹਬੀਬੁਰ ਰਹਿਮਾਨ ਦਾ ਵਾ
ਮਿੱਠੇ ਨਾ ਕਰ ਨਹੀਂ ਉਹ ਤੂੰ ਹਰ ਨਾ ਵਾਰੀ ਤੂੰ ਭਾਵੇਂ ਹੁਣ ਲੈ ਕੇ ਜਾ ਨਾ ਖਾ ਉਹ ਤਾਂ ਕੋਈ ਰੋਲ ਨਹੀਂ। ਪਿਆ ਰਹਿਣ ਦੋ ਇੱਥੇ ਨਾਲੇ ਮੈਂ ਇਹਨਾਂ ਪਹਿਲੇ ਗੱਲ ਕੀਤੀ ਮੈਂ ਕਿਹਾ ਜੀ ਇਹ ਕੋਈ ਕੰਟੈਂਟ ਜਾਂ ਕੋਈ ਸ਼ੁਗਲ ਜਾਂ ਸ਼ੋਅ ਦਾ ਹਿੱਸਾ ਨਹੀਂ ਹੈਗਾ। ਨਹੀਂ ਨਹੀਂ ਪੈਸੇ ਦੀ ਕੋਈ ਟੈਨਸ਼ਨ ਨਾ ਬਸ ਪੈਸੇ ਠੀਕ ਆ ਫਿਰ ਚਲੋ ਮੈਂ ਗੇਟ ਖੁੱਲਣ ਨਹੀਂ ਦੇਣਾ ਕਿ ਖੈਰ ਗੁੱਜਰ ਦੀ ਜਾ ਕੇ ਦਿਖਾਓ। ਚਲੋ ਅੱਲਾ ਖੈਰ ਅਸੀਂ ਕਰੇ। ਵੀ ਇੱਥੇ ਹੀ ਆ ਭੱਜਦਿਆਂ ਨੂੰ ਫਿਰ ਇੱਕੋ ਜਿਹੇ ਹੀ ਆ ਸੋਨ ਹਲਵੇ। ਹਾਂ ਭਾਈਆਂ ਨੂੰ ਵਾਣ ਇੱਕੋ ਜਿਹੇ ਹਲਵੇ। ਹੁਣ ਰੌਲਾ ਦੱਸ ਦਿਓ ਰੌਲਾ ਕੀ ਰੌਲਾ ਭਾਜੀ ਕੋਈ ਨਹੀਂ ਗਾ ਰੌਲਾ ਇੰਨਾ ਸੀ ਕਿ ਮੈਂ ਗਿਆ ਸੀ ਨਾ ਉਹਦੇ ਕੋ ਐਸਨ ਕੋ ਹਾਂਜੀ ਢਿੱਲੋਂ ਕੋ ਹਾਂਜੀ 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 ਡਸਕੇ ਜੀ 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 ਉੱਥੇ ਦੋ ਹੋਰ ਭਰਾ ਆਏ ਸੀ। ਮਲਤਾਨੋ ਸਿੰਧੀ ਚਾਦਰਾ ਇੱਕ ਕਰਾਚੀੋਂ ਆਇਆ ਸੀ ਵੀਰ ਉਹਦਾ ਕਰਾਚੀੋਂ ਆਇਆ ਸੀ ਨਾ ਉਹ ਕਿਉਂਕਿ ਟ੍ਰੇਨ ਚ ਕਰਾਚੀੋਂ ਜਦੋਂ ਆਉਣਾ ਰਸਤੇ ਚ ਮੁਲਤਾਨ ਖਾਨੇਵਾਲ ਸਾਰੇ ਸਿਟੀ ਆਉਂਦੇ ਸੱਖਰ ਰੋੜੀ ਇਹ ਉਹ ਕਹਿੰਦਾ ਕਿ ਵਾਹ ਵਾਹ ਮੈਂ ਤੁਹਾਡੇ ਲਈ ਲੈ ਕੇ ਆਇਆ 4 ਡੱਬੇ। ਮੈਂ ਜਦੋਂ ਸੋਨ ਹਲਵਾ ਖਾਦਾ ਮੈਂ ਕਿਹਾ ਸੋਨ ਹਲਵਾ ਹੈ ਹੀ ਨਹੀਂ ਇਹ ਤੂੰ ਮੁਲਤਾਨੋਂ ਲਿਆ ਹੀ ਨਹੀਂ ਇਹ ਅਸਲ ਹੈਗਾ ਹੀ ਨਹੀਂ ਇਹ ਦੁਨੀਆ ਦਾ ਬਕਵਾਸ ਤਰੀਨ ਵਿਹਲਾ ਕਿਤੋਂ ਇਹ ਲਿਆ ਇਹਨਾਂ ਨੇ ਇਹ ਮਜ਼ੇਦਾਰ ਹੈ ਹੀ ਨਹੀਂ ਕਿੱਥੋਂ ਲਿਆ। ਉਹਨੇ ਕਿਹਾ ਜੀ ਮੈਂ ਜਦੋਂ ਫੈਸਲਾਬਾਦ ਥੋੜਾ ਕੁ ਰਹਿ ਗਿਆ ਸੀ ਨਾ ਤੇ ਟ੍ਰੇਨ 'ਚ ਇੱਕ ਬੰਦਾ ਚੜਿਆ ਸੀ ਮੈਂ ਉਹਦੇ ਕੋਲ 4 ਡੱਬੇ ਲੈ ਲਏ। ਮੈਂ ਕਿਹਾ ਤੁਹਾਡੇ ਲਈ ਕੀ ਲੈ ਕੇ ਜਾਵਾਂ ਮੈਂ ਉਹਦੇ ਕੋਲ 4 ਡੱਬੇ ਲੈ ਲਏ। ਇਹ ਬਹੁਤ ਫਿੱਕਾ ਵਾ ਸੁਣ ਤੇ ਲਾ ਫਿਰ ਉਹਨੇ ਮੈਂ ਕਿਹਾ ਖਾ ਜਦੋਂ ਉਹਨੇ ਖਾਦਾ ਉਹਨੇ ਕਿਹਾ ਭਾਣੇ ਬਿਲਕੁਲ ਇਹ ਸਿੱਟਣ ਵਾਲਾ ਵੀ ਨਹੀਂ ਹੈਗਾ। ਫਿਰ ਉਹਨੇ ਕਿਹਾ ਕੀ ਕਰੇਗਾ ਮੈਂ ਕਿਹਾ ਮੈਂ ਇਦਾਂ ਕਰ ਸਕਦਾ ਕਿਉਂਕਿ ਤੂੰ ਮੈਂ ਬਦਲਾ ਲੈ ਕੇ ਆਇਆ ਹਾਂ ਮੈਂ ਕਿਸੇ ਨੂੰ ਵੇਚਾਂਗਾ ਵੇਚ ਕੇ ਜਿੰਨੇ ਪੈਸੇ ਹੋਣਗੇ ਨਾ ਉਹਦੀ ਪੈਸਿਆਂ ਦੀ ਮੈਂ ਤੇਰੇ ਲਈ ਕੋਈ ਚੀਜ਼ ਖਾ ਲਾਂਗਾ। ਉਹਨਾਂ ਦਾ 2000 ਦਾਨਿਸ਼ ਨੇ ਭੇਜਿਆ ਨਾ ਇਹਦੀ ਮੈਂ ਹੁਣ ਰਾਤ ਨੂੰ ਕੋਈ ਅੱਛੀ ਚੀਜ਼ ਮੰਗਾ ਖਾ ਲਾਂਗਾ। ਇਹ ਅਸਲ ਰੌਲਾ ਸੀ ਇਹਦੇ 'ਚ ਮੈਂ ਕੋਈ ਬੇਈਮਾਨੀ ਨਹੀਂ ਕੀਤੀ ਅੱਲਾ ਮਾਫੀ ਨਾ ਨਾ ਮੈਂ ਏਦਾਂ ਨਾ ਇਹ ਸੂਜੀ ਦਾ ਵਾ ਤੁਸੀਂ ਵੀ ਕਿਸੇ ਦੇ ਧੀ ਪੁੱਤ ਸਾਰਿਆਂ ਦੇ ਪੈਸੇ ਹਲਾਲ ਦੇ ਹੁੰਦੇ ਆ ਔਰ ਅੱਧਾ ਡੱਬਾ ਖਾ ਗਿਆ ਉਹ ਕੈਸੀ ਗੱਲ ਜਦੋਂ ਮਿੱਠੇ ਨੇ ਕੀਤਾ ਨਾ ਬਾਬਾ ਉਂਗਲ ਨਹੀਂ ਪਰਵਾਸ ਮਾਰ ਵਾਸ ਮੈਂ ਤੁਹਾਨੂੰ ਕੀ ਕਿਹਾ ਸੀ ਇੱਕ ਗੁੱਜਰ ਜੀ ਕਿਹਾ ਮੈਂ ਹੱਸ ਸਿਆਣਿਆ ਨਹੀਂ ਯਾਰ ਤੁਸੀਂ ਇਹ ਨਹੀਂ ਕਹਿ ਸਕਦੇ ਗੱਲਾਂ ਮਾਫੀ ਮੈਂ ਵੀ ਖਾਦਾ ਹੀ ਤੇ ਮੈਨੂੰ ਪਤਾ ਲੱਗਾ ਨਹੀਂ ਹਾਨੂੰ ਰੈਟ ਨਾ ਖਾਓ ਸਹੀ ਤੁਸੀਂ ਨਾ ਖਾਓ ਨਹੀਂ ਚੈੱਕ ਟਰਾਈ ਕਰਨ ਚ ਕੋਈ ਹਰਜ ਨੋ ਨਹੀਂ ਤੂੰ ਦੇਖੀ ਕਿ ਸੋਨ ਹਲਵਾ ਜ਼ਾਕਾ ਹੈਗਾ ਉਹ ਮਰੇ ਇੰਨਾ ਕਿ ਤੋੜੇਗਾ ਫਿਰ ਜ਼ਾਕਾ ਸ਼ੁਰੂ ਹੋਏਗਾ ਤੂੰ ਥੋੜੀ ਇੰਨਾ ਕਾ ਹਨਾ ਸਾਜੀ ਖਰਾਬ ਨਹੀਂ ਹੈ ਖਰਾਬ ਨਹੀਂ ਹੈ ਨਾਕਸ ਬਹੁਤ ਨਹੀਂ ਬਿਲਕੁਲ ਖਰਾਬ ਮਿੱਟੀ ਨਹੀਂ ਆ ਕੁਝ ਵੀ ਨਹੀਂ 70% ਤਨਕੂਲਾ ਕਰ ਗਿਆ ਹੈ ਲੱਗਿਆ ਆ ਹਾਂ ਉਹ ਸੜੇ ਦੀ ਆ ਗੁੱਜਰ ਠੀਕ ਹੈ ਜੀ ਨਾਜ਼ਰੀਨ ਗੁੱਜਰ ਦਾ ਮੈਂ ਫਾਇਦਾ ਕਰਾਤਾ 1000 ਦਾ ਕਸਮ ਨਹੀਂ ਤੇ ਗੁੱਜਰ ਟੋਕ ਗਿਆ ਸੀ ਫਾਇਦਾ ਕਿਹੜਾ ਹੈ ਜੀ ਅੱਜ ਜਿਹੜਾ 500 ਤੂੰ ਦੇਤਾ 500 ਨੇ ਦੇ ਨਹੀਂ ਮੈਂ ਤੇ ਲੈ ਲੈਣਾ ਸਾਜੀ ਮੈਨੂੰ ਕੁਝ ਹੋ ਗਿਆ ਤੁਸੀਂ ਜ਼ਿੰਮੇਦਾਰ ਆ ਓਕੇ ਮੈਂ ਸੋਨੀਆ ਨਾ ਹੁਣ ਪੈਸੇ ਸਾਡੀ ਡੱਬ ਚ ਆ ਗਏ ਨੇ ਹੁਣ ਤੈਨੂੰ ਕੀ ਮਿਲਦਾ ਇਹ ਕਿ ਦੋ ਮੈਂ ਕਿਹਾ ਯਾਰ ਦੋ ਦੀ ਇਕੱਠੇ ਦੀ ਇੰਨੀ ਠੁਕਣੀ ਵਿਚਾਰਾ ਚੱਲ ਮੈਂ ਕਿਹਾ ਯਾਰ ਥੋੜੇ ਤੂੰ ਤੇ ਇੰਜ 500 ਕੱਢ ਕੇ ਦਿੱਤਾ ਜਿਵੇਂ ਅੱਲਾ ਮਾਫੀ ਦੇਵੇ ਪਤਾ ਨਹੀਂ ਮੈਨੂੰ ਕੋਈ ਰੌਲਾ ਸੀਗਾ ਮੈਂ ਕਿਹਾ ਇਹ 25 26 ਦਿਨ ਹੋ ਗਏ ਅੰਦਰ ਵੀ ਪਏ ਆ ਉਸਤਾਦ ਖਾਣ ਵੀ ਡੇ ਸਾਨੂੰ ਵੀ ਨਹੀਂ ਕਹਿੰਦੇ ਯਾਰ ਆਪ ਖਾ ਲਓ ਚਾਹ ਨਾ ਖਾ ਨਹੀਂ ਲਿਓ ਮੈਂ ਵੇਚਣੇ ਸੀ ਤੁਹਾਨੂੰ ਨਹੀਂ ਤੇ ਹਰ ਟਾਈਮ ਕਹਿੰਦੇ ਯਾਰ ਚਾਹ ਨਾ ਖਾ ਲਓ ਜਾਓ ਉੱਥੇ ਸਾਜ ਮੈਂ ਬਿਮਾਰ ਨਾ ਹੋ ਜਾਵਾਂ ਉਹ ਨਹੀਂ ਹੁੰਦਾ ਯਾਰ ਨਹੀਂ ਬਿਮਾਰ ਨਹੀਂ ਹੁੰਦਾ ਤਾਜੀ ਆ ਭਲਾ ਕੀ ਆਈਟਮ ਹੋਈਆ ਉਹਨਾਂ ਕੋ ਉਤਲਾ ਮਾਲ ਵੇਚਤਾ ਯਾਰ ਉਤਲਾ ਨਹੀਂ ਹੁੰਦਾ ਇਹ ਜਿਹਦੇ ਰਸਤਿਆਂ ਦੇ ਵਿੱਚ ਚੜਦੇ ਨੇ ਹਾਂਜੀ ਲੋਕਲ ਹੀ ਹੈ ਕੰਮ ਲੋਕਲ ਉੱਥੇ ਕਿਤੇ ਆ ਡੱਬੇ ਖਾਲੀ ਬਾਜ਼ਾਰੋਂ ਮਿਲ ਜਾਂਦੇ ਆ ਹਾਂਜੀ ਇਹਦੇ ਚ ਤੂੰ ਪਾ ਕੇ ਬਣਾ ਕੇ ਸਕਰੀਨ ਚੀਨੀ ਜੀ ਮਾੜੀ ਜੀ ਪਾ ਕੇ ਗੁੰਨ ਕੇ ਇਦਾਂ ਦਾ ਰੰਗ ਕਰਕੇ ਨਹੀਂ ਤੇ ਮਲਤਾਨ ਦਾ ਸੋਨ ਹਲਵਾ ਉਹ ਜਿਹੜਾ ਨਾ ਹੁਸੈਨ ਗਾਹੀ ਅਸਲ ਜਿਹੜਾ ਹਾਫ ਸੋਨ ਹਲਵਾ ਸੀ ਸਾਨਾ ਗਈ ਸੈਨਾ ਗਾਈ ਉਹਨਾਂ ਦੀ ਉੱਥੇ ਦੁਕਾਨ ਸੀ ਇਹਨਾਂ ਦੀ ਵੀ ਅਸਲ ਉੱਥੇ ਦੁਕਾਨ ਆ ਉਹ ਤੇ ਸੋਨ ਹਲਵਾ ਸੁਭਾਨ ਤੇ ਅੱਲਾ ਇੰਜ ਐਡੀ ਮੋਟੀ ਚਾਹੁੰਦੇ ਟੁੱਟਦਾ ਹੀ ਨਹੀਂ ਸੁਭਾਨ ਅੱਲਾ ਹਾਂ ਮੈਂ ਤੇ ਉਹ ਸਮਝ ਕੇ 500 ਭਰਿਆ ਹੈ ਭਾਈ ਉਹ ਮਗਰ ਤੱਕ ਆ ਜਾਂਦਾ ਬਸ ਉਹਨਾਂ ਦੇਖੋ ਨਾ ਹਾਂਜੀ ਕਿ ਉੱਤੇ ਕੋਈ ਅਤਾ ਪਤਾ ਲਿਖਿਆ ਹੀ ਨਹੀਂ ਆ ਕੱਖ ਵੀ ਨਹੀਂ ਔਰ ਕਿਹੜਾ ਚੌਂਕ ਕਿਹੜਾ ਹਾਜੀ ਜਿਹੜੇ ਹਾਜੀ ਲਿਖਿਆ ਤਿਆਰ ਕਰਦਾ ਹੁਸੈਨ ਗਾਹੀ ਨਹੀਂ ਇਹ ਮੁਲਤਾਨ ਝੂਠ ਹੈ ਉਹਨਾਂ ਨੂੰ ਉਹਨਾਂ ਦਾ ਨਹੀਂ ਹੈਗਾ ਇਹ ਹਾਜੀ ਹਬੀਬੁਰ ਰਹਿਮਾਨ ਸਾਹਿਬ ਫੌਤ ਹੋ ਕੇ ਆਪਣੇ ਸੋਨ ਹਲਵਾ ਖਾ ਕੇ ਫੌਤ ਹੋਏ ਆ ਨਹੀਂ ਉਹਨਾਂ ਦਾ ਹੈਗਾ ਹੀ ਨਹੀਂ ਯਾਰ ਇਹ ਯਾਰ ਉਹ ਏਡਾ ਮਾੜਾ ਨਹੀਂ ਬਣਾਉਂਦੇ ਉਹਨਾਂ ਦਾ ਇੱਕ ਨਾਮ ਆ ਪੂਰੇ ਪਾਕਿਸਤਾਨ ਚ ਬਾਹਰ ਤੱਕ ਲੋਕੀ ਲੈ ਕੇ ਜਾਂਦੇ ਆ ਉਸਤਾਦ ਜੀ ਹੁਸੈਨ ਸੌਰੀ ਹੁਸੈਨ ਗਾਹੀ ਹਾਂਜੀ ਹੁਸੈਨ ਗਾਹੀ ਵੀ ਉਹਨੂੰ ਕਹਿੰਦੇ ਪੰਜਾਬੀ ਜਿੱਦਾਂ ਇਲਾਕਾ ਵਾ? ਹਾਂ ਬਾਜ਼ਾਰ ਆ ਹਾਂਜੀ ਹੁਸੈਨ ਗਾਹੀ ਬਾਜ਼ਾਰ ਸਾਜੀ ਇੱਕ ਗੱਲ ਹੋਰ ਹੈ ਇੱਕ ਹਾਫਜ਼ ਕਾ ਮਲਤਾਨੀ ਉਹ ਵੀ ਇਹੀ ਹੈ ਨਾ ਉਹਨਾਂ ਦਾ ਹੀ ਅੱਗੋਂ ਸ਼ੁਰੂ ਅਸੀਂ ਉਹੀ ਸੁਣਿਆ ਹਾਫਜ਼ ਦਾ ਹਾਫਜ਼ ਹਾਂ ਹੁਣ ਪਤਾ ਨਹੀਂ ਉਹ ਦੁਕਾਨ ਤੇ ਹੈਗੀ ਕਿ ਨਹੀਂ ਹੈਗੀ ਦੁਕਾਨ ਵੀ ਉਹਦੀ ਯਾਦ ਆ ਇੰਜ ਥੋੜਾ ਜਿਹਾ ਇੰਜ ਅੰਦਰ ਨੂੰ ਖੋਡੇ ਜੀ ਚ ਫਿਰ ਛੋਟੀ ਜੀ ਮਾਰਕੀਟ ਸੀ ਮਾਰਕੀਟ ਦੇ ਖੱਬੇ ਹੱਥ ਨੂੰ ਕਰਾ ਲਈ ਉਹਨਾਂ ਦੀ ਦੁਕਾਨ 'ਚ ਮੈਨੂੰ ਵੀ ਯਾਦ ਆ ਤੇ ਇਹ ਹੁਣ ਠੀਕ ਹੋ ਗਿਆ ਲਾ ਵੀ ਵੀਰੇ ਗਲਾ ਫੜਿਆ ਉਹ ਜਿਹੜਾ ਸੀ ਮੇਰਾ ਜਿਹਨੇ ਲਿਆਂਦੇ ਸੀ 2000 ਰੁਪਏ ਆ ਗਿਆ ਤੇਰੇ ਵੱਲੋਂ ਮੈਨੂੰ ਮੈਂ 2000 ਰੁਪਏ ਦੀ ਅੱਛੀ ਤੇਰੇ ਵੱਲੋਂ ਸ਼ੈ ਖਾ ਲਾਂਗਾ ਤੇਰੀ ਮੁਹੱਬਤ ਪੂਰੀ ਹੋ ਜਾਏਗੀ ਕਿਉਂਕਿ ਵਿਚਾਰਾ ਨਿਰਾਸ਼ ਹੋ ਗਿਆ ਸੀ ਜਦੋਂ ਮੈਂ ਖਾਦਾ ਨਾ ਮੈਂ ਉਹਨੂੰ ਕਿਹਾ ਤੂੰ ਵੀ ਖਾ ਜਦੋਂ ਉਹਨੇ ਖਾਦਾ ਤੇ ਉਹਨੇ ਕਿਹਾ ਭਾਜੀ ਫਿੱਟੇ ਮੂੰਹ ਮੇਰੇ ਤੇ ਉਸਤਾਦ ਜੀ ਬੜੀ ਗੱਲ ਆ ਮੈਂ ਕਿਹਾ ਤੂੰ ਚੈੱਕ ਨਹੀਂ ਕੀਤਾ ਕਹਿੰਦਾ ਮੈਂ ਜ਼ਰਾ ਐਕਸਾਈਟਿਡ ਹੋ ਗਿਆ ਕਿ ਮੈਂ ਲੈ ਕੇ ਕੁਝ ਨਹੀਂ ਆਇਆ ਚਲੋ ਮੈਂ ਸੋਹਣ ਹਲਵਾ ਲੈ ਜਾ ਉਸਤਾਦ ਤੇ ਡੱਬੇ ਵੀ 4 ਲੈ ਲਏ
ਉਹ ਕਿਹੜੇ ਸਿੱਧਾ ਸਹਿਰਾ ਵਾਲੇ ਸਟੇਸ਼ਨ ਤੇ ਉਤਰਿਆ ਵੀ ਤੂੰ ਉਤਰ ਕੇ ਕਿਸੇ ਆਈਡੀਅਲ ਤੋਂ ਲੈ ਕਿਸੇ ਚੰਨ। ਭਾਜੀ ਮੇਰੀ ਬਸ ਉਹ ਨਹੀਂ ਵਿਚਾਰਿਆਂ ਨੂੰ ਉਹਨੇ ਕਿਹਾ ਮੈਂ ਸੌਗਾਤ ਲੈ ਜਾਵਾਂ ਕੋਈ ਦੂਜੇ ਸ਼ਹਿਰ ਦੀ। ਜਿੱਥੇ ਆਪਾਂ ਚਰਸੀ ਕੜਾਈਆਂ ਨੇ ਸੁੱਟੀ ਦੀਆਂ ਨੁੱਕਰ ਤੇ ਉੱਥੇ ਸੋਨ ਹਲਵੇ ਸੁੱਟ ਤੇ ਡੱਬੇ ਲੈ ਜਾ ਖਾਲੀ ਘਰ ਨਲਕੀ ਡੱਬੇ ਬਟਨ ਕੰਮ ਪਾ। ਆਣਗੇ। ਨਾਲੇ ਹਾਂ ਇਹਨਾਂ ਦੇ ਵਿੱਚ ਨਲਕੀ ਬਟਨ ਬਹੁਤ ਅੱਛੇ ਹੁੰਦੇ, ਸੂਈਆਂ ਨਲਕੀ ਬਟਨ। ਹਾਂ ਬਲਕਿ ਯਾਰ ਏਦਾਂ ਕਰੋ ਤੁਸੀਂ ਆ ਉਦਾਂ ਫੜ ਲਓ ਨਾ ਡੱਬੇ ਸਾਂਦੇ ਤੇ ਸਾਨੂੰ ਇੱਥੇ ਲੋੜ ਹੁੰਦੀ ਕੀ ਕਰਨਾ ਅਸੀਂ ਕੋਈ ਛੋਟੀਆਂ ਪਿੰਨਾਂ ਛਿੰਨਾਂ ਵਿੱਚ ਪਾ ਲਿਆ ਕੰਮ ਦੀਆਂ ਚੀਜ਼ਾਂ ਤੁਹਾਨੂੰ ਦੇ ਦਈਏ। ਨਹੀਂ ਭਾਜੀ ਤੁਸੀਂ ਪਹਿਲੇ ਦੱਸ ਦਿੰਦੇ ਕਹਿੰਦਾ ਕੰਮ ਦੀਆਂ ਚੀਜ਼ਾਂ ਹੁਣ ਤੁਹਾਨੂੰ ਦੇ ਦਈਏ। ਹੈਲੋ ਉਹ ਦੱਸੋ ਬਾਦਸ਼ਾਹ ਚੱਲ ਓਏ ਆ ਹਲਵੇ ਚੁੱਕ ਲਈ ਓਏ। ਮਿਹਰਬਾਨੀ ਯਾਰ। ਕੱਲ ਨੂੰ ਤੇਰੇ ਵਾਲਾ ਡੱਬਾ ਚੁੱਕ ਲਿਆ ਜਾਂਦੇ। ਮੇਰੇ ਵੱਲੋਂ ਪਾਉ ਤੇਰੇ ਵਾਲੇ ਵੀ ਫੜ ਲਵੇ। ਹਾਫਤ ਜੀ ਆ ਲਓ ਮਿਹਰਬਾਨੀ ਯਾਰ ਤੁਹਾਡੀ। ਇਹ ਲਓ ਪਿੰਨਾ ਪੁੰਨਾ ਪਾਓ ਓਏ ਐ ਮੇਰੇ ਲੋ ਹੁਜ਼ੈਫਾ ਨੂੰ ਇਹ ਬੱਚੇ ਵਾਸਤੇ ਲੈ ਜਾਓ ਮੇਰੇ ਵੱਲੋਂ। ਜਾ ਲਓ ਜੀ ਮੇਰੀ ਸੁਣੋ ਗੱਲ 10 ਸ਼ੋ ਦੇਖ ਲਓ ਇੱਥੇ ਪਿਆਰੇਗਾ ਹੈ ਇਹ ਜ਼ਿਆਦਤੀ ਕੀਤੀ ਜਿਸ ਬੰਦੇ ਨੇ ਵੀ ਕੀਤੀ ਨਾਕਸ ਚੀਜ਼ਾਂ ਨਾ ਉਹ ਯਾਰ ਉਸ ਬੰਦੇ ਦਾ ਕੀ ਕਸੂਰ ਹੈ ਜਿਨ੍ਹਾਂ ਨੇ ਸਾਡੇ ਨਾਲ ਕੀਤੀ, ਅਸੀਂ ਤੇ ਉਹਨਾਂ ਨੂੰ ਨਹੀਂ ਯਾਰ ਦੂਸਰੀ ਗੱਲ ਇਹ ਹੈ ਕਿ ਤੁਹਾਨੂੰ 500 ਦਾ ਦੇਤਾ, ਉਹ 280 ਰੁਪਏ ਦਾ ਉਹਨੇ ਲਿਆ ਸੀ। ਜੀ ਤੈਨੂੰ ਕਿਹਾ ਸੀ ਉਸਕੋ ਗੱਲ ਹੈਗੀ ਕੁਝ ਕਿਉਂਕਿ ਟ੍ਰੇਨ 'ਚ ਚੜ੍ਹਦੇ ਨਾ ਉਹ ਕਹਿੰਦੇ 1000 ਰੁਪਏ ਦਾ ਡੱਬਾ, ਪਤਾ ਕਹਿੰਦਾ ਨਹੀਂ ਲੈਣਾ। ਉਹ ਭਾਜੀ ਕੀ ਗੱਲ ਆ, ਉਹ ਕਹਿੰਦਾ ਮੈਂ 100 ਰੁਪਏ ਦੇਣਾ। ਉਹ ਨਹੀਂ ਭਾਈ 100 ਰੁਪਏ ਦਾ ਕਿਤੇ ਸੋਨ ਹਲਵਾ ਖਾ ਲਾ, ਸੋਨ ਹਲਵਾ ਸਰ ਕਰਦੇ 200 ਸਵਾ 200 250। ਯਾਰ ਜੇ ਮੈਂ 4000 ਨਾਲ ਸ਼ਾਇਦ 500 ਕਿਲੋ ਲਿਆ ਤੇ ਮੇਰੇ ਘਰੋਂ ਵੀ ਨਿਕਲ ਗਿਆ। ਉਹ ਯਾਰ ਮਿੱਠਾ ਕਹਿੰਦਾ ਛੋਟਾ ਬਿਠਾ ਕਹਿੰਦਾ ਮੈਨੂੰ 500 ਕਹਿੰਦਾ ਦੇਖੀ ਕਾੜੂ ਜਾਂਦਾ। ਤਾਂ ਜਿਹਨੇ 500 ਗਿਆ ਤੇ ਉਹ ਪਿੱਛੇ ਖਲੋਤਾ ਇਹਦੇ। 4000 ਉਹਨੇ ਮੰਗਿਆ ਸ਼ਹਿਦ ਦਾ, ਬੇਟਾ ਕਹਿੰਦਾ 500 ਦੀ ਬੋਤਲ ਦੇਣੀ ਸ਼ਹਿਦ ਦੀ ਜਾਓ ਕੰਮ ਤੇ ਕੀ ਹੋ ਗਿਆ ਤੇ ਦੇ ਗਿਆ। ਤੇ ਮੇਰੇ ਤਾਂ ਛੋਟਾ ਵੀ ਸ਼ੀਸ਼ੇ ਵਾਲੇ ਕੱਪ ਜਨ ਗਰਮ ਪਾਣੀ ਪਾ ਕੇ ਬਿੱਟੇ ਪਏ ਅਸਲੀ ਤਰ੍ਹਾਂ ਪੀ ਰਿਹਾ। ਮੈਂ ਕਿਹਾ ਉਹ ਨਹੀਂ ਇਹ ਟੂਟੀਆਂ ਨੂੰ ਦੇ ਰੋ ਥੋੜਾ ਅੱਗੇ ਗਏ ਤੇ ਇੱਕ ਹੋਰ ਬੰਦਾ ਸ਼ਹਿਰ ਵਿੱਚ ਆਇਆ, ਮਿੱਠਾ ਕਹਿੰਦਾ ਮੇਰੇ ਕੋਲ 500 ਦਾ ਲੈਣਾ। ਉਸਤਾਦ ਜੀ ਮੈਂ ਤੁਹਾਡੇ ਕਿਦੋਂ ਪਾਗਲ ਹੈ ਕਹਿੰਦਾ ਪਾਗਲ ਹੈ ਇਹ ਸ਼ਾਇਦ 500 का ले ले हम। ਗੁਜ਼ਾਰਿਸ਼ ਇਹ ਹੈ ਕਿ ਉਸਤਾਦ ਜੀ ਕੋਈ ਛੋਟਾ ਜਿਹਾ ਇੱਥੇ ਮਸ਼ੀਨ ਲਾ ਲਓ, ਅਸੀਂ ਤਾਂ ਕਿ ਮਿਹਨਤ ਮਜ਼ਦੂਰੀ ਕਰੀ ਜਾਈਏ, ਸਾਨੂੰ ਇੰਜ ਦਾ ਭੈਣ ਉਹ ਆ ਗਿਆ ਵਾ ਦੁਬਈਓ ਤੁਹਾਡਾ ਪੂਲ ਵੱਡਾ ਪੂਲ ਆ ਗਿਆ। ਉਹ ਆ ਗਿਆ ਵਾ ਹੁਣ ਗਰਮੀਆਂ 'ਚ ਆਪਾਂ ਇੱਥੇ ਨਹੀਂ ਸਾਜ ਇੱਥੇ ਹਾਏ ਉਹਨੂੰ ਰੱਖਾਂਗੇ ਛੱਤ ਤੇ। ਨਹੀਂ ਉਹਦੇ ਥੱਲੇ ਪਲੇਨ ਚਾਹੀਦਾ ਨਾ, ਛਾਤੇ ਤਾਂ ਪਲੇਨ ਨਹੀਂ, ਛੱਤ ਤੇ ਇੰਨਾ ਭਾਰ ਇਹਨੂੰ ਸਾਰਿਆਂ ਨੂੰ ਪਲੇਨ ਕਰਕੇ। ਉਸਤਾਦ ਜੀ ਲੇਕਿਨ ਉਹ ਇਹ ਆ ਕਿ ਉਹ ਪਾਣੀ ਉਹਦੇ 'ਚ ਬਹੁਤ ਪੈਣਾ। ਗੱਡੀਆਂ ਨਹੀਂ ਖੜਨੀਆਂ ਭਾਈ। ਉਸਤਾਦ ਜੀ ਉਹ ਜਿੱਥੇ ਇੱਕ ਟੂਲ ਵਗੈਰਾ ਨਿਜ਼ਾਮ ਨਹੀਂ ਹੁੰਦਾ ਪਾਣੀ ਭਰਦਾ ਟੂਲ, ਉਹ ਲੱਗਣਾ ਚਾਹੀਦਾ ਨਾ, ਪਾਣੀ ਵਾਲੀ ਗੱਡੀ ਆ ਜਾਂਦੀ ਹੈ। ਅੱਛਾ ਟੈਂਕੀਆਂ ਟੈਂਕਰ ਜਿਹੜੇ ਨਾ ਪਾਣੀ ਵਾਲੇ ਆ ਕੇ ਪਾਣੀ ਭਰ ਜਾਣਗੇ, ਉਹ ਨੋ ਇਸ਼ੂ। ਲੇਕਿਨ ਇਹ ਆ ਕਿ ਉਹ ਇੱਥੇ ਤੇ ਉਹਦੇ 'ਚ ਮਿੱਟੀ ਪੈਂਦੀ ਰਹਿਣੀ, ਉਹ ਤੇ ਭਰ ਦਿਓ ਇੱਕ ਦਿਨ ਤੇ 15 ਦਿਨ ਪਾਣੀ ਨਾ ਬਦਲੋ, ਰੋਜ਼ ਨਹਾਓ। ਛੱਤ ਉਹਦੇ ਤੇ ਛੱਤ ਸਾਜੀ ਹੋ ਜਾਵੇ ਹਰੇ ਰੰਗ ਦੀ। ਉਸਤਾਦ ਜੀ ਖਾਲੀ ਕਰਨਾ ਵੀ ਇੱਕ ਰੋਲਾ ਹੋਣਾ। ਖਾਲੀ ਨਹੀਂ ਨਾ ਹੁੰਦਾ, ਉਹਦੇ ਅੰਦਰ ਫਿਲਟਰ ਲੱਗੇ, ਉਹ ਪਾਣੀ ਨੂੰ ਸਾਫ਼ ਕਰੀ ਜਾਂਦੇ ਨਾਲੋਂ ਨਾਲ, ਫਿਲਟਰੇਸ਼ਨ ਉਹਦੇ ਅੰਦਰ ਹੁੰਦੀ। ਲੇਕਿਨ ਪਾਣੀ ਅਸੀਂ ਭਰ ਕੇ ਅਸੀਂ 2 ਘੰਟੇ ਦਾ ਸ਼ੋਅ ਕਰਕੇ ਰਾਤ ਨੂੰ ਇੰਨਾ ਪਾਣੀ ਰੋੜਨਾ ਕਿੱਥੇ। ਨਹੀਂ ਰਾਤ ਨੂੰ ਰੋਣਾ ਸਾਜੀ ਮੈਂ ਦੱਸਦਾ ਇੱਥੇ ਲਾਗੇ ਤੱਕ ਕਿਸੇ ਦਾ ਪਲਾਟ ਲੈ ਲੈਣੇ ਉੱਥੇ ਉਹਨੂੰ ਪੂਲ ਟੈਪ ਜਿਹਦੀ ਛੱਤ ਵੀ ਹੋਵੇ ਪਲਾਟ ਦੀ। ਪੂਲ ਟੈਪ ਹਾਂਜੀ ਹਾਂ ਇਹ ਹੋ ਸਕਦਾ। ਹੁਣ ਜੁੱਤੀਆਂ ਲੈ ਕੇ ਨਹੀਂ ਵਿੱਚ ਵੜਨਾ ਉਹਦੇ। ਹੋਵੇ ਉਸਤਾਦ ਜੀ ਆਊਟ ਆਫ ਏਰੀਆ, ਖਾਲੀ ਮੈਦਾਨ ਵਗੈਰਾ ਢਾਲੀਆਂ ਟੁਰੀਆਂ ਹਾਂ ਉੱਥੇ ਲਾ ਕੇ ਭਰਵਾ ਲਓ ਉਹਨੂੰ। ਓਏ ਉਸਤਾਦ ਜੀ ਨੂੰ ਦਾਦੀ ਵਾਲਾ ਜਿੱਥੇ ਕਰੈਕਟਰ ਕਰਦੇ ਉੱਥੇ ਯਾਰ ਮੱਛੀ ਵਾਲਾ ਪੀਸ ਮੰਗਾ ਕੇ ਰੱਖਿਆ। ਉਹ ਤੁਹਾਡਾ ਕਮਰਾ ਖੋਲਿਆ ਤੁਸੀਂ ਲਾਹੌਰ ਚ ਲੈ ਕੇ 3 ਦਿਨਾਂ ਬਾਅਦ ਉੱਥੋਂ ਪੀਸ ਉਦਾਂ ਹੀ ਚੁੱਕਿਆ, ਅੱਛਾ ਬੜੋ ਪੀਸ ਖਾ ਗਿਆ। ਉਸਤਾਦ ਜੀ ਠੰਡਾ ਸੀ ਬਿਲਕੁਲ, ਉਹਦੀ ਬੜਾ ਮਜ਼ੇਦਾਰ ਸੀ ਉਹ ਯਾਰ। ਜਿੱਥੇ ਰਿਜ਼ਕ ਦਾ ਜ਼ਿਆ ਹੋਣਾ ਨਾ ਉੱਥੇ ਮੈਂ ਤੇ ਫਿਰ ਆ ਖਾ ਬੇੜੇ ਗਰਕ ਹੋ ਜਾਣੇ ਆ। ਇਹ ਚਾਹ ਨਾ ਖਾਣਾ ਪੈਣਾ। ਉਸਤਾਦ ਜੀ ਇੱਕ ਵਾਰੀ ਸਾਲਨ ਖਾਣ ਡਿਆ, ਮੈਂ ਕਿਹਾ ਕਾਹਨੂੰ ਸਾਲਨ ਗੁੱਸਾ ਵਾ। ਤੂੰ ਜ਼ਿਆਦਤੀ ਕੀਤੀ ਉਸਤਾਦ ਜੀ। ਇੱਕ ਮਿੰਟ ਕਹਿੰਦਾ ਮੈਨੂੰ ਪਤਾ ਵਾ। ਓ ਯਾਰ ਨਹੀਂ ਨਿੰਬੂ ਨੂੰ ਚੋੜ ਕੇ ਲਿਆਇਆ ਵਾ। ਨਹੀਂ ਗਲਤ ਗੱਲ ਨਾ ਕਰ ਉਸਤਾਦ ਜੀ। ਗਾਜਰਾਂ ਮਟਰ ਕੱਟ ਕੇ ਉਹ ਲਿਆਂਦਾ ਹੋਇਆ ਸੀਗਾ ਇਹਨੇ ਸਾਲਣ, 2 ਦਿਨ ਪਿਆ ਰਿਹਾ ਬਾਹਰ ਵਿੰਡੋ ਦੇ ਵਿੱਚ। ਇਹਨੇ ਗਰਮ ਕੀਤਾ, ਰੋਟੀ ਲਿਆਂਦੀ, ਇਹਨੇ ਸਾਲਣ ਉਹਦੇ ਨਾਲ ਦਾ ਬਾਹਰੋਂ ਸਹੀ ਲੈ ਕੇ ਆਇਆ ਵਾ। ਆਪ ਇਹਨੇ ਉਹ ਸਾਦਾ ਖਾ ਲਿਆ ਸਹੀ ਸਾਲਣ। ਬਾਅਦ ਚ ਮਿੱਠੇ ਨੇ ਕਿਹਾ ਯਾਰ ਕਾਲੂ ਨੇ ਵੀ ਰੋਟੀ ਖਾਣੀ, ਕਹਿੰਦਾ ਉਹਦੀ ਸਾਲਣ ਰੱਖਿਆ ਵਾ। ਮਿੱਠੇ ਨੂੰ ਨਹੀਂ ਪਤਾ ਉਹਨੇ ਬੁੱਸਿਆ ਰੱਖਿਆ। ਬੁੱਸਾ ਪਲੇਟ ਚ ਪਾ ਕੇ ਉੱਤੇ ਨਿੰਬੂ ਨੂੰ ਚੋੜ ਕੇ ਮਸਾਲਾ ਉਹਨੂੰ ਚੋੜ ਕੇ ਤੇ ਲੈ ਆਇਆ। ਐ ਜ਼ਿਆਤੀ ਆ ਜਿਹੜਾ ਉਦੋਂ ਸਲਮਾਨ ਦੇ ਘਰ ਦਾ ਖਾਣਾ ਖਰਾਬ ਹੋ ਜੀ 2.5 ਦਿਨਾਂ ਬਾਅਦ ਟਿਫਨ ਖੋਲਿਆ, ਓਵਨ ਚ ਪਿਆ ਰਿਹਾ ਟਿਫਨ। ਆਪਾਂ ਲਾਹੌਰ ਚਲੇ ਗਏ, ਮੇਰਾ ਯਾਰ 2.5 ਦਿਨਾਂ ਬਾਅਦ ਵਾਲਾ ਖਾਣਾ ਖਾ ਗਿਆ, ਕਹਿੰਦਾ ਰਿਜ਼ਕ ਦਾ ਜ਼ਿਆ ਮੈਂ ਨਹੀਂ ਗੁਰਦਾ ਹੀ ਖਰਾਬ ਕਰ। ਔਰ ਤੋਂ ਔਰ ਉਹ ਜਿਹੜਾ ਮੁੰਡਾ ਸਫਾਈ ਵਾਲਾ ਬਰਤਨ ਧੋਣ ਲੱਗੇ ਸਾਰੇ ਇੱਕ ਬਰਤਨ ਚ ਨਹੀਂ ਪਾ ਕੇ ਚੱਲ ਜਾਏ, ਉਹ ਗਰਮ ਕਰਕੇ ਖਾ ਚੱਲ ਜਾ। ਉਸਤਾਦ ਜੀ ਦੇਖੋ ਇੱਥੇ ਕਿੰਨੀਆਂ ਰੋਟੀਆਂ, ਹੁਣ ਪਰਸੋਂ ਕੋਈ ਸ਼ਾਇਦ ਨਹੀਂ ਸੀ ਹੈਗੀ, 2 ਰੋਟੀਆਂ ਪਈਆਂ ਦੀ ਖਾ ਗਿਆ ਮੈਂ। ਉਹ ਯਾਰ ਇਹਨਾਂ ਨਾਲ ਤਰੀ ਵਾਲਾ ਸਾਗ ਖਾ ਗਿਆ।
ਕੇਲਾ ਆ ਕੇ ਉੱਤੇ ਸਾਜੀ ਤੁਹਾਡੇ ਲਗੇ ਚੱਕ ਕੇ ਲਾ ਖਾ ਲਿਆ ਦੇਸੀ ਘੀ। ਇਹਦਾ ਗੁਰਦਾ ਮਿਰਦਾ ਜਿਹੜਾ ਨਾ ਇਦਾਂ ਦੀ ਸਾਫ ਸੁਥਰੀ ਸ਼ੈ ਜਿਹੜੀ ਉਹ ਇਦਾਂ ਦੀ ਸ਼ੈ ਖਾ ਲੈਂਦਾ ਮਿੱਠਾ ਜੀ ਸਾਫ ਸੁਥਰੀ ਖਾਓ, ਇਹਦਾ ਹੱਥ ਪੈਰ ਵਿੰਗੇ ਹੋਣਗੇ। ਰਿਜ਼ਕ ਦੀ ਕਦਰ ਕਰਨੀ ਚਾਹੀਦੀ ਹੈ। ਮੈਂ ਇਹ ਗੱਲ ਨੂੰ ਮੇਰੇ ਮਾਪਿਓ ਨੇ ਸਿਖਾਇਆ, ਰਿਜ਼ਕ ਦੀ ਕਦਰ ਕਰੋ। ਆਪਣੇ ਪਿੰਡ ਦੀ ਵੀ ਕਦਰ ਕਰ ਪੁੱਤਰ। ਹੁਣ ਖਰਾਬ ਸ਼ੈ ਅੰਦਰ ਦੁਨੀਆ ਆਉਂਦਾ ਤੈਨੂੰ ਥੈਲਸੋਫੀਲੀਆ ਹੋ ਗਿਆ, ਫੇਰ ਥੈਲਮੋਫੀਲੀਆ ਹੋ ਗਿਆ ਜੀ। ਇੰਨਾ ਕੁਛ ਖਾਂਦਾ ਉਸਤਾਦ ਜੀ, ਇਹਦਾ ਢਿੱਡ ਤੇ ਮੰਗਣ ਵਾਲੇ ਦਾ ਡੋਲ ਇੱਕ ਜਿਹਾ ਆ। ਮਿਸ ਹਰ ਸ਼ੈ ਚਾਹੀ ਛੁੱਟੀ ਹੋਣ ਇਹ ਮੇਦਾ ਨਹੀਂ, ਅੰਦਰ ਡਸਟਬਿਨ ਰੱਖੀ ਆ, ਅੰਦਰ ਗੰਦ ਸੁੱਟਣ ਡਿਆ ਵਾ। ਜੇ ਪਾਰਕ ਦੀ ਡਸਟਬਿਨ ਨਹੀਂ ਹੁੰਦੀ ਵੀ ਹੱਥ ਛੋਟ ਪਾਈ ਜਾਂਦੀ, ਉਹ ਚੀਜ਼ ਆਦਾ। ਖੁਦਾ ਦਾ ਆਪਣੇ ਮੇਦੇ ਨੂੰ ਸਟਰੋਂਗਨੈਸ ਦਿਓ, ਇਹਨੂੰ ਕੋਈ ਸਾਹ ਦੇ। ਹਾਂ ਮੈਂ ਕਿਨੂੰ ਹਲ ਲੈ ਕੇ ਵੜਦਾ ਵਾਂ, ਪਹਿਲੇ ਲਿਆ ਮਿੱਠੇ ਕਿਨੂੰ ਲਿਆ, ਉੱਥੋਂ ਹੀ ਫੜ ਲੈਂਦਾ ਵਾ। ਮੈਂ ਇੱਥੇ ਆਉਣਾ ਵਾ, ਗੇਟ ਖੋਲਦਾ ਬਾਅਦ ਚੋਂ ਪਹਿਲੇ। ਮੇਰੀ ਜਿਹੜੀ ਤਬੀਅਤ ਖਰਾਬ ਹੋਈ, ਜਿਹੜੇ ਉਦੋਂ ਨੇ 2 ਕਿਲੋ ਮੈਨੂੰ ਇੱਥੇ ਖਵਾਏ ਨਹੀਂ ਪਾ ਕੇ ਸ਼ੋਅ, ਉਦੋਂ ਦੇ ਮੇਰੇ ਬੇੜਾ ਕਰ। ਹਾਂਜੀ ਕਿਉਂਕਿ ਕਿਨੂੰ ਮੈਂ ਘਰ ਬਣਾਇਆ, ਮੇਰੀ ਬੇਗਮ ਨਾਲ ਮੈਂ ਰਲ ਕੇ ਬਣਾਇਆ। ਕਿਨੂੰ ਤੇ ਕੁਦਰਤੀ ਆਫਤ ਹੈਗੀ। 15 ਰੌਲਾ ਦਾ ਨੀਅਤ ਦਾ ਰੌਲਾ ਦਾ, ਇੱਧਰ ਆਉਣਾ ਨੀਅਤ ਦਾ ਰੌਲਾ ਕਿ ਤੂੰ ਕਿਸ ਗੰਦੀ ਨੀਅਤ ਨਾਲ ਖਵਾਏ। ਉੱਠ ਲਿਆ ਖੱਟੇ ਹੁਣ ਖਾ ਕੇ ਨਾ ਨਾ ਨਾ, ਮੈਂ ਨਹੀਂ ਖਾਂਦਾ। ਤੁੰਨ ਕੇ ਲਿਆ ਸਾਰੇ ਮੈਂ ਕਹਿੰਦਾ ਨਾ, ਮੈਨੂੰ ਪਤਾ ਵਾ। ਨਾਲੇ ਉਹਨੂੰ ਰੋਕੀ ਜਾ। ਐਸੇ ਹੁੰਦਾ ਵਾ। ਲਿਆ ਖਾਓ ਯਾਰ। ਮੈਂ ਇਹ ਕੁਦਰਤੀ ਆਫਤ ਹੈ ਤੇ ਫਾਇਦੇ ਅਫਾਤ ਨਹੀਂ, ਫਿੱਟੇ ਮੂੰਹ ਨੇਮਤ ਆ। ਵਾਹ 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 ਵਾਹ। ਚੱਲ ਕਿਨੇ ਵਿੱਚੋਂ ਖਾਦੇ ਆ? ਕਿਆ ਕਹਿੰਦੇ? ਨਹੀਂ ਖਾਦਾ ਦਮ, ਮੈਂ ਨਹੀਂ ਖਾਦਾ, ਸੋਨੀ ਮੇਰੇ ਸਾਹਮਣੇ ਖਾਦਾ ਯੋ ਨਹੀਂ ਖਾਦਾ। ਖਾ ਕਸਮ। ਨਹੀਂ ਉਹਨੇ ਮੇਰੇ ਕੋਲੋਂ ਥੋੜਾ ਜਿਹਾ ਲਿਆ। ਹਾਂ, ਇਹਨਾਂ ਕੋਲੋਂ ਲਿਆ। ਖੱਟੇ ਤੇ ਨਿਗੇ ਨਾ ਕੀ ਹੋ ਜੇ ਮਿੱਠਾ ਚੀਜ਼ ਲੈ ਕੇ ਉਹਦੇ ਖੱਟੀ ਨਿਕਲੇ। ਖੱਟਾ ਚੀਜ਼ ਲੈ ਕੇ ਆਵੇ ਤੇ ਰੇਡੀ ਵਾਲਾ ਨੂੰ ਦਵਾ ਦਿੱਤਾ ਲੱਖ ਰੁਪਇਆ। ਮੈਂ ਕਿਹਾ ਚੰਗਾ ਮਾਲ ਆਵੇ ਮੈਂ ਦੇਣਾ ਵਾ। ਉਸਤਾਦ ਜੀ ਤੁਸੀਂ ਖਾ ਲਓ। ਭਾਈ ਦਾਲ ਉਹ ਸਹੀ ਕੱਟ ਲਈ ਹੁਣ। ਇੱਕ ਮਿੰਟ ਮੇਰੀ ਗੱਲ ਸੁਣ, ਤੂੰ ਡਾਇਰੈਕਟ ਸ਼ਰਾਬ ਸ਼ੁਰੂ ਕਰ। ਇਹ ਫੜਾ ਦਾ ਇੱਕ ਮਿੰਟ ਠਹਿਰ ਯਾਰ, ਇਹ ਖਾਣ ਵਾਲੇ ਫਿਲਮ ਨਹੀਂ ਆ। ਦੇਖੋ ਸਾਜੀ ਕੇਰੀ ਵਾਲੇ ਆ। ਓਏ ਮਾਮਾ ਕੇਰੀ ਵਾਲੇ ਮਿੱਠੇ ਹੁੰਦੇ ਆ। ਇਹ ਤੈਨੂੰ ਮੇਰੀ ਗੱਲ, ਤੇਰਾ ਟਕਾ ਵੀ ਨਹੀਂ ਗਿਆ। ਇੱਕ ਮਿੰਟ ਮਿੱਠੇ, ਸਾਨੂੰ ਪਤਾ ਅਸੀਂ ਪਿੰਡਾਂ 'ਚ ਰਹਿਣ ਵਾਲੇ ਸਾਜੀ ਕੇਰੀ ਵਾਲੇ ਨਾ ਹੋਵੇ। ਮੈਨੂੰ 50 ਡਿੱਗੇ ਹੁੰਦੇ ਆ, ਥੱਲੇ ਚੁੱਕੇ ਹੁੰਦੇ ਆ। ਹਾਂਜੀ ਆ ਦੇਖੋ, ਸਰ ਉਹ ਸਸਤੇ ਵਿਕਦੇ। ਤੁਸੀਂ ਖਿਚੜੀਆਂ ਪਾਉਣ ਲਾ ਦਿਓ। ਉਹ ਪੁੱਤ ਬਹਿ ਜਾ ਉਰੇ ਇੱਕ ਮਿੰਟ। ਕਿਰੇ ਹੋਏ ਆ ਇਹ? ਮਾੜੇ ਆ। ਹਾਂ ਗਲਤ ਵਾ, ਨਹੀਂ ਸਹੀ ਖਾ ਉਰੇ ਫੜਾ ਤੇ ਜ਼ਾਇਆ ਹੀ ਹੋਣੇ ਆ। ਜ਼ਾਇਆ ਕਰਨੇ ਲਾਜ਼ਮੀ ਜ਼ਾਇਆ ਕਰਨੇ। ਰਿਜ਼ਕ ਦਾ ਜ਼ਿਆ ਨਹੀਂ ਹੋਊਗਾ। ਰਿਜ਼ਕ ਦਾ ਜ਼ਿਆ ਨਹੀਂ ਮੇਰੀ ਹੋਣਾ। ਗੱਲ ਸੁਣ, ਮੇਰੀ ਸੁਣ। ਫਰਜ਼ੰਦ ਨਹੀਂ ਬਾਠੀ ਵਾਲੇ ਉਹਦੇ ਸਾਈਡ ਤੇ ਨੁੱਕਰ ਤੇ ਬਿਲਕੁਲ ਖਲੋ ਜਾ। ਇਹਨਾਂ ਨੂੰ ਰਹਿਤਾ ਵੱਧਦਾ ਵਾ। ਇੱਕ ਤੋਂ ਬੋਟੀ ਵੱਜ ਜਾਂਦੀ ਵਿੱਚ ਖਿੱਚਣ ਵਾਲੀ ਉਹ ਐਟਮ। ਰਿਜ਼ਕ ਦਾ ਜ਼ਿਆ ਉੱਥੇ ਪਹੁੰਚ ਕਿਚਨ ਵਾਲੀ। ਉਹਦੇ ਮਿੱਠਾ ਜੀ ਉਹ ਜਿਹੜਾ ਸਮੋਸਿਆਂ ਦਾ ਭੂਰ ਝੂਰ ਤੇਲ ਨਾਲ ਲਵਾ ਲੱਭ ਉਹਦੇ ਫੱਕੇ ਮਾਰ ਜਾਂਦਾ ਉਹ। ਯਾਰ ਚਾਹ ਦੇ ਹੋਟਲਾਂ ਜਿਹੜਾ ਪੱਤੀ ਸੁੱਟਣ ਲੱਗੂਗਾ ਨਾ, ਪੱਤੀ ਮੂੰਹ ਅੱਗੇ ਕਰ ਲਿਆ, ਤੇਰੇ ਮੂੰਹ ਛੁੱਟੂ ਡਾਇਰੈਕਟ ਉਰੇ ਫੜਾ। ਰਿਜ਼ਕ ਦਾ ਹੀ ਪਕੜ ਬਹੁਤ ਸਖਤ ਸਾਜ ਜੀ। ਹਾਂਜੀ, ਤੇਰੀ ਮਾਲਟੇ ਤੇ ਵੀ ਪਕੜ ਬਹੁਤ ਸਖਤ। ਅੱਗੇ ਕਿੰਨੇ ਖਾਦੇ ਆ? ਕੋਈ ਨਹੀਂ ਕਰਦਾ। ਚੱਲ ਇੰਜੋਏ ਕਰ। ਤੇ ਅਜੇ ਪਟਾਕੀ ਨਹੀਂ ਮਾਰਨੇ। ਸਾਹਿਬ ਇਹ ਡੰਡੀ ਪੱਤੇ ਦੀ ਤੁਹਾਨੂੰ ਪਤਾ ਕਿੰਨੀ ਕੀਮਤ ਹੈ? ਡੰਡੀ ਪੱਤਾ ਇੱਕ ਕਟਾਈ ਆ। ਇਹ ਡਰੈਂਗ ਆ ਸਿੱਧੀ। ਸਾਜੀ ਇਹ ਹੁਣ ਰਹਿ ਗਿਆ 50 ਰੁਪਏ ਦਾ। ਇਹ ਹੁਣ ਹੋ ਗਿਆ 70 ਰੁਪਏ ਦਾ। ਇਹ 20 ਰੁਪਏ ਦੀ ਡੰਡੀ ਪੱਤਾ ਵਾ। ਸਾਜ ਨੂੰ ਛਿਲ ਕੇ ਦੇਵੇ। ਸੱਚੀ ਮੁੱਚੀ ਮੈਂ ਉਸਤਾਦ ਨੂੰ ਆਪ ਸੋਚਿਆ ਨਗੀਨਾ ਕਿੰਨਾ ਕਰ ਹੀਰਾ ਬਣਾ ਦੇਸਾਂ ਵਿੱਚੋਂ ਕਿ ਇਹ ਤੁਹਾਨੂੰ ਸੁੱਚਾ ਮੋਤੀ ਕੱਢ ਕੇ ਦੇਾਂਗੇ ਵਿੱਚੋਂ। ਲੈ ਯਾਰ ਮੈਂ 2000 ਕਢਵਾ ਕੇ ਮੈਂ ਕੋਈ ਚੀਜ਼ ਤੇ ਮੰਗਾਵਾਂ, ਠੀਕ ਹੈ? ਸਰ ਜੀ 2000 ਤੁਸੀਂ ਕਢਵਾ ਲਿਆ, ਹੁਣ ਚੀਜ਼ ਹੀ ਮੰਗਾਣੀ। ਹਾਂ ਨਹੀਂ ਮੈਂ ਕਢਵਾਇਆ। ਕਢਵਾ ਲਿਆ ਤੁਸੀਂ? ਠੀਕ ਹੈ। ਨਹੀਂ ਮੈਂ ਨਹੀਂ ਖਾਣਾ। ਖਾ ਲਓ ਸਰ ਜੀ। ਉਹ ਭਾਈ ਕਿੱਥੇ ਸਿੱਟੀ ਜਾਣਦੇ, ਫੜੋ ਇਹਨੂੰ। ਓ ਯਾਰ ਰੱਖਦੇ ਉੱਥੇ ਮੇਰੀ ਯਾਰ। ਗੱਲ ਸੁਣ ਯਾਰ, ਤੁਹਾਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਕਦੋਂ ਅਕਲ ਆਉਣੀ ਹੈ? ਯਾਰ ਸਮਝ ਮੈਨੂੰ ਕੀ ਪਤਾ ਸੀ ਕਿ ਇੰਨਾ ਹੀ ਮਿੱਟੀ ਕੰਮ ਹੋਣਾ। ਮਿੱਠਾ ਜੀ ਮੈਂ ਤਾਂ ਤਮਾਦ ਕੀਤਾ ਵਾ। ਅੱਲਾ ਦੇ ਬੰਦੇ ਹਰ ਵਾਰੀ ਆਪਣੇ ਆਪ ਨੂੰ ਮੁਤਮਿਨ ਕਰਦਾ ਕਿ ਯਾਰ ਇਸ ਵਾਰੀ ਗੇੜੇ 'ਚ ਨਹੀਂ ਆਉਣਾ। ਉਸਤਾਦ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਗੇੜੇ 'ਚ ਲੈ ਆਉਂਦੇ। 10,000 ਇਦਾਂ ਭਲਾ ਹੁੰਦੀ ਆ? ਮਾਜ਼ਰਤ ਯਾਰ, ਸਾਰੇ ਦੋਸਤ ਮਾਜ਼ਰਤ ਰਿਜ਼ਕ ਵਾ। ਮੈਂ ਬੇਅਦਬੀ ਵੀ ਨਹੀਂ ਕਰਨ ਲੱਗਾ ਯਾਰ। ਦੇਖ ਸੋਨ ਹਲਵਾ ਲੱਗਦਾ ਗੱਤਾ ਕੱਟ ਕੇ ਰੱਖਿਆ ਵਿੱਚ। ਛੱਡਦੇ ਯਾਰ ਮਿੱਠੇ, ਸਾਡੇ ਦਿਲੋਂ ਲੱਗ ਕੇ ਮੈਂ ਯਾਰ ਸਮੈਲ ਆਉਂਦੀ ਧਮਕਾ ਆਉਂਦੇ ਔਰ ਮਾਚਲਾ ਆ ਬਰਖੁਰਦਾਰ ਜੀ ਕੇ ਨਾਂ ਜੀ ਰੱਖਿਆ ਮਾਂ ਪਿਓ ਸੋਹਣੇ ਨਗੀਨੇ ਦਾ ਜੀ ਕਾਦਰ ਹੁਸੈਨ। ਹਾਂਜੀ ਕਾਦਰ ਸਾਹਿਬ ਪੌਣਾ ਖਾ ਕੇ ਕਹਿੰਦੇ ਆ ਮੈਂ ਉਲਟੀ ਨਾ ਕਰਦਾ, ਹਜਮ ਕਰ ਗਿਆ ਸੀ। ਹੱਦ ਹੁੰਦੀ ਆ। ਸਾਜ ਨੂੰ ਚਾਹੀਦਾ ਯਾਰ ਕੁਛ ਨਾ ਕੁਛ ਨਾ। ਆਹੋ ਕੁਛ ਨਾ ਕੁਛ ਇਹਨਾਂ ਨੂੰ ਪਾਉਣ ਹਲੇ ਮਜ਼ੀਦ ਉਸ ਤੋਂ ਇਲਾਵਾ। ਯਾਰ ਬਸ ਲੇਕਿਨ ਮੈਂ ਰਹੀ ਬਰਦਾਸ਼ਤ ਤੋਂ ਬਾਹਰ ਆ ਯਾਰ। ਉਤੋਂ ਮਹੀਨੇ ਦਾ ਐਂਡ ਆਇਆ, 2000 ਰੁਪਏ ਦਾ ਦਾ ਲੱਗ ਗਿਆ ਯਾਰ। ਨੂੰ ਨਹੀਂ ਮੈਂ ਯਾਰ ਸਾਜ ਇਦਾਂ ਕਿਉਂ ਕਰਦੇ ਆ ਯਾਰ? ਉਹਨਾਂ ਨੂੰ ਸਾਥ ਹੋਣਾ ਚਾਹੀਦਾ ਯਾਰ। ਅਹਿਸਾਸ ਅਸੂਸ ਕੋਈ ਨਹੀਂ। ਹੁਣ 2000 ਦੀ ਜਾ ਕੇ ਇਸ ਕਿਸਮ ਦੀ ਉਹਨੇ ਡੀਸੈਂਟ ਤੋਂ ਕੱਲਿਆਂ ਨੇ ਕਿਲੋ ਫਿਸ਼ ਲੈ ਖਾ ਲੈਣੀ ਆ। ਆਪਨੇ ਖਾਇਆ ਕਿਉਂ? ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਤੁਸੀਂ ਕਿਉਂ ਗੱਲਾਂ ਚਾਹੁੰਦੇ ਆ? ਤੁਸੀਂ ਆਪਣੀ ਜ਼ਿੰਦਗੀ ਆਪ ਜੀਓ। ਅੱਗੇ ਤੋਂ ਆਪ ਹੀ ਜੀਣੀ। ਯਾਰ ਮੇਰੀ ਗੱਲ ਸੁਣੋ, ਸਾਜ ਜੀ ਸਾਡੇ ਕੋਲ ਮੂੰਹੋਂ ਮੰਗਦਾ ਯਾਰ ਕਰਨੀ ਗੱਲ ਹੀ ਐਸੀ ਸੁਣਾਉਂਦੇ। ਮੈਂ ਕਿਹਾ ਯਾਰ 500 ਰੁਪਏ ਦਾ ਡੱਬਾ ਮਹਿੰਗਾ ਨਹੀਂ, ਸੋਨ ਹਲਵਾ ਹੋਵੇ। ਲੇਕਿਨ ਇਹ ਸੋਨ ਹਲਵਾ, ਇਹ ਤਾਂ ਕੋਝ ਹਲਵਾ ਹੈ। ਉਹ ਲੈ ਕਿਦੋਂ ਆਇਆ ਇਹ? ਖਬਰੇ ਕੌਣ ਦੇ ਗਿਆ ਇੱਥੇ? ਤੂੰ ਸੋਨ ਹਲਵਾ ਦੇਖ ਲੈ ਯਾਰ, ਅੱਲਾ ਰੱਖੇ ਖੈਰ। ਇਹ ਅਣਡਿੱਠਾ ਸੌਦਾ ਹੁੰਦਾ ਬਾਜੀ। ਇੱਕ ਮਿੰਟ ਯਾਰ, ਇੱਕ ਮਿੰਟ ਆ ਵੇਖ ਲੈ। ਤੂੰ ਆਪਣੇ ਬੱਚਿਆਂ ਨੂੰ ਕੀ ਤਰਬੀਅਤ ਕਰੇਗਾ ਯਾਰ? ਪਰਸੋਂ ਮੈਂ ਆਪਣੇ ਬੱਚਿਆਂ ਨਾਲ ਪਾਰਕ 'ਚ ਗਿਆ। ਮੇਰੇ ਬੱਚੇ ਨੇ ਨਾ ਇੱਧਰ ਕੈਂਡੀ ਖੋਲ ਕੇ ਨਾ ਇੰਜ ਕਰਕੇ ਛਾਪੜ ਥੱਲੇ ਸੁੱਟਿਆ। ਮੈਂ ਕਿਹਾ ਬੇਟਾ ਅੱਛੇ ਸ਼ਹਿਰੀ ਬਣਨਾ ਹੈ, ਇਸਕੋ ਡਸਟਬਿਨ में फेंको। ਬਹੁਤ ਅੱਛੇ। ਆ ਵੇਖੀ ਯਾਰ ਦਾਨਸ਼ ਜੀ, ਅਸੀਂ ਤਾਂ ਚਵਲ ਵਾ।
ਸਹੀ ਉਹ ਬੱਚਿਆਂ ਨੂੰ ਅਸੀਂ ਕੀ ਦੇ ਕੇ ਜਾ ਰਹੇ ਆ? ਹਾਂ ਅਸਲ ਗੱਲ ਇਹ ਆ। ਕੀ ਦੇ ਕੇ ਜਾ ਰਹੇ ਆਪਣੇ ਬੱਚਿਆਂ ਨੂੰ? ਕੀ ਦੇ ਕੇ ਆਪ ਤੂੰ ਰੱਜ ਕੇ ਸੋਨ ਹਲਵਾ ਖਾ ਨਹੀਂ। ਲਿਆ ਕੋਈ ਉਹਨਾਂ ਬਾਤ ਤੇ ਜਾ ਕਲਾਸ ਕੈਚੇ ਓਹੋ ਨਹੀਂ ਕੀ ਦੇ ਕੇ ਮੁਆਸ਼ਰੇ ਦੇ ਆ ਵਿੱਚ ਬੱਚਿਆਂ ਨੂੰ ਸੋਹਣਾ ਹਲਵਾ ਦੇ ਕੇ ਜਾ ਰਹੇ ਆ ਤੂੰ। ਠੀਕ ਹੈ ਕੀ ਦੇ ਕੇ ਜਾ ਰਹੇ ਆਲਾ ਫੜ ਬੱਚਾ ਹੁਣ ਬੋਲੂਗਾ ਨਹੀਂ ਤੁਹਾਨੂੰ ਪਤਾ ਨਹੀਂ ਬੱਚਿਆਂ ਨੂੰ ਮੁਆਸ਼ਰੇ ਦੇ ਵਿੱਚ ਤੇਰੇ ਬੱਚੇ ਫੁਆਲ ਅਦਾ ਕਿਰਦਾਰ ਅਦਾ ਕਰਨ ਤਾਂ ਕਿ ਜਿਹੜੀ ਤੂੰ ਮੁਆਸ਼ਰੇ ਦੀ ਨਮੋਸ਼ੀ ਪੈਦਾ ਹੋ ਕੇ ਕਰਾਈ ਆ ਉਹਦਾ ਉਹ ਬਦਲਾ ਚੁਕਾ ਕੇ ਜਾਣ। ਸਾਲਾ ਕਰਾਂਗੇ ਹਾਂ ਇਹ ਛੱਡ ਦਿਓ ਸਾਰਾ ਕੁਝ, ਇਹ ਹੁੰਦਾ ਰਹਿਣਾ ਯਾਰ। ਉਸਤਾਦ ਜੀ ਕੀ ਤੀਏ ਚੌਥੇ ਦਿਨ ਸਾਡੇ ਨਾਲ ਡਰਾਮਾ ਲਾ ਦਿੰਦੇ ਯਾਰ। ਯਾਰ ਅੱਗੇ ਤੋਂ ਨਹੀਂ ਲੱਗੇਗਾ ਕਾਲੂ, ਮੈਂ ਸੋਚ ਲਿਆ। ਯਾਰ ਮੈਂ ਇਹ ਹੈਰਾਨ ਆ, ਚਲੋ ਨੋਨੀ ਲੈ ਲਵੇ ਮਿੱਠਾ ਮੈਂ ਮੰਨਨੇ ਦਾਣੇ ਤੂੰ ਵੀ ਗੇੜੇ ਚ ਆ ਗਈ ਯਾਰ। ਅਕਲਮੰਦ ਬੰਦਾ ਕਿਹੜੇ ਜਾ ਤੂੰ ਵੀ ਗੇੜੇ ਚ ਆ ਗਿਆ ਯਾਰ। ਤੇਰਾ ਗੱਲ ਸੈਂਸ ਆਫ ਹਿਊਮਰ ਤੇਰਾ ਕਿੱਥੇ ਗਿਆ ਸੀ ਯਾਰ? ਕੋਈ ਅਕਲਮੰਦ ਨਹੀਂ, ਅਕਲਮੰਦ ਹੁੰਦੇ ਨੋਨੀ ਨਹੀਂ ਤੇ ਇਹ ਕੰਮ ਹੋਣਾ ਸੀ। ਸਹੀ ਗੱਲ। ਨਾਲੇ ਉਹ ਭਰ ਕੇ ਏਡੇ ਵੱਡੇ ਐਕਸਪ੍ਰੈਸ਼ਨ ਨਾਲ ਗੱਲਾਂ ਦੱਸਦੇ ਕਿ ਸੋਨ ਹਲਵਾ। ਨਾਲੇ ਪਤਾ ਕੀ ਗੱਲ ਹੈ, ਇਹ ਚਾਹ ਨਾ ਖਾਏ ਨਾ ਤੁਸੀਂ ਮੰਨ ਲਓ ਮੇਰੀ ਕਾਲੂ ਇੱਧਰ ਵੇ, ਉਹ ਸ਼ੈ ਨੂੰ ਨਾ ਵੀ ਇੰਜ ਦੀ ਕਰ ਦੇਣਗੇ ਕਿ ਬੰਦਾ ਚਲੋ ਜੀ ਠੀਕ ਹੈ ਜੀ ਨਹੀਂ ਮੈਂ ਵੇਚਣੀ, ਤੇ ਅਗਲੇ ਬੰਦੇ ਦੇ ਦਿਲ 'ਚ ਸ਼ੱਕ ਆ ਜਾਂਦਾ ਕਿ ਖਬਰੇ ਕਿਹੜੀ ਆਈਟਮ। ਘਰੇ ਮੈਂ ਕੀ ਮਿਸ ਕਰ ਬੈਠਾ। ਦੋ ਖਾ ਗਿਆ ਮਸਲਾ, ਰਿਕਾਰਡਿੰਗ ਪਿੱਛੇ ਕਰਕੇ ਦੇਖ ਲਓ ਤੀਜੇ ਵਾਰੀ ਫਿਰ ਉਦਾਂ ਅਸੀਂ ਲੈ ਲਿਆ ਇੱਕ ਪੁੱਛ ਨਹੀਂ ਲਿਆ ਤਾਂ ਇਹਨੇ। ਉਹ ਦੇ ਹੁਣ ਮੈਂ ਦਿੱਤਾ ਉਹਨੂੰ ਯਾਰ। ਦੇ ਦੇ ਯਾਰ, ਤੇਰੇ ਮੇਰਾ ਸਿਰ ਤਾਂ ਦੀ ਫੇਵਰਟ ਕਸਮ ਆ ਯਾਰ ਮਿੱਠੇ। ਮਿੱਠੇ ਅਸੀਂ ਤੇਰੇ ਕੰਮ ਹੋਣਾ ਵਾ ਕਿਤੇ ਜਮਾ ਕੇ ਦੇਖ ਲਈ, ਕਿਤੇ ਜਮਾ ਕੇ ਦੇਖ ਲਈ ਤੂੰ ਨਾ ਆਈ। ਅੱਛਾ ਦੇ ਲਾ, ਦਿਲ ਦਾ ਵੀ ਮਾੜਾ ਵਾ। ਜੱਟ ਬਣਿਆ ਪਤਾ ਅੱਲਾ ਦੀ ਕਸਮ ਹੈ। ਮੈਂ ਤਾਂ ਬੜਾ ਵੱਡਾ ਜੱਟ ਆ ਤੂੰ, ਰਹਿੰਦੇ ਸਹੀ ਆ ਉਹ ਸਹੀ ਆ। ਮੈਂ ਭਾਈ ਉਹਦਾ ਖਾਂਦੇ ਆ, ਮੈਂ ਕਾਤੋਂ ਕਵਾਂ। ਜੱਟ ਐਸੇ ਐਸੇ ਆ ਮਿੱਠਾ ਜੀ ਬਸ। ਅੱਛਾ ਦੇਖ ਲੈ, ਦੋ ਦਾਣੇ ਖਾ ਕੇ ਤੇ ਹਰਾਮ ਕਰਨੇ, ਖੋਖਰ ਵੀ ਐਸੇ ਐਸੇ ਆ। ਨਹੀਂ ਯਾਰ ਭਾਈ ਮਿੱਠਾ ਬੜਾ ਸ਼ਰੀਫ ਆ। ਜਿਹਦਾ ਖਾਓ ਉਹਦਾ ਗਾਓ। ਤਾਂ ਉਹਦੇ ਗਾਉਣ ਨਾ ਦਾ ਗਾਵੇ ਨਾ ਗਾਵੇ, ਚੁੱਪ ਤਾਂ ਰਵੇ, ਚੁੱਪ ਹੀ ਰਹੀਵੇ। ਚੱਲ ਅੱਧਾ ਦੇ ਦੇ ਮਿੱਠੇ ਯਾਰ, ਤੇਰਾ ਮੈਂ ਭਰਾ ਵਾਂ ਯਾਰ। ਜ਼ਿੰਦਗੀ ਦਾ ਇੱਕ ਅਸੂਲ ਬਣਾ ਲਾ। ਓਏ ਤੇਰੇ ਕੋ ਆ ਕੇ ਕੋਈ ਬੰਦਾ ਖਾਂਦਾ ਤੇ ਉਹਦੀ ਜ਼ਾਤ ਦਾ ਸ਼ੁਕਰ ਅਦਾ ਕਰ। ਹਾਂ ਮੈਂ ਤੈਨੂੰ ਅੱਗੇ ਕਿਹਾ ਸੀ ਤੂੰ ਖਾਣ ਪੀਣ ਨੂੰ ਟੋਕਿਆ ਕਰ। ਤਾਂ ਸਾਜੀ ਦਾ ਕਿਉਂ ਟੋਕਿਆ ਤੂੰ? ਪਰ ਤਾਂ ਖਰਾਬ ਨਾ ਖਾਈ, ਖਰਾਬ ਨਾ ਕਿਧਰ ਕੋਈ, ਹਲਾਲ ਦਾ ਸਾਥ ਦੂਸਰਾ ਕੋਈ। ਉਸਤਾਦ ਜੀ ਨਾਲ ਬਗਾਵਤ ਨਹੀਂ ਆ, ਸਿੱਧੀ ਸਿੱਧੀ ਬੇਵਫਾਈ ਨਹੀਂ। ਤੂੰ ਸੋਹਣਾ ਹਲਵਾ ਮੋੜਦਾ ਗੱਡੀ ਮੁਹੱਬਤ ਨਾਲ ਲੈ ਕੇ। ਓਏ ਮੁਹੱਬਤ ਨਾਲ ਜ਼ਹਿਰ ਨਹੀਂ ਖੋਣ ਦਿੱਤਾ, ਤੁਹਾਨੂੰ ਖਾਣਾ ਪੈਣਾ ਸੀ। ਓਏ ਓਏ ਖਾਣਾ ਪੈਣਾ ਸੀ ਤੁਹਾਨੂੰ। ਉਹ ਚੱਲ ਚੱਲ ਮੇਰੇ ਜਲਨ ਜੀ ਫੋਨ ਦੀ ਖਾ ਕੇ। ਨਾਲੇ ਜ਼ਹਿਰ ਦਾ ਪਤਾ ਸੀਗਾ, ਪਤਾ ਹੋਣਾ ਸਾਫ ਸੁਥਰਾ ਜ਼ਹਿਰ ਆ, ਇਹ ਤੋਂ ਕਬ। ਮੈਂ ਤੇ ਬਿਜ਼ਨਸ ਪੁਆਇੰਟ ਆਫ ਵਿਊ ਨਾਲ ਡੱਬੇ ਲਏ ਸੀ, ਲੇਕਿਨ ਘਾਟਾ ਪੈ ਗਿਆ। ਇਹ ਵੀ ਇੱਕ ਬਿਜ਼ਨਸ ਦਾ ਬਸ ਤੂੰ ਅੱਗੇ ਤੋਂ ਇਦਾਂ ਦਾ ਬਿਜ਼ਨਸ ਨਹੀਂ ਕਰਨਾ। ਨਹੀਂ ਗਾਂ ਤੋਂ ਨਹੀਂ। ਅੱਗੇ ਤੋਂ ਸੋਚ ਲੈ ਤੂੰ ਬਿਜ਼ਨਸ ਵਾਲਾ ਬੰਦਾ ਹੀ ਨਹੀਂਗਾ। ਬਾਕੀ ਭਾਈ ਦਾਨਿਸ਼, ਸਾਨੂੰ ਇਹ ਨਹੀਂ ਸੀ ਉਮੀਦ ਕਿ ਤੁਸੀਂ ਵੀ ਗੇੜੇ ਚਾਹੋਗੇ। ਉਸਤਾਦ ਜੀ ਬਰੀਕ ਆਦਮੀ ਨੇ। ਓਏ ਸਾਨੂੰ ਹੀ ਬਣ ਦਿਖਾਉਂਦਾ ਵਾ ਇਦਾਂ ਦਾ ਹੁਸ਼ਿਆਰ ਚਲਾਕ। ਆ ਲੈ ਉਸਤਾਦ ਜੀ ਅੱਗੇ ਕੱਖ ਵੀ ਨਹੀਂ। ਉਹ ਤੁਸੀਂ, ਤੁਹਾਨੂੰ ਮੈਂ ਜ਼ਹੀਨ ਤਾਂ ਲੱਗਦਾ ਕਿ ਤੁਸੀਂ ਬੇਵਕੂਫ ਹੋ। ਅਸਲ ਜ਼ਹੀਨ ਉਹ ਆ ਜਿਹੜੇ ਕੰਮ ਲੱਗੇ 2000 ਨੂੰ। ਓਏ ਤੈਨੂੰ ਮੈਂ ਸਹੀ ਲੱਗਦਾ? ਕਦੀ ਵੀ ਸੋਚੀ ਵੀ ਨਾ। ਓਏ ਇਹਦਾ ਮਤਲਬ ਆਪਾਂ ਦੋਵੇਂ ਮੈਂ ਕਿੱਥੇ ਚੱਲਾ, ਕੀ ਕਰਨ ਲੱਗਾ? ਇਹ ਤਾਂ ਬੁੱਲਾ ਜਿਹਾ ਰੱਖ ਕੇ ਕਸੋਨੇ ਮਾਰਨੇ। ਟੁੱਟਣ ਚੱਲਾ ਮੈਂ ਚਵਲਾ ਸਾਰਾ ਕੁਝ ਪਾ ਵਿੱਚ। ਚੱਲ